ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ, ਪੰਜਾਬੀ ਰੇਡੀਓ USA ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋਤਿਓ, ਅੱਜ ਦਾ ਅਪਡੇਟ ਫਾਰਮਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਫਰੈਜ਼ਨੋ ਸਟੇਟ ਯੂਨੀਵਰਸਿਟੀ ਤੋਂ ਡਾਕਟਰ ਰਣਜੀਤ ਸਿੰਘ ਰਿਆੜ ਜੀ। ਡਾਕਟਰ ਰਿਆੜ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਸੋ ਵੱਖ-ਵੱਖ ਇਸ਼ੂਜ਼ ਦੇ ਉੱਤੇ ਓਵਰਆਲ ਜਿਹੜੀ ਉਹ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ। ਕਲਾਈਮੇਟ ਚੇਂਜ ਦੀ ਗੱਲ ਵੀ ਹੋਊਗੀ, COP28 ਦੇ ਵੀ ਵੱਖ-ਵੱਖ ਜਿਹੜੀਆਂ ਫਰੂਟ ਫਲਾਈਜ਼ ਦੇ ਕਰਕੇ ਕੁਆਰੰਟੀਨ ਚੱਲ ਰਿਹਾ ਆ, ਉਸ ਨੂੰ ਲੈ ਕੇ ਕਾਰਬਨ ਸਿਕੁਐਸਟ੍ਰੇਸ਼ਨ, ਕਵਰ ਕ੍ਰੌਪਸ, ਕਾਫੀ ਰਲਵਾਂ ਮਿਲਵਾਂ ਅੱਜ ਜਿਹੜੀ ਉਹ ਆਪਣੀ ਗੱਲਬਾਤ ਓਵਰਆਲ ਰਹੂਗੀ। ਕੀ ਕੁਛ ਇਸ ਬਾਬਤ ਚੱਲ ਰਿਹਾ ਆ, ਉਸ ਦੇ ਨਾਲ ਆਪਾਂ ਡਾਕਟਰ ਰਿਆੜ ਦੇ ਨਾਲ ਗੱਲਬਾਤ ਕਰਦੇ ਰਹਾਂਗੇ। ਪਹਿਲਾਂ ਵੀ ਆਪਣੇ ਨਾਲ ਉਹ ਜੁੜਦੇ ਰਹੇ ਆ, ਉਸ ਦੇ ਲਈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਅਤੇ ਅੱਜ ਵੀ ਉਹ ਵਕਤ ਕੱਢ ਕੇ ਆਏ ਆ ਇਸ ਚੀਜ਼ ਦੇ ਲਈ ਗੱਲਬਾਤ ਕਰਨ ਦੇ ਲਈ। ਬਹੁਤ ਬਹੁਤ ਉਹਨਾਂ ਦਾ ਸ਼ੁਕਰੀਆ। ਡਾਕਟਰ ਰਿਆੜ, ਸਭ ਤੋਂ ਪਹਿਲੀ ਆਪਾਂ ਸ਼ੁਰੂਆਤ ਗੱਲਬਾਤ ਕਰ ਲੈਂਦੇ ਹਾਂ ਕਲਾਈਮੇਟ ਚੇਂਜ ਤੇ COP28 ਜੋ ਇਸ ਟਾਈਮ ਚੱਲ ਰਿਹਾ ਹੈਗਾ ਆ। ਸੋ ਹਰ ਸਾਲ ਹੁਣ ਇਹ ਜਿੱਦਾਂ ਇਹ ਕਲਾਈਮੇਟ ਚੇਂਜ ਨੂੰ, ਕਲਾਈਮੇਟ ਐਕਸ਼ਨ ਨੂੰ ਜਿਹੜਾ ਆਪਾਂ ਦੇਖਦੇ ਹਾਂ, ਉਸ ਨੂੰ ਲੈ ਕੇ ਚਰਚਾ ਜਿਹੜੀ ਉਹ ਚੱਲ ਰਹੀ ਆ। ਤੁਹਾਨੂੰ ਕੀ ਇਸ ਵਾਰ COP28 ਦੇ ਵਿੱਚ ਸੁਣਨ ਨੂੰ, ਦੇਖਣ ਨੂੰ, ਕਿਹੜੇ ਇਸ਼ੂਜ਼ ਦੇ ਉੱਤੇ ਗੱਲਬਾਤ ਜ਼ਿਆਦਾ ਸੁਣਨ ਨੂੰ ਮਿਲੀ ਆ? ਸੋ ਸਭ ਤੋਂ ਪਹਿਲਾਂ ਤਾਂ ਮੈਂ ਸਰੋਤਿਆਂ ਨੂੰ ਥੋੜ੍ਹੀ ਜਿਹੀ ਇਹਦੇ ਬਾਰੇ ਮੁੱਢਲੀ ਜਾਣਕਾਰੀ ਦੇ ਦਿੰਦਾ ਹਾਂ, ਕਿਉਂਕਿ COP28 ਜਿਹੜਾ ਆ ਉਹ ਇੱਕ ਸਮਿਟ ਆ। ਹਰ ਸਾਲ ਇਹਦਾ ਨੰਬਰ ਵੱਧਦਾ ਜਾਂਦਾ ਜਿਵੇਂ ਜਿਵੇਂ ਸਾਲ ਵੱਧਦੇ ਆ ਜੀ। ਅਤੇ ਦੁਨੀਆ ਦੇ ਕਈ ਮਸ਼ਹੂਰ ਦੇਸ਼ਾਂ ਦੇ ਵਿੱਚ, ਮੇਜਰ ਸਿਟੀਜ਼ ਦੇ ਵਿੱਚ ਹੋਸਟ ਕਰਦੀ ਆ ਕੋਈ ਨਾ ਕੋਈ ਕੰਟਰੀ। ਅਤੇ ਐਰਕੀ UAE ਨੇ ਹੋਸਟ ਕੀਤਾ ਆ, ਈਜਿਪਟ 'ਚ ਵੀ ਹੋਇਆ ਆ, ਕੋਪਨਹੈਗਨ 'ਚ ਵੀ ਹੋ ਹਟਿਆ ਆ ਪਿਛਲੇ ਕੁਝ ਸਾਲਾਂ ਦੇ ਵਿੱਚ। ਅਤੇ ਹਰ ਸਾਲ ਜਦੋਂ ਵੀ ਇਹ ਜਿਹੜਾ COP ਸਮਿਟ ਹੁੰਦਾ ਆ ਕਲਾਈਮੇਟ ਚੇਂਜ ਨੂੰ ਲੈ ਕੇ, ਸਾਰੀਆਂ ਦੁਨੀਆ ਦੀਆਂ ਦੇਸ਼ਾਂ ਦੀਆਂ, ਸਾਰੇ ਦੁਨੀਆ ਦੀਆਂ ਦੇਸ਼ਾਂ ਦੀਆਂ ਸਰਕਾਰਾਂ ਜਿਹੜੀਆਂ ਆ, ਉਹਨਾਂ ਦੇ ਲੀਡਰ, ਉਹਨਾਂ ਦੇ ਨੁਮਾਇੰਦੇ, ਰਿਸਰਚਰ, ਲੌਬਿਸਟ ਅਤੇ ਕਈ ਵਾਰੀ ਐਕਟਿਵਿਸਟ ਵੀ ਇੱਥੇ ਪਹੁੰਚ ਕੇ ਅਤੇ ਆਪੋ ਆਪਣੇ ਵਿਚਾਰ ਜਿਹੜੇ ਆ ਉਹ ਰੱਖਦੇ ਆ, ਸਿਰ ਜੋੜ ਕੇ ਬਹਿੰਦੇ ਆ ਕਿ ਹੋ ਕੀ ਰਿਹਾ ਆ ਅਤੇ ਇਹਦਾ ਚੰਗਾ ਮਾੜਾ ਅਸਰ ਕੀ ਪੈ ਰਿਹਾ ਆ ਮਨੁੱਖਤਾ 'ਤੇ, ਮਨੁੱਖੀ ਜੀਵਨ 'ਤੇ, ਧਰਤੀ ਦੇ ਉੱਤੇ, ਅਤੇ ਇਸ ਨੂੰ ਮਿਟੀਗੇਟ ਕਿੱਦਾਂ ਕੀਤਾ ਜਾਵੇ, ਇਹਨੂੰ ਘੱਟ ਕਿੱਦਾਂ ਕੀਤਾ ਜਾਵੇ, ਇਹਦਾ ਅਸਰ ਕਿਵੇਂ ਘਟਾਇਆ ਜਾਵੇ, ਜਾਂ ਇਸਨੂੰ ਰੋਕਿਆ ਕਿਵੇਂ ਜਾਵੇ, ਜਾਂ ਇਹਦੇ ਨਾਲ ਆਪਾਂ ਅਡੈਪਟ ਕਿਵੇਂ ਕਰੀਏ ਤਾਂ ਕਿ ਜਿਹੜੀ ਮਨੁੱਖੀ ਜੀਵਨ ਆ ਉਹਦੇ 'ਤੇ ਅਤੇ ਧਰਤੀ ਦੇ ਜਿਹੜੇ ਮੌਸਮ 'ਤੇ ਕੋਈ ਬੁਰਾ ਪ੍ਰਭਾਵ ਨਾ ਪਵੇ। ਸੋ ਜਿਹੜੀਆਂ ਇਹ ਸਮਿਟ ਆ COP28, ਸੋ ਜਿਹੜੀ ਗਲੋਬਲ ਵਾਰਮਿੰਗ, ਕਲਾਈਮੇਟ ਚੇਂਜ, ਜਿਹੜਾ ਆਪਾਂ ਇਹ ਅਕਸਰ ਸੁਣਦੇ ਹਾਂ ਇਹਦੇ ਬਾਰੇ, ਕਈ ਹੁਣ ਦਹਾਕਿਆਂ ਤੋਂ ਹੀ ਚਰਚਾ ਜਿਹੜੀ ਉਹ ਚੱਲਦੀ ਆਈ ਆ। ਸੋ ਪਿਛਲੇ ਕੁਛ ਕੁ ਸਾਲਾਂ ਤੋਂ ਹੀ ਜਿਹੜਾ ਇਹ ਸ਼ੁਰੂ ਹੋਇਆ ਇਹ ਵਾਲਾ, ਇਹ ਜਦੋਂ ਤੱਕ ਮੇਰਾ ਖਿਆਲ ਹੈ 70s ਤੋਂ ਬਾਅਦ 'ਚ ਇਹਦੇ 'ਤੇ ਕਿਸੇ ਨਾ ਕਿਸੇ ਤਰੀਕੇ ਨਾਲ ਗਲੋਬਲ ਲੈਵਲ 'ਤੇ ਵਿਚਾਰ ਵਟਾਂਦਰਾ ਹੋਣਾ ਸ਼ੁਰੂ ਹੋ ਗਿਆ ਸੀਗਾ। ਪੈਰਿਸ ਅਕੋਰਡ ਵੀ ਹੋਇਆ, ਜਿਹਦੇ ਬਾਰੇ ਆਪਾਂ ਰੀਸੈਂਟਲੀ ਪੋਲੀਟੀਕਲ ਹਲਕਿਆਂ 'ਚ ਸੁਣਿਆ। ਕਿਓਟੋ ਪ੍ਰੋਟੋਕਾਲ ਬਾਰੇ ਕਾਫੀ ਸਾਲਾਂ ਤੋਂ, ਜਾਂ ਰੀਓ ਡੇ ਜਨੇਰੋ ਸਮਿਟ ਹੋਇਆ ਸੀਗਾ, ਉੱਥੇ ਵੀ ਇੱਦਾਂ ਕੋਈ ਬੜੇ ਇਹਨਾਂ ਦੇ ਗਲੋਬਲ ਸਮਿਟਸ ਜਿਹੜੇ ਆ ਨਾ, ਖਾਸ ਕਰਕੇ ਲਿਬਰਲਾਈਜੇਸ਼ਨ ਅਤੇ ਓਪਨ ਮਾਰਕੀਟਿੰਗ 90s ਤੋਂ ਬਾਅਦ 'ਚ ਤਾਂ ਬਹੁਤ ਜ਼ਿਆਦਾ ਹੋਣ ਲੱਗ ਗਏ। ਉਸ ਤੋਂ ਪਹਿਲਾਂ ਵੀ ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਲੈਵਲ 'ਤੇ ਵਿਦਨ ਏ ਗਰੁੱਪ ਆਫ ਕਲਸਟਰ ਆਫ ਕੰਟਰੀਜ਼, ਜਿੱਦਾਂ ਕੁਛ ਦੇਸ਼ ਰਲ ਕੇ ਜਿਹੜੇ ਆ ਉਹਦੇ ਬਾਰੇ ਡਿਸਕਸ਼ਨ ਕਰਦੇ ਸੀ। ਹੁਣ ਇਹ ਡਿਸਕਸ਼ਨ ਜਿਹੜੀ ਆ ਉਹ ਗਲੋਬਲ ਲੈਵਲ 'ਤੇ ਪਹੁੰਚ ਗਈ ਹੈ, ਕਿਉਂਕਿ ਕਲਾਈਮੇਟ ਚੇਂਜ ਆ ਜਿਹੜਾ ਉਹ ਜਿੱਥੇ ਮਰਜ਼ੀ ਰਿਹਾ ਹੋਵੇ, ਉਹਦਾ ਅਸਰ ਜਿਹੜਾ ਹੈ ਉਹ ਸਾਰੀ ਦੁਨੀਆ 'ਤੇ ਪੈ ਰਿਹਾ ਹੈ। ਬਿਲਕੁਲ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਸੋ ਆਈ ਥਿੰਕ COP28 ਦੀ ਸਮਿਟ ਨੂੰ ਸਮਝਣ ਦੇ ਲਈ ਆਪਾਂ ਨੂੰ ਪਹਿਲਾਂ ਥੋੜ੍ਹਾ ਕਲਾਈਮੇਟ ਚੇਂਜ ਆ ਉਸ ਨੂੰ ਵੀ ਥੋੜ੍ਹਾ ਸਮਝਣਾ ਪਊਗਾ। ਜੀ ਬਿਲਕੁਲ। ਸੋ ਇਹਦੀ ਲੋੜ ਆਖਰ ਕਿਉਂ ਪਈ? ਕਿਉਂਕਿ ਜੇ ਆਪਾਂ ਦੇਖੀਏ ਮਨੁੱਖੀ ਆਬਾਦੀ ਵੱਲ, ਹਿਊਮਨ ਪਾਪੂਲੇਸ਼ਨ ਜਿਹੜੀ ਆ ਉਹ ਜਿੰਨੀ ਹੋਣਾ ਇੰਨੀ ਕਦੇ ਵੀ ਨਹੀਂ ਸੀਗੀ, ਕਦੀ ਵੀ ਨਹੀਂ ਸੀ ਜੀ, ਅਤੇ ਇਹ ਵੱਧ ਰਹੀ ਆ। ਅਤੇ ਇਹਦੇ ਵਧਣ ਕਰਕੇ ਵਸੀਲਿਆਂ ਦੀ ਜਿਹੜੀ ਵਰਤੋਂ ਆ ਉਹ ਵੀ ਵਧੀ ਆ। ਸੋ ਜਦੋਂ ਵੀ ਵਸੀਲਿਆਂ ਦੀ ਵਰਤੋਂ ਵਧੀ ਆ, ਉਹਦੇ ਨਾਲ ਉਹਨੂੰ ਇੱਕ ਸਸਟੇਨ ਕਰਨ ਵਾਸਤੇ ਐਨਰਜੀ ਜਾਂ ਊਰਜਾ ਦਾ ਸੋਰਸ ਚਾਹੀਦਾ ਆ। ਸੋ ਉਹ ਐਨਰਜੀ ਦੇ ਸੋਰਸਿਸ ਪਿਛਲਿਆਂ 250 ਸਾਲਾਂ ਦੇ ਵਿੱਚ ਆਪਾਂ ਦੇਖੇ ਆ ਵੀ ਕੋਲੇ ਤੋਂ ਪਹਿਲਾਂ ਲੱਕੜ ਸੀ, ਜਾਂ ਐਨੀਮਲ ਰੈਜ਼ੀਡਿਊਜ਼ ਸੀਗੇ, ਜਾਂ ਫਾਰਮ ਰੈਜ਼ੀਡਿਊ ਸੀਗਾ। ਉਦੋਂ ਅਰਬਨ ਪਾਪੂਲੇਸ਼ਨ ਵੀ ਬਹੁਤ ਥੋੜ੍ਹੀ ਸੀਗੀ, ਅਤੇ ਜ਼ਿਆਦਾ ਪਾਪੂਲੇਸ਼ਨ ਰੂਰਲ ਏਰੀਆਜ਼ 'ਚ ਸੀਗੀ, ਜਿੱਥੇ ਵੁੱਡ ਜਾਂ ਹੋਰ ਨਾਲ ਇੱਦਾਂ ਦੇ ਰਿਲੇਟਡ ਬਾਇਓਮੈਸ, ਐਗਰੀਕਲਚਰਲ ਬਾਇਓਮੈਸ ਨਾਲ ਰਿਲੇਟਡ ਫਿਊਲਸ ਜਿਹੜੇ ਆ ਉਹ ਜ਼ਿਆਦਾ ਸੀਗੇ। ਫਿਰ ਕੋਲਾ ਆਇਆ, ਕੋਲੇ ਨੇ ਇੰਗਲੈਂਡ ਦੇ ਵਿੱਚ ਕੋਲਾ ਲੱਭਾ, ਉੱਥੋਂ ਕੋਲੇ ਨੂੰ ਹੀ ਲੱਭਣ ਨੂੰ ਇੰਗਲੈਂਡ ਵਾਲੇ ਬਾਕੀ ਦੁਨੀਆ ਨੂੰ ਤੁਰ ਪਏ। ਉੱਥੇ ਇੰਡਸਟਰੀਅਲ ਰੈਵੋਲੂਸ਼ਨ ਆਇਆ,
ਮਸ਼ੀਨਰੀ ਲੱਗੀ, ਫੈਕਟਰੀਆਂ ਲੱਗੀਆਂ, ਸੋ ਆਪਣੀਆਂ ਮਾਰਕੀਟ ਲੱਭਣ ਵਾਸਤੇ ਤੇ ਰॉ ਮਟੀਰੀਅਲ ਲੱਭਣ ਵਾਸਤੇ ਤੇ ਫਿਊਲ ਲੱਭਣ ਵਾਸਤੇ ਬਾਕੀ ਦੁਨੀਆ ਨੂੰ ਤੁਰ ਪਏ। ਤੇ ਉਹਦੇ ਨਾਲ ਜੋ ਹੋਇਆ ਚਲੋ ਵੱਖਰਾ ਟੌਪਿਕ ਆ, ਪਰ ਉਹ ਵੀ ਇਹਦੇ ਵਿੱਚ ਇੱਕ ਕੰਟਰੀਬਿਊਟਿੰਗ ਫੈਕਟਰ ਆ। ਸੋ ਜਿਵੇਂ ਫਿਰ ਉਹ ਇੰਡਸਟਰੀਅਲ ਰੈਵੋਲੂਸ਼ਨ ਇੰਗਲੈਂਡ ਤੋਂ ਤੁਰ ਕੇ ਬਾਕੀ ਸਾਰੀ ਦੁਨੀਆ ਦੇ ਵਿੱਚ ਫੈਲਿਆ, ਹੁਣ ਤੱਕ ਪਹੁੰਚਿਆ ਆ, ਤੇ ਉੱਥੇ ਲੋਕਾਂ ਦੇ ਲਾਈਫ ਸਟਾਈਲ ਬਦਲੇ, ਲੋਕਾਂ ਦੀਆਂ ਐਨਰਜੀ ਡਿਮਾਂਡਸ ਜਿਹੜੀਆਂ, ਲੋੜ ਐਨਰਜੀ ਦੀ ਜਿਹੜੀ ਉਹ ਵਧੀ, ਤੇ ਉਹਨੂੰ ਪੂਰਾ ਕਰਨ ਵਾਸਤੇ ਜਿਹੜੇ ਫਿਊਲਸ ਆ, ਉਹ ਪਹਿਲਾਂ ਕੋਲਾ, ਫਿਰ ਪੈਟਰੋਲੀਅਮ ਆ ਗਿਆ, ਤੇ ਫਿਰ ਨਿਊਕਲੀਅਰ ਐਨਰਜੀ ਵੀ ਵਿੱਚ ਆ ਗਈ, ਤੇ ਅਲਟਰਨੇਟਿਵ ਫਿਊਲਸ ਚਲੋ ਬਾਅਦ ਚ ਆਏ, ਪਹਿਲਾਂ ਮੇਨਲੀ ਕੋਲ ਐਂਡ ਪੈਟਰੋਲੀਅਮ ਫੋਸਲ ਫਿਊਲਸ। ਹਾਂਜੀ। ਸੋ ਜਿਵੇਂ ਜਿੱਥੇ ਲੱਭਦਾ ਗਿਆ, ਤਿਵੇਂ ਉਹਦੀ ਐਕਸਪਲੋਇਟੇਸ਼ਨ, ਉਹਦਾ ਯੂਟੀਲਾਈਜੇਸ਼ਨ ਹੁੰਦੀ ਗਈ ਵੱਖਰੇ ਤਰੀਕੇ ਨਾਲ ਫੈਕਟਰੀਆਂ ਦੇ ਵਿੱਚ, ਜਾਂ ਮੁੜ ਕੇ ਬਿਜਲੀ ਬਣਾਉਣ ਵਾਸਤੇ ਜਦੋਂ ਬਿਜਲੀ ਆ ਗਈ ਆ ਤੇ ਥਰਮਲ ਪਲਾਂਟ ਬਣ ਗਏ। ਸੋ ਇਹਨਾਂ ਸਾਰੀਆਂ ਚੀਜ਼ਾਂ ਨਾਲ ਹੋਇਆ ਕਿ 1750 ਈਸਵੀ ਦੇ ਕਰੀਬ ਜਦੋਂ ਕਿ ਇੰਡਸਟਰੀਅਲ ਰੈਵੋਲੂਸ਼ਨ ਸ਼ੁਰੂ ਹੋਇਆ, ਉਹਦੇ ਲਾਗੇ ਛਾਗੇ ਉਦੋਂ ਤੱਕ ਜਿਹੜੀ ਐਟਮੋਸਫੀਅਰ ਦੇ ਵਿੱਚ CO2 ਕੰਸੈਂਟਰੇਸ਼ਨ ਹੈ ਨਾ, ਉਹਨੂੰ 250 ਪਾਰਟਸ ਪਰ ਮਿਲੀਅਨ 250 ਪਾਰਟਸ ਪਰ ਮਿਲੀਅਨ ਸੀਗੀ। ਠੀਕ ਹੈ। ਅੱਜ ਦੀ ਡੇਟ 'ਚ ਇਹ ਵੱਧ ਕੇ, ਡਿਪੈਂਡਿੰਗ ਔਨ ਦਾ ਟਾਈਮ ਆਫ ਦਾ ਈਅਰ, ਵੀ ਸਾਲ ਦੇ ਕਿਹੜੇ ਟਾਈਮ ਤੇ ਤੁਸੀਂ ਮਿਣਦੇ ਜੇ ਤੇ ਦੁਨੀਆ ਦੇ ਕਿੱਥੇ ਮਿਣਦੇ ਜੇ, 400 ਤੋਂ 450 ਪਾਰਟਸ ਪਰ ਮਿਲੀਅਨ ਤੇ ਆ। ਡਬਲ ਆਲਮੋਸਟ ਹੋ ਗਈ। ਹਾਂਜੀ। ਤੇ 250 ਸਾਲਾਂ 'ਚ ਹੋ ਗਈ। ਤੇ ਇਹ ਪਤਾ ਨਹੀਂ ਸਦੀਆਂ ਦਾ ਜਾਂ ਉਸ ਤੋਂ ਵੀ ਲੰਮੇ ਸਮੇਂ ਦਾ ਜਿਹੜਾ ਕਾਰਬਨ ਆ, ਕੋਲੇ ਦੀ ਫਾਰਮ ਦੇ ਵਿੱਚ ਜਾਂ ਪੈਟਰੋਲੀਅਮ ਦੀ ਫਾਰਮ ਦੇ ਵਿੱਚ ਧਰਤੀ ਦੇ ਵਿੱਚ ਦੱਬਿਆ ਸੀਗਾ। ਸੋਲਿਡ ਫਾਰਮ ਸੀਗੀ। ਆਪਾਂ ਇਹਨੂੰ ਬਾਲ ਕੇ ਇਹਨੂੰ ਕਾਰਬਨ ਡਾਈਆਕਸਾਈਡ 'ਚ ਕਨਵਰਟ ਕਰਕੇ ਤੇ ਹਵਾ 'ਚ ਲਿਆਂਦਾ। ਹੁਣ CO2 ਗੈਸ ਦੇ ਤੌਰ ਤੇ ਇੱਕ ਹੀਟ ਸੋਕਿੰਗ ਕੰਪਾਊਂਡ ਆ। ਇਹ ਐਟਮੋਸਫੀਅਰ ਦਾ ਇੱਕ ਤਰ੍ਹਾਂ ਕੰਬਲ ਦਾ ਕੰਮ ਕਰਦੀ ਆ। ਗ੍ਰੀਨ ਹਾਊਸ ਬਈ ਜਿਹੜੀ ਇਨਫਰਾਰੈਡ ਰੇਜ਼, ਜਿਹੜੀਆਂ ਸੂਰਜ ਦੀਆਂ ਤਪਸ਼ ਵਾਲੀਆਂ ਜਿਹੜੀਆਂ ਕਿਰਨਾਂ ਨੇ, ਉਹ ਅੰਦਰ ਆ ਤਾਂ ਜਾਂਦੀਆਂ, ਜਦੋਂ ਵਾਪਸ ਜਾਂਦੀਆਂ ਧਰਤੀ ਤੋਂ ਰਿਫਲੈਕਟ ਹੋ ਕੇ, ਤੇ CO2 ਨੂੰ ਰੋਕ ਲੈਂਦਾ। ਉਸੇ ਨੂੰ ਗ੍ਰੀਨ ਹਾਊਸ ਇਫੈਕਟ ਕਹਿ ਦਿੰਦੇ ਆ। ਗ੍ਰੀਨ ਹਾਊਸ ਇਫੈਕਟ ਮਤਲਬ ਵੀ ਜੇ ਤੁਸੀਂ ਕੱਚ ਦਾ ਕੋਈ ਕਮਰਾ ਬਣਾ ਲਓ ਤੇ ਉਹ ਆਸੇ ਪਾਸੇ ਦੇ ਹਵਾ ਦੇ ਟੈਂਪਰੇਚਰ ਨਾਲ ਉਹਦਾ ਟੈਂਪਰੇਚਰ ਵੱਧ ਜਾਂਦਾ ਆ। ਕਾਰ ਤੁਹਾਡੀ ਧੁੱਪੇ ਖੜੀ ਰਵੇ, ਸ਼ੀਸ਼ੇ ਬੰਦ ਹੋਣ, ਤੇ ਉਹ ਅੰਦਰੋਂ ਕਿੰਨੀ ਜ਼ਿਆਦਾ ਗਰਮ ਹੋ ਜਾਂਦੀ ਆ। ਸੋ ਇੱਕ ਐਟਮੋਸਫੀਅਰ ਧਰਤੀ ਦਾ ਜਿਹੜਾ ਸਿੰਬਲ ਹੈ ਕਿ ਨਹੀਂ, ਇਹ ਇਕੱਠਾ ਜਿਹੜਾ ਸਿਸਟਮ ਆ, ਇਹ ਸਮਝ ਲਓ ਤੁਹਾਡੀ ਕਾਰ ਆ ਤੇ ਧੁੱਪੇ ਖਲੋਤੀ ਆ। ਸੋ ਜੇ ਤੁਹਾਡੀ ਕਾਰ ਦੇ ਵਿੱਚ ਹੀਟ ਆ ਗਈ ਤੇ ਜਿਹੜਾ ਕੱਚ ਆ ਉਹ ਹੀਟ ਨੂੰ ਬਾਹਰ ਨਹੀਂ ਜਾਣ ਦੇ ਰਿਹਾ, ਅੰਦਰ ਆਉਣ ਦਿੰਦਾ ਪਰ ਬਾਹਰ ਨਹੀਂ ਜਾਣ ਦਿੰਦਾ। ਸੋ ਜਿਵੇਂ CO2 ਦੀ ਕੰਸੈਂਟਰੇਸ਼ਨ, ਕਾਰਬਨ ਡਾਈਆਕਸਾਈਡ ਦੀ ਕੰਸੈਂਟਰੇਸ਼ਨ ਐਟਮੋਸਫੀਅਰ 'ਚ ਵਧੀ ਆ, ਉਹਦੇ ਕਰਕੇ ਉਹਦਾ ਹੀਟ ਟ੍ਰੈਪਿੰਗ ਇਫੈਕਟ ਜਿਹੜਾ ਆ ਉਹ ਵਧਿਆ। ਉਹਦੇ ਕਰਕੇ ਗਰਮੀ ਹੋਈ, ਤੇ ਗਰਮੀ ਹੋਣ ਨਾਲ ਜਿਹੜੇ ਨਾਰਮਲ ਏਅਰ ਕਰੰਟਸ ਆ ਹਵਾ ਦੇ, ਕਿਉਂਕਿ ਹਵਾ ਗਰਮੀ ਨਾਲ ਚੱਲਦੀ ਹੈ, ਲੋ ਪ੍ਰੈਸ਼ਰ ਹਾਈ ਪ੍ਰੈਸ਼ਰ ਦੇ। ਹਾਂਜੀ। ਜਿੱਥੇ ਠੰਡਾ ਆ, ਠੰਡੀ ਹਵਾ ਆ, ਉੱਥੇ ਪ੍ਰੈਸ਼ਰ ਜ਼ਿਆਦਾ ਆ, ਉਹ ਸੰਘਣੀ ਹੁੰਦੀ ਆ ਹਵਾ। ਠੰਡੀ ਹਵਾ ਸੰਘਣੀ ਹੁੰਦੀ ਆ, ਗਰਮ ਹਵਾ ਲਾਈਟ ਹੁੰਦੀ ਆ, ਉਹ ਤਾਂ ਨੂੰ ਜਾਂਦੀ ਆ। ਠੰਡੀ ਹਵਾ ਉਹਦੀ ਥਾਂ ਤੇ ਉਹਨੂੰ ਡਿਸਪਲੇਸ ਕਰਦੀ ਆਉਂਦੀ ਆ, ਤੇ ਉਹ ਸਾਈਕਲ ਚੱਲਦਾ ਆ। ਹਵਾ ਠੰਡੇ ਥਾਂ ਤੇ ਜਾ ਕੇ ਠੰਡੀ ਹੋ ਜਾਂਦੀ ਆ, ਫਿਰ ਗਰਮ। ਸੋ ਏਦਾਂ ਪੋਲਰ ਏਰੀਆਜ਼ ਜਿਹੜੇ ਆ ਉਹ ਠੰਡੇ ਆ, ਇਕੁਆਟੋਰੀਅਲ ਏਰੀਆਜ਼ ਜਿਹੜੇ ਸੈਂਟਰ 'ਚ ਆ ਧਰਤੀ ਦੇ, ਉਹ ਗਰਮ ਨੇ। ਸੋ ਉਹਦੇ ਕਰਕੇ ਹੀ ਹਵਾ ਦੇ ਜਿਹੜੇ ਪੈਟਰਨ ਆ ਉਹ ਚੱਲਦੇ ਆ। ਉਹਦੇ ਕਰਕੇ ਪਾਣੀ ਦੇ ਜਿਹੜੇ ਸਮੁੰਦਰਾਂ ਦੇ ਵਿੱਚ ਪੈਟਰਨ ਆ ਉਹ ਚੱਲਦੇ, ਵਹਾਅ ਜਿਹੜੇ ਉਹਨਾਂ ਦੇ ਉਹਦੇ ਨਾਲ, ਕਿਉਂਕਿ ਸਮੁੰਦਰ ਦਾ ਪਾਣੀ ਵੀ ਇਕੁਆਟੋਰੀਅਲ ਰੀਜਨ ਦੇ ਵਿੱਚ ਗਰਮ ਆ ਤੇ ਪੋਲਰ ਰੀਜਨ ਦੇ ਵਿੱਚ ਤਾਂ ਜੰਮਿਆ ਪਿਆ ਆ, ਤੇ ਇਹ ਵਿੱਚ ਵਿਚਾਲੇ ਕਿਤੇ ਠੰਡਾ। ਤੁਸੀਂ ਅਟਲਾਂਟਿਕ ਕੋਸਟ ਤੇ ਚਲ ਜਾਓ, ਉੱਥੇ ਬੀਚ ਤਾਂ ਪਾਣੀ ਗਰਮ ਹੋਊਗਾ ਸਾਰਾ ਸਾਲ। ਇੱਥੇ ਆਪਣੇ ਕੈਲੀਫੋਰਨੀਆ ਦੇ ਕਿਸੇ ਵੀ ਬੀਚ ਤੇ ਚਲ ਜਾਓ, ਉੱਥੇ ਪਾਣੀ ਸਾਰਾ ਸਾਲ ਹੀ ਠੰਡਾ ਰਹਿੰਦਾ, ਕਿਉਂਕਿ ਉਹ ਅੰਟਾਰਕਟਿਕ ਜਿਉਂ ਆਪਾਂ ਸਾਊਥ ਨੂੰ ਜਾਂਦੇ ਆ ਉਹ ਗਰਮ ਹੁੰਦਾ ਜਾਂਦਾ। ਨਹੀਂ, ਇਹ ਪੈਟਰਨ ਤੇ ਡਿਪੈਂਡ ਕਰਦਾ ਆ। ਜਿਹੜਾ ਅਟਲਾਂਟਿਕ ਆ ਉਹ ਇਕੁਏਟਰ ਤੋਂ ਪੋਲ ਨੂੰ ਚੱਲਦਾ ਆ। ਅੱਛਾ। ਤਾਂ ਕਰਕੇ ਉੱਥੇ ਹਮੇਸ਼ਾ ਗਰਮ ਪਾਣੀ ਥੱਲਿਓਂ ਤਾਂ ਨੂੰ ਆਉਂਦਾ ਆ। ਉੱਥੇ ਕਦੇ ਵੀ ਪਾਣੀ ਠੰਡਾ ਨਹੀਂ ਮਿਲੂਗਾ ਤੁਹਾਨੂੰ ਸਿਆਲ 'ਚ, ਜਦੋਂ ਮਰਜ਼ੀ ਚਲ ਜਾਓ। ਮਾਇਆਮੀ ਵਾਲੀ ਸਾਈਡ ਤੇ, ਕੈਰੋਲਾਈਨਾ, ਜਾਰਜੀਆ, ਉੱਧਰ ਚਲ ਜਾਓ, ਉੱਧਰ ਬੀਚ ਜਿਹੜੇ ਆ ਉਹ ਹਮੇਸ਼ਾ ਉੱਥੇ ਸਮੁੰਦਰ ਦਾ ਪਾਣੀ ਗਰਮ ਹੁੰਦਾ ਆ। ਇੱਧਰ ਆ ਜਾਓ ਤੇ ਇੱਥੇ ਭਾਵੇਂ ਭਰ ਗਰਮੀ 'ਚ ਚਲ ਜਾਓ, ਤੁਸੀਂ 2 ਮਿੰਟ ਤੋਂ ਵੱਧ ਰਹਿ ਨਹੀਂ ਸਕਦੇ, ਹਾਈਪੋਥਰਮੀਆ ਹੋ ਜਾਊ ਤੁਹਾਨੂੰ। ਜਿਹੜੇ ਸਰਫਿੰਗ ਵੀ ਕਰਨ ਜਾਂਦੇ ਆ, ਉਹ ਵੀ ਆਪਣਾ ਸੂਟ ਵਗੈਰਾ ਪਾ ਕੇ ਜਾਂਦੇ ਆ, ਕਿਉਂਕਿ ਇਹ ਪਾਣੀ ਉੱਪਰੋਂ ਪੋਲ ਤੋਂ ਆ ਰਿਹਾ ਤੇ ਠੰਡਾ ਪਾਣੀ ਥੱਲੇ ਨੂੰ ਲੈ ਕੇ ਆ ਰਿਹਾ। ਇਹਦਾ ਦੂਜਾ ਪਾਸਾ ਜਿਹੜਾ, ਕਿਉਂਕਿ ਸਾਈਕਲ ਆ, ਅੱਧਾ ਪਾਸਾ ਅਮਰੀਕਨ ਵੈਸਟ ਕੋਸਟ ਤੇ ਚੱਲਦਾ, ਦੂਜਾ ਪਾਸਾ ਇਹਦਾ ਜਿਹੜਾ ਫਿਲੀਪੀਨਸ ਵਾਲੀ ਸਾਈਡ ਤੇ ਜਾ ਕੇ ਚੱਲਦਾ। ਸੋ ਉਹ ਘੁੰਮ ਕੇ ਪਾਣੀ ਗਰਮ ਹੋ ਕੇ ਠੰਡਾ ਹੋਣ ਨੂੰ ਜਾਂਦਾ ਹੈ, ਤੇ ਠੰਡਾ ਹੋ ਕੇ ਗਰਮ ਹੋਣ ਨੂੰ ਆਉਂਦਾ ਹੈ। ਸੋ ਇਹ ਨਾਰਮਲ ਜਿਹੜੇ ਪੈਟਰਨਸ ਆ, ਵਾਟਰ ਸਾਈਕਲ ਜਿਹਨਾਂ ਨੂੰ ਕਰੰਟਸ ਕਹਿੰਦੇ, ਓਸ਼ਨ ਕਰੰਟਸ, ਏਅਰ ਕਰੰਟਸ ਜਿਹੜੇ ਆ, ਇਹ ਹਵਾ ਦੇ ਵਿੱਚ ਏਅਰ ਕਰੰਟਸ ਤੇ ਸਮੁੰਦਰ ਦੇ ਵਿੱਚ ਓਸ਼ਨ ਕਰੰਟਸ ਜਿਹੜੇ ਚੱਲਦੇ ਆ, ਇਹ ਸਾਰਾ ਧਰਤੀ ਦਾ ਜਿਹੜਾ ਮੌਸਮ ਹੈ ਕਿ ਨਹੀਂ, ਉਹਨੂੰ ਰੈਗੂਲੇਟ ਕਰਦੇ। ਸੋ ਜਦੋਂ ਤਾਪਮਾਨ ਵੱਧਦਾ ਆ, ਜਿਹੜਾ ਹਵਾ ਜਿੰਨੀ ਗਰਮ ਹੋਣੀ ਸੀ ਉਦੋਂ ਵੱਧ ਗਰਮ ਹੋ ਗਈ,
ਤੇ ਉਹ ਜ਼ਿਆਦਾ ਛੇਤੀ ਆਸੀਲੇਟ ਕਰੂਗੀ ਬੈਕ ਐਂਡ ਫੋਰਥ। ਇਦਾਂ ਜੇ ਪਾਣੀ ਜ਼ਿਆਦਾ ਗਰਮ ਹੋ ਗਿਆ ਤੇ ਉਹ ਵੀ ਉਸ ਹਿਸਾਬ ਨਾਲ ਜ਼ਿਆਦਾ ਗਰਮੈਸ਼ ਦੂਰ ਤੱਕ ਜਾਊਗੀ, ਉੱਥੇ ਠੰਡਕ ਘਟੂਗੀ ਤੇ ਜਿਵੇਂ ਠੰਡਕ ਘਟਦੀ ਆ ਹਵਾ ਦੇ ਵਿੱਚ ਵੀ ਤੇ ਪਾਣੀ ਦੇ ਵਿੱਚ ਵੀ ਤੇ ਬਰਫ਼ ਪਿਘਲਣੀ ਸ਼ੁਰੂ ਹੋਈ ਆ। ਪੋਲਰ ਆਈਸ ਕੈਪਸ ਜਿਨ੍ਹਾਂ ਨੂੰ ਕਹਿੰਦੇ ਆ ਵੀ ਆਪਾਂ ਮੈਲਟ ਹੋ ਰਹੀਆਂ ਆ, ਉਹ ਪਾਣੀ ਆਖਰ ਮੁੜ ਕੇ ਫਿਰ ਸਮੁੰਦਰ 'ਚ ਹੀ ਆਉਣਾ। ਰੀਸੈਂਟਲੀ ਹੁਣ ਆਪਾਂ ਦੇਖਿਆ ਸੀਗਾ ਆਈ ਥਿੰਕ ਅੰਟਾਰਕਟਿਕਾ ਵਾਲੇ ਪਾਸੇ ਇੱਕ ਬਹੁਤ ਹੀ ਵੱਡਾ ਚੰਕ ਗਲੇਸ਼ੀਅਰ ਦਾ ਜਿਹੜਾ ਆ ਉਹ ਟੁੱਟ ਕੇ ਹੁਣ ਗਾਹ ਨੂੰ ਜਿਹੜਾ ਉਹ ਤੁਰਿਆ, ਉਹ ਟੁੱਟ ਕੇ ਤੁਰਿਆ ਤੇ ਉਹਨੇ ਵੱਡਾ ਥੋੜੀ ਹੋਣਾ ਆ, ਉਹਨੇ ਪਿਘਲਣਾ ਹੀ। ਸੋ ਇੰਨੀ ਆਈਸ ਜਿਹੜੀ ਆ ਫਲੋਟ ਕਰਦੀ ਪਈ ਆ ਕਿੰਨੇ ਫੁੱਟ ਪਾਣੀ ਦੀ ਸਤ੍ਹਾ ਤੋਂ ਉੱਤੇ ਆ, ਉਹ ਜਦੋਂ ਪਿਘਲ ਗਿਆ ਉਹਨੇ ਪਾਣੀ 'ਚ ਹੀ ਆ ਜਾਣਾ। ਤੇ ਇਦਾਂ ਹੀ ਜਦੋਂ ਗਲੋਬਲ ਸਕੇਲ ਤੇ ਬਹੁਤ ਜ਼ਿਆਦਾ ਸਮੇਂ ਤੱਕ ਤੇ ਬਹੁਤ ਜ਼ਿਆਦਾ ਸੀ ਲੈਵਲ ਦਾ ਰਾਈਜ਼ ਇਹਦੇ ਕਰਕੇ। ਸੋ ਦੋ ਇਹ ਮੇਨ ਕੰਪੋਨੈਂਟਸ ਹੈਗੇ ਵੀ 에ਅਰ ਟੈਂਪਰੇਚਰ ਵਧਣ, CO2 ਦੀ ਕੰਸੈਂਟ੍ਰੇਸ਼ਨ ਵਧਣ ਕਰਕੇ 에ਅਰ ਟੈਂਪਰੇਚਰ ਵਧਿਆ, ਉਹਦੇ ਕਰਕੇ ਵਾਟਰ ਟੈਂਪਰੇਚਰ ਵੀ ਵਧਿਆ, ਉਹਦੇ ਕਰਕੇ ਪੈਟਰਨਸ ਜਿਹੜੇ ਆ ਉਹ ਵੀ ਸ਼ਿਫਟ ਹੋਏ ਆ, ਉਹਦੇ ਕਰਕੇ ਪੋਲਰ ਆਈਸ ਕੈਪਸ ਜਿਹੜੀਆਂ ਉਹ ਵੀ ਮੈਲਟ ਹੋਈਆਂ ਆ, ਉਹਦੇ ਕਰਕੇ ਸੀ ਵਾਟਰ ਲੈਵਲ ਜਿਹੜਾ ਉਹ ਵੀ ਰਾਈਜ਼ ਹੋਇਆ ਆ, ਉਹਦੇ ਕਰਕੇ ਜਿਹੜੇ ਕੋਸਟਲ ਕਮਿਊਨਿਟੀਜ਼ ਆ ਉੱਥੇ ਫਲੱਡ ਜ਼ਿਆਦਾ ਆਏ ਆ। ਤੇ ਪੈਟਰਨ ਚੇਂਜ ਹੋਣ ਕਰਕੇ ਜਿਹੜੇ ਸੋਕੇ ਆ ਉਹ ਵੀ ਜ਼ਿਆਦਾ ਪ੍ਰੋਮੀਨੈਂਟ ਹੋਏ ਆ ਤੇ ਜਿਹੜੇ ਹਰੀਕੇਨਸ ਆ ਉਹ ਵੀ ਜ਼ਿਆਦਾ ਸਟਰੋਂਗ ਹੋਏ ਆ। ਤੇ ਜਦੋਂ ਮੀਂਹ ਆਉਂਦੇ ਆ ਜਿੱਥੇ ਆਉਂਦੇ ਆ ਉਦੋਂ ਫਲੱਡਿੰਗ ਵੀ ਜਿਹੜੀ ਆ ਉਹਦੇ ਕਰਕੇ ਇਹ ਸਾਰੇ ਜਿਹੜੇ ਸਭ ਕੁਝ ਇੰਟੈਂਸਿਟੀ ਜਿਹੜੀ ਉਹਨਾਂ ਦੀ ਲਗਾਤਾਰ ਇਹਦੇ ਕਰਕੇ ਵੱਧਦੀ ਜਾ ਰਹੀ ਹੈ। ਇਹ ਸਾਰਾ ਡਿਸਰਪਸ਼ਨ, ਮੈਂ ਇੰਟੈਂਸਿਟੀ ਨਹੀਂ ਕਹੂੰਗਾ, ਡਿਸਰਪਸ਼ਨ ਜਿਹੜੀ ਆ ਨਾ ਜਾਂ ਡੀਵੀਏਸ਼ਨ ਜਿਹੜੀ ਨਾਰਮਲ ਤੋਂ ਹੋਈ ਆ, ਇਹਦਾ ਆ ਜਾ ਕੇ ਰੂਟ ਕਾਜ਼ ਜਿਹੜਾ ਆ ਉਹ CO2 ਐਮਿਸ਼ਨਸ ਆ। ਇੱਥੇ ਜਿਹੜੀ ਗ੍ਰੀਨ ਹਾਊਸ ਗੈਸਿਸ ਦੇ ਵਿੱਚ ਇੱਕ CO2 ਤਾਂ ਮੇਨ ਕਲਪ੍ਰਿਟ ਦੇਖੀ ਜਾਂਦੀ, ਇੱਕ ਮੀਥੇਨ ਦੇ ਉੱਤੇ ਵੀ ਬਹੁਤ ਆਖਿਆ ਜਾਂਦਾ ਕਿ ਉਹਦੇ ਕੰਪੈਰੀਟਿਵਲੀ ਉਨੀ ਹੀ ਖਤਰਨਾਕ ਆ ਕਿ ਉਤੋਂ ਵੀ ਵੱਧ ਆ, ਕਿੱਦਾਂ ਉਸ ਨੂੰ ਦੇਖਿਆ ਜਾਂਦਾ ਆ? ਹਾਂਜੀ, ਦੇਖੋ ਮੈਥੇਨ ਵੱਲ ਧਿਆਨ ਲੋਕਾਂ ਦਾ ਬਾਅਦ ਚ ਆਇਆ ਕਿਉਂਕਿ ਮੈਥੇਨ ਜਿਹੜੀ ਆ ਨਾ ਉਹ ਸ਼ਾਰਟ ਲਿਵਡ ਕੰਪਾਊਂਡ ਆ। ਠੀਕ ਹੈ, ਉਹ ਜ਼ਿਆਦਾ ਦੇਰ ਐਟਮੋਸਫੀਅਰ ਚ ਰਹਿੰਦਾ ਨਹੀਂ। ਓਕੇ, ਉਹ ਭਾਵੇਂ ਉਹਦਾ ਗ੍ਰੀਨ ਹਾਊਸ ਗੈਸ ਜਾਂ ਹੀਟ ਟ੍ਰੈਪਿੰਗ ਪੋਟੈਂਸ਼ੀਅਲ ਮੇਰੇ ਖਿਆਲ ਨਾਲ 80 ਗੁਣਾ ਵੱਧ ਮੰਨਿਆ ਜਾਂਦਾ CO2 ਤੋਂ, ਪਰ ਉਹ ਸ਼ਾਰਟ ਲਿਵਡ ਕੰਪਾਊਂਡ ਆ, ਥੋੜਾ ਚਿਰ ਰਹਿੰਦੀ ਆ, ਉਹਦੀ ਵੀ ਮੁੜ ਕੇ ਕਨਵਰਜਨ ਕਾਰਬਨ ਡਾਈਆਕਸਾਈਡ ਚ ਹੋ ਜਾਂਦੀ ਹੈ। ਅੱਛਾ, ਉਹ ਵੀ ਬਾਅਦ ਚ ਉਹੀ ਬਣ ਜਾਂਦੀ ਹੈ। ਸੋ CH4 ਆ ਉਹ ਮੈਥੇਨ, ਤੇ ਉੱਪਰਲੀ ਹਵਾ ਦੇ ਵਿੱਚ ਉਹਦੀ ਰਿਐਕਸ਼ਨ ਹੋ ਕੇ ਸੂਰਜ ਦੀ ਐਨਰਜੀ ਦੇ ਨਾਲ ਉਹ ਵੀ ਆਕਸੀਜਨ ਨਾਲ ਰਲ ਕੇ ਹਾਈਡਰੋਜਨ ਜਿਹੜੀ ਆ ਉਹ ਰਿਪਲੇਸ ਹੋ ਕੇ ਆਕਸੀਜਨ ਨਾਲ ਤੇ ਕਾਰਬਨ ਡਾਈਆਕਸਾਈਡ ਚ ਕਨਵਰਟ ਹੋ ਜਾਂਦੀ ਹੈ। ਸੋ ਆ ਜਾ ਕੇ ਗੱਲ ਫਿਰ CO2 ਤੇ ਆ ਰਹੀ ਆ। ਸੋ ਜਿੰਨੀ ਦੇਰ ਤੱਕ ਇਹ ਜਿਹੜੀ CO2 ਦਾ ਐਮਿਸ਼ਨ ਤੇ ਜਾਂ ਇਹਦੀ ਜਿਹੜੀ ਸਿਕੁਐਸਟ੍ਰੇਸ਼ਨ ਹੈ, ਜਿਹਨੂੰ ਆਪਾਂ ਕਾਰਬਨ ਸਿਕੁਐਸਟ੍ਰੇਸ਼ਨ ਕਹਿ ਦਿੰਦੇ ਆ, ਇਹ ਸਾਰਾ ਉੱਥੇ ਗੱਲ ਆਉਣੀ ਆ ਤਾਂ ਹੀ ਲਾਈਫ ਜਿਹੜੀ ਆ ਇਹ ਸਸਟੇਨ ਕਰਨੀ ਆ, ਨਹੀਂ ਤੇ ਜੀਵਨ ਔਖਾ ਹੁੰਦਾ ਜਾਣਾ। ਸੋ ਉਸੇ ਔਖ ਤੋਂ ਬਚਣ ਵਾਸਤੇ ਹੁਣ ਸਾਰੇ ਸਿਰ ਜੋੜ ਰਹੇ ਆ ਕਿ ਕਿੱਦਾਂ ਇਹਨੂੰ ਰੋਕ ਲਾਈਏ ਜਾਂ ਕਿੱਦਾਂ ਇਹਨੂੰ ਰਿਵਰਸ ਕਰੀਏ। ਸੋ ਬਹੁਤ ਸਾਰੇ ਮਤੇ ਵੀ ਲਿਆਂਦੇ ਜਾਂਦੇ ਆ, ਆਪਾਂ ਇਦਾਂ ਕਰਾਂਗੇ, ਆਪਾਂ ਕਾਰਬਨ ਨਿਊਟਰਲ ਹੋਣਾ ਆ। ਅਕਸਰ ਜਿਹੜਾ ਸਭ ਤੋਂ ਜ਼ਿਆਦਾ ਆਈ ਥਿੰਕ ਕਾਰਬਨ ਨਿਊਟਰਲ ਵੱਲ ਨੂੰ ਜਿਹੜਾ ਉਹ ਹੁੰਦਾ ਵੀ ਜਿੰਨੀ ਆਪਾਂ ਛੱਡ ਰਹੇ ਹਾਂ ਉਨੀ ਆਪਾਂ ਵਾਪਸ ਪੁੱਲ ਜਿਹੜੀ ਉਹ ਕਰ ਲਈਏ। ਸੋ ਉਸ ਨੂੰ ਲੈ ਕੇ ਇਦਾਂ ਦੇ ਡਰਾਫਟ ਰੈਜ਼ੋਲੂਸ਼ਨਸ ਹੁੰਦੇ ਆ, ਸਾਈਨ ਕੀਤੇ ਦੇ ਉੱਤੇ ਸਾਈਨ ਵਾਪਸ ਵੀ ਲੈ ਲਏ ਜਾਂਦੇ ਆ। ਕਈ ਵਾਰੀ ਜਿਹੜੇ ਲਿਖੇ ਜਾਂਦੇ ਯੂ ਟਰਨ ਵੱਜ ਜਾਂਦੇ ਆ, ਹਾਂ ਯੂ ਟਰਨ ਵੱਜ ਜਾਂਦੇ। ਕਈ ਵਾਰੀ ਕੋਈ ਮਤਾ ਹੀ ਜਿਹੜਾ ਉਹ ਪਾਸ ਨਹੀਂ ਹੁੰਦਾ। ਸੋ ਜਿਹੜੀ ਸਹਿਮਤੀ ਨਹੀਂ ਬਣਦੀ। ਸੋ ਕਾਨਫਰੰਸ ਆਫ ਪਾਰਟੀਜ਼ ਜਿਹੜੀ ਇਹ COP ਆ ਹੁਣ ਦੁਬਈ ਦੇ ਵਿੱਚ ਵੀ ਜਿਹੜੀ ਇਹ ਚੱਲ ਰਹੀ ਆ, ਇੱਦਾਂ UAE ਦੇ ਵਿੱਚ ਇਹ ਸਾਰਾ ਕੁਛ ਜਿਹੜਾ ਉਹ ਹੋ ਰਿਹਾ ਆ। ਸੋ ਇੱਥੋਂ ਕੀ ਲੱਗਦਾ ਆ ਦੁਨੀਆ ਨੂੰ ਆਸਾਂ ਉਮੀਦਾਂ ਕਿੱਦਾਂ ਆ? ਐਕਟਿਵਿਸਟ ਤਾਂ ਚਲੋ ਦੇਖੋ ਰੌਲਾ ਪਾ ਰਹੇ ਆ। ਆਪਾਂ ਰੀਸੈਂਟਲੀ ਇਹ ਵੀ ਡਾਕਟਰ ਰਿਆੜ ਦੇਖ ਰਹੇ ਹਾਂ ਵੀ ਆਪਣੇ ਆਪ ਨੂੰ ਗਲੂ ਕਰਕੇ ਕੋਈ ਸੜਕਾਂ ਤੇ ਬੰਨ ਰਿਹਾ ਆ, ਕੋਈ ਟ੍ਰੈਫਿਕ ਦੇ ਵਿੱਚ ਮੋਹਰੇ ਵੀ ਆ ਰਿਹਾ ਆ। ਲੋਕਾਂ ਦਾ ਹਰ ਇੱਕ ਦਾ ਆਪੋ ਆਪਣਾ ਨਜ਼ਰੀਆ ਆ। ਇਹਦੇ ਤੇ ਐਕਸ਼ਨ ਦੀ ਡਿਮਾਂਡ ਆ, ਮੰਗ ਹੈਗੀ ਆ ਕਿ COP ਵਰਗੀਆਂ ਜਿਹੜੀਆਂ ਸਮਿਟਸ ਆ ਇਹ ਆਪਾਂ ਨੂੰ ਉਸ ਪਾਸੇ ਵੱਲ ਨੂੰ ਸਹੀ ਦਿਸ਼ਾ ਵੱਲ ਨੂੰ ਤੋਰਦੀਆਂ। ਦੇਖੋ ਜੀ, ਜਦੋਂ ਵੀ ਕੋਈ ਪ੍ਰੋਬਲਮ ਹੋਵੇ ਨਾ, ਉਹਦਾ ਸੋਲੂਸ਼ਨ ਲੱਭਣ ਵਾਸਤੇ ਸਭ ਤੋਂ ਪਹਿਲਾਂ ਇਹ ਐਕਨੋਲੇਜ ਕਰਨਾ ਜ਼ਰੂਰੀ ਹੈ ਕਿ ਪ੍ਰੋਬਲਮ ਹੈਗੀ। ਹੁਣ ਇਹ ਜਿਹੜੇ ਸਮਿਟ ਹੋ ਰਹੇ ਆ, ਇੱਥੇ ਘੱਟੋ ਘੱਟ ਇੰਨੀ ਆਸ ਦੀ ਕਿਰਨ ਜ਼ਰੂਰ ਹੈਗੀ ਆ ਬਈ ਪਾਵਰਸ ਦੈਟ ਬੀ ਜਿਹੜੀਆਂ ਵੱਡੀਆਂ ਤਾਕਤਾਂ ਨੇ ਉਹ ਇਹ ਰੈਕਗਨਾਈਜ਼ ਕਰ ਰਹੀਆਂ ਨੇ ਕਿ ਇਹ ਪ੍ਰੋਬਲਮ ਹੈਗੀ ਆ। ਉਹ ਹੁਣ ਕਿਉਂ ਹੋਈ ਆ ਜਾਂ ਉਹਦਾ ਹੱਲ ਕੀ ਆ ਜਾਂ ਉਹਦੇ ਵਿੱਚ ਕੰਟਰੀਬਿਊਸ਼ਨ ਕਿਹਦੀ ਜ਼ਿਆਦਾ ਕਿਹਦੀ ਥੋੜੀ ਆ, ਉੱਤੇ ਤੇ ਤਕਰਾਰ ਜਿਹੜਾ ਉਹ ਰਹਿਣਾ, ਉਹ ਵਿਵਾਦ ਰਹਿਣਾ ਹੀ ਆ। ਪਰ ਚਲੋ ਵਿਵਾਦ ਗੱਲਬਾਤ ਨਾਲ ਹੱਲ ਹੋ ਜਾਂਦੇ ਆ, ਸਹੀ ਪੂਰੇ ਨਾ ਹੋਣ, ਥੋੜੇ ਹੋ ਜਾਂਦੇ ਆ। ਤੇ ਇਹ ਪ੍ਰੋਬਲਮ ਇਦਾਂ ਦੀ ਆ, ਇਹ ਪੂਰੀ ਨਹੀਂ ਸੋਲਵ ਹੋਣੀ ਕਦੇ ਵੀ। ਸਿਰਫ ਇਹ ਆ ਵੀ ਇਹ ਵੱਡੀ ਨਾ ਹੋਵੇ, ਜੇ ਘਟਣੀ ਨਹੀਂ ਤੇ ਵੱਡੀ ਨਾ ਹੋਵੇ।
ਤੇ ਜੇ ਘਟਣੀ ਆ ਤੇ ਜੇ ਪੂਰੀ ਵੀ ਨਹੀਂ ਘਟਣੀ ਤੇ ਥੋੜੀ ਘਟ ਜੇ। ਠੀਕ ਆ, ਕੁਝ ਜਿਹਨੂੰ ਕਹਿੰਦੇ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਵੀ ਇਹ ਬਿਲਕੁਲ ਤੇ ਜੇ ਮੰਨ ਲਓ 50 ਕੰਟਰੀਜ਼ ਰਲ ਕੇ ਕੋਈ ਕੰਸੈਂਸਸ ਬਣਾਉਣ ਦੀ ਕੋਸ਼ਿਸ਼ ਕਰਦੇ ਆ, ਉਹ ਚੋਂ 45 ਕਰ ਲੈਂਦੇ, 5 ਜੇ ਮੁੱਕਰ ਵੀ ਜਾਂਦੇ ਆ ਤੇ ਜਿਹੜੇ 45 ਆ ਉਹਨਾਂ ਨਾਲ ਕੁਛ ਨਾ ਕੁਛ ਤੇ ਅਸਰ ਫਾਇਦਾ ਪਊਗਾ ਹੀ। ਹੋਊਗਾ। ਸੋ ਇਹ ਜਿਹੜੀਆਂ ਇਹ ਸਾਰੇ ਰੈਜ਼ੋਲੂਸ਼ਨਸ ਆ, ਕਿਤੇ ਨੈਟ ਨਿਊਟਰੈਲਿਟੀ ਦੀ ਗੱਲ ਆਉਂਦੀ ਆ, ਕਿਤੇ ਐਨਰਜੀ ਕੰਜ਼ਰਵੇਸ਼ਨ ਦੀ ਗੱਲ ਆਉਂਦੀ ਆ, ਪਾਪੂਲੇਸ਼ਨ ਕੰਟਰੋਲ ਬਾਰੇ ਅਜੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ, ਆ ਜਾ ਕੇ ਉੱਥੇ ਵੀ ਗੱਲ ਆਉਣੀ ਹੈ ਕਿਉਂਕਿ ਗੱਲ ਸਸਟੇਨੇਬਿਲਿਟੀ ਦੀ। ਰਿਸੋਰਸਿਸ ਲਿਮਿਟਡ ਆ। ਸਾਰਿਆਂ ਨੂੰ ਇਹ ਚੀਜ਼ ਸਮਝਣ ਦੀ ਲੋੜ ਹੈ ਕਿ ਰਿਸੋਰਸਿਸ ਜਿਹੜੇ ਆ ਉਹਨਾਂ ਦੀ ਡੈਫੀਨਿਟ ਵੈਲਿਊ ਹੈ, ਉਹ ਇਨਫਾਈਨਾਈਟ ਨਹੀਂ ਹੈਗੇ, ਮੁੱਕ ਹੀ ਜਾਣੇ ਆ। ਸੋ ਧਰਤੀ ਐਜ਼ ਏ ਗਲੋਬ, ਐਜ਼ ਏ ਬਾਇਓਸਫੀਅਰ, ਇਹਦੀ ਇੱਕ ਅਪਰ ਮੋਸਟ ਲਿਮਿਟ ਆ। ਸਾਨੂੰ ਟੈਸਟ ਨਾ ਕਰੀਏ ਵੀ ਉਹ ਲਿਮਿਟ ਕਿੱਥੇ, ਉੱਥੇ ਤੱਕ ਨਾ ਹੀ ਜਾਈਏ ਤਾਂ ਚੰਗੀ ਗੱਲ ਆ। ਕੰਪਿਊਟਰ ਸਿਮੂਲੇਸ਼ਨ ਤੇ ਤਾਂ ਜਾਇਜ਼ ਆ, ਪਰ ਉਦਾਂ ਨਹੀਂ। ਹਾਂਜੀ, ਰੀਅਲ ਲਾਈਫ ਦੇ ਵਿੱਚ ਜਿੰਨਾ ਪਾਣੀ ਆ ਉਹ ਫਾਈਨਾਈਟ ਆ, ਜਿੰਨੇ ਜੀਵ ਆ, ਜਿੰਨੀਆਂ ਲਿਵਿੰਗ ਫਾਰਮਸ ਆ, ਸਾਰੀਆਂ 'ਚ ਪਾਣੀ ਆ। ਸੋ ਜੇ ਧਰਤੀ ਦਾ ਪਾਣੀ ਤੁਸੀਂ ਇਹ ਕਹੋ ਵੀ ਬੋਤਲਾਂ 'ਚ ਪਾ ਕੇ ਇਕੱਠਾ ਕਰ ਲਓ, ਮੰਨ ਲਓ ਇੱਕ ਬੋਤਲ 'ਚ 1 ਲੀਟਰ ਪਾਣੀ ਆ, ਇੱਕ ਬੰਦੇ 'ਚ 1 ਲੀਟਰ ਹਾਈਪੋਥੈਟਿਕਲੀ, ਇੱਕ ਗਾਂ ਦੇ ਵਿੱਚ ਇੰਨਾ ਜਾਂ ਇੰਨਾ, ਸੋ ਜਿਵੇਂ ਉਹਨਾਂ ਦੀ ਗਿਣਤੀ ਵਧਣੀ ਆ ਉਹਨਾਂ ਪਾਣੀ ਉੱਥੇ ਲੌਕ ਹੋਈ ਜਾਣਾ। ਉਹ ਪਾਣੀ ਸਿਸਟਮ 'ਚੋਂ ਤਾਂ ਨਿਕਲ ਗਿਆ ਨਾ, ਤੇ ਉਹਨਾਂ ਨੂੰ ਸਸਟੇਨ ਕਰਨ ਵਾਸਤੇ, ਸਰਵਾਈਵ ਕਰਨ ਵਾਸਤੇ ਵੀ ਉਸੇ ਪਾਣੀ ਦੀ ਲੋੜ ਆ, ਤੇ ਉਹਨਾਂ ਨੂੰ ਜੋ ਫੂਡ ਮਿਲਣਾ ਆ, ਜੋ ਫੂਡ ਉਹਨਾਂ ਨੂੰ ਚਾਹੀਦਾ ਉਹਨੂੰ ਗਰੋ ਕਰਨ ਵਾਸਤੇ ਵੀ ਉਹਦੀ ਲੋੜ ਆ, ਕਿਉਂਕਿ ਪਲਾਂਟਸ ਵੀ ਪਾਣੀ ਆ। ਸੋ ਹੋਰ ਕੁਛ ਹੋਵੇ ਨਾ ਹੋਵੇ, ਜੇ ਨੰਬਰ ਆਫ ਲਿਵਿੰਗ ਆਰਗੇਨਿਜ਼ਮਸ ਜਿਹੜਾ ਕਿ ਧਰਤੀ ਦੇ ਉੱਤੇ ਸਪੋਰਟ ਕੀਤਾ ਜਾ ਸਕਦਾ ਆ, ਉਹ ਵੀ ਫਾਈਨਾਈਟ ਆ, ਪਰ ਉਹਦੇ ਤੱਕ ਨਹੀਂ ਅਜੇ ਤੱਕ ਕੋਈ ਆ ਰਿਹਾ। ਸਿਰਫ ਐਨਰਜੀ ਕੰਜ਼ਰਵੇਸ਼ਨ ਜਾਂ ਕਾਰਬਨ ਨਿਊਟਰੈਲਿਟੀ ਤੇ ਆ ਰਹੇ ਆ, ਕਿਉਂਕਿ ਚਲੋ ਬਿਜ਼ਨਸ ਮਾਡਲ ਜਾਂ ਇਕਨੋਮਿਕ ਮਾਡਲਸ ਜਿਹੜੇ ਆ ਉਹ ਕੰਜ਼ੰਪਸ਼ਨ ਬੇਸਡ ਆ, ਜਾਂ ਗਰੋਥ ਜਿਹੜਾ ਆ ਉਹ ਕੰਜ਼ੰਪਸ਼ਨ ਬੇਸਡ ਆ। ਚਲੋ ਆਪਾਂ ਉਹਦੇ ਤੇ ਕਿਤੇ ਬਾਅਦ 'ਚ ਡਿਸਕਸ਼ਨ ਕਰਾਂਗੇ, ਪਰ ਅਜੇ ਗੱਲ ਇੱਥੇ ਆ ਕਿ ਰਿਸੋਰਸਿਸ ਜਿਹੜੇ ਆ ਉਹਦੀ ਐਕਸਪਲੋਇਟੇਸ਼ਨ ਹੋ ਰਹੀ ਆ, ਤੇ ਉਹਨੂੰ ਕੰਜ਼ਰਵ ਕਰਨ ਵਾਸਤੇ ਜਾਂ ਐਨਰਜੀ ਯੂਜ਼ ਨੂੰ ਥੋੜਾ ਜਿਹਾ ਰੈਸ਼ਨਲਾਈਜ਼ ਕਰਨ ਵਾਸਤੇ ਵੀ ਸਾਰੀ ਐਨਰਜੀ ਜਿਹੜੀ ਆ ਉਹ ਵੱਡੀਆਂ ਤਾਕਤਾਂ ਡਿਵੈਲਪਡ ਕੰਟਰੀਜ਼ ਹੀ ਨਾ ਯੂਜ਼ ਕਰੀ ਜਾਣ, ਕਿਉਂਕਿ ਜਿਹੜੀਆਂ ਡਿਵੈਲਪਿੰਗ ਕੰਟਰੀਜ਼ ਆ ਉੱਥੇ ਵੀ ਤਾਂ ਲਾਈਫ ਸਟਾਈਲ ਇੰਪਰੂਵਮੈਂਟ ਐਨਰਜੀ ਦੇ ਨਾਲ ਹੀ ਹੋਣੀ ਹੈ। ਇਕੋ ਜਸਟਿਸ ਇੱਥੋਂ ਹੀ ਨਿਕਲਿਆ ਚੀਜ਼ ਕੁਛ ਹੱਦ ਤੱਕ, ਕਿ ਐਨਰਜੀ ਜਿਹੜੀ ਆ ਉਹ ਸਾਰਿਆਂ ਵਾਸਤੇ ਬਰਾਬਰ ਵੰਡਵੀਂ ਹੋਵੇ, ਕਿਉਂਕਿ ਕੁਦਰਤੀ ਵਸੀਲੇ ਆ। ਠੀਕ ਆ, ਕੁਦਰਤ ਨੇ ਤੇ ਮਨੁੱਖਤਾ ਨੂੰ ਸਾਰਿਆਂ ਨੂੰ ਬਰਾਬਰ ਕਰਕੇ ਹੀ ਦਿੱਤੇ ਆ ਨਾ, ਵੰਡੀਆਂ ਤੇ ਇਹੀ ਪਾਲੀਆਂ, ਅਸੀਂ ਪਾਈਆਂ ਆ। ਕਿੰਨੇ ਕੌਣ ਕਿੰਨਾ ਵਰਤ ਰਿਹਾ ਆ, ਕਿਵੇਂ ਵਰਤ ਰਿਹਾ, ਉਹ ਤਾਂ ਭਾਵੇਂ ਪਾਣੀ ਦਾ ਦੇਖ ਲਓ, ਉਹਦੀਆਂ ਵੰਡੀਆਂ ਆ, ਕੋਲੇ ਦੀਆਂ ਆ, ਐਨਰਜੀ ਦੀਆਂ ਆ, ਬਿਜਲੀ ਦੀਆਂ, ਜਿੱਥੇ ਹੈਗੀ ਆ ਉੱਥੇ ਵਰਤੀ ਜਾਂਦੇ ਆ, ਜਿੱਥੇ ਨਹੀਂ ਹੈਗੀ ਉੱਥੇ ਬਿਨਾਂ ਬਿਜਲੀ ਤੋਂ ਸਾਰਦੇ ਆ। ਉੱਥੇ ਫਿਊਲਸ ਉਹੋ ਜਿਹੇ ਯੂਜ਼ ਕਰਦੇ ਆ ਫਿਰ ਜਿਹੜੇ ਪੋਲਿਊਸ਼ਨ ਕ੍ਰੀਏਟ ਕਰਦੇ ਆ। ਸੋ ਆ ਜਾ ਕੇ ਗੱਲ ਉੱਥੇ ਆ ਜਾਂਦੀ ਆ, ਪੈਂਦੇ 100 ਸਰਾਣੇ 100 ਲੱਖ ਵਿਚਕਾਏ ਹੋਣਾ। ਬਈ ਜੇ ਡਿਵੈਲਪਡ ਕੰਟਰੀਜ਼ ਜ਼ਿਆਦਾ ਕਲੀਨ ਐਨਰਜੀ ਯੂਜ਼ ਕਰਦੇ ਆ, ਜਾਂ ਐਨਰਜੀ ਇਲੈਕਟ੍ਰਿਸਿਟੀ ਇੱਥੇ ਜ਼ਿਆਦਾ ਆ, ਤੇ ਜਿਹੜੀਆਂ ਡਿਵੈਲਪਿੰਗ ਜਾਂ ਅੰਡਰ ਡਿਵੈਲਪਡ ਕੰਟਰੀਜ਼ ਆ ਉੱਥੇ ਜੇ ਉੱਦਾਂ ਦੀਆਂ ਕਲੀਨ ਸੋਰਸਿਸ ਨਹੀਂ ਹੈਗੇ, ਉਹਨਾਂ ਉਹ ਡਰਟੀ ਫਿਊਲਸ ਯੂਜ਼ ਕਰਕੇ ਹਵਾ ਨੂੰ ਗੰਦਾ ਕਰੀ ਜਾਂਦੇ। ਗੰਦਾ ਤਾਂ ਦੋਨੇ ਪਾਸਿਓਂ ਹੋ ਰਿਹਾ, ਦੋਨੋਂ ਪਾਸੋਂ ਹੀ ਜਿਹੜਾ ਹੋ ਰਿਹਾ ਹੈਗਾ। ਸੋ ਬਿਲਕੁਲ ਇਹ ਕਾਫੀ ਰੋਚਕ ਵਿਸ਼ਾ ਆ, ਇਸ ਨੂੰ ਆਪਣਾ ਨੂੰ ਜਾਣਨਾ, ਇਸ ਨੂੰ ਸਮਝਣਾ ਜ਼ਰੂਰੀ ਆ। ਤੇ ਡਾਕਟਰ ਰਿਆੜ ਜਿਹੜੇ ਆ ਉਹ ਇੱਦਾਂ ਆਪਾਂ ਨੂੰ ਇਹ ਸਮਝਾਉਂਦੇ ਆ, ਦੱਸਦੇ ਆ ਵੀ ਹੋਪਫੁਲੀ ਆਪਾਂ ਇਸ ਦੇ ਵਿੱਚ ਆਪਣੇ ਆਪ ਪੱਧਰ ਦੇ ਉੱਤੇ ਵੀ ਸੁਧਾਰ ਜਿਹੜਾ ਉਹ ਕਰ ਸਕੀਏ। ਤੁਸੀਂ ਅਲਟਰਨੇਟ ਫਿਊਲਸ ਦੀ ਗੱਲ ਕੀਤੀ ਸੀਗੀ, ਇਸ ਵਾਰ ਵੀ ਇਹੀ ਰੌਲਾ ਆ ਵੀ ਜਿਹੜਾ ਵਾਈਡ ਸਪਰੈਡ ਫੇਜ਼ ਆਊਟ ਕਰਨ ਤੋਂ ਇਨਕਾਰੀ ਆ ਸਾਰੇ ਜਾਣੇ ਫੋਸਿਲ ਫਿਊਲਸ ਨੂੰ। ਬਿਲਕੁਲ ਵੀ ਨਹੀਂ ਛੱਡਿਆ ਜਾ ਸਕਦਾ, ਥੋੜਾ ਛੱਡ ਕੇ ਪਿੱਛੇ ਨੂੰ ਹਟਿਆ ਜਾ ਸਕਦਾ। ਸੋ ਇਹਦੇ ਅਲਟਰਨੇਟਸ ਕੀ ਆ, ਕਿੱਦਾਂ ਦੀ ਐਨਰਜੀ, ਜਿੱਦਾਂ ਹੁਣ ਤੁਸੀਂ ਐਨਰਜੀ ਕੰਜ਼ਰਵੇਸ਼ਨ ਜਾਂ ਉਸ ਦੀ ਗੱਲ ਕਰ ਰਹੇ ਸੀਗੇ, ਵੀ ਫਿਰ ਕੀ ਆ ਤੇਲ ਕੋਲ ਤੋਂ ਇਲਾਵਾ ਫਿਰ ਆਪਾਂ ਕਿਹੜੇ ਪਾਸੇ ਵੱਲ ਨੂੰ ਆਪਾਂ ਵੱਧ ਰਹੇ? ਦੇਖੋ, ਜਦੋਂ ਵੀ ਏਡੀ ਵੱਡੇ ਲੈਵਲ ਤੇ ਕੋਈ ਸਮੱਸਿਆ ਬਣਦੀ ਆ ਕਿ ਨਹੀਂ, ਉਹਦਾ ਇੱਕ ਹੱਲ ਨਹੀਂ ਹੁੰਦਾ, ਮਲਟੀਪਲ, ਉਹਦੇ ਕਈ ਹੱਲ ਹੋਣੇ ਆ ਤੇ ਥੋੜੇ ਹੋਣੇ ਆ। ਸੰਪੂਰਨ ਹੱਲ ਕਿਸੇ ਅਪਰੋਚ ਚੋਂ ਨਹੀਂ ਮਿਲਣਾ। ਜਿੱਦਾਂ ਇਕੁਏਸ਼ਨ ਬੈਲੈਂਸ ਕਰਨ ਵਾਸਤੇ ਦੋ ਤਰੀਕੇ, ਮਤਲਬ ਦੋਵਾਂ ਪਾਸਿਆਂ ਨੂੰ ਵੇਖਣਾ ਜ਼ਰੂਰੀ ਹੈ ਨਾ, ਵੀ ਇਕੁਐਲਿਟੀ ਦੇ ਇੱਧਰ ਕੀ ਆ ਤੇ ਉੱਧਰ ਕੀ ਆ। ਸੋ ਅਸੀਂ ਇਸ ਇਕੁਏਸ਼ਨ ਨੂੰ ਜੇ ਡੈਂਟ ਪਾਉਣਾ ਆ, ਜੇ 'ਚ ਥੋੜਾ ਜਿਹਾ ਬਦਲਾਅ ਲਿਆਉਣਾ ਆ, ਤੇ ਸਾਨੂੰ ਐਨਰਜੀ ਸੋਰਸਿਸ ਦੇ ਨਾਲ ਐਨਰਜੀ ਕੰਜ਼ੰਪਸ਼ਨ ਦੇ ਪੈਟਰਨਸ ਜਿਹੜੇ ਆ ਉਹ ਵੀ ਵੇਖਣੇ ਪੈਣੇ ਆ। ਓਕੇ, ਕਿ ਪਹਿਲੀ ਗੱਲ ਵੀ ਅਸੀਂ ਐਨਰਜੀ ਕੰਜ਼ੰਪਸ਼ਨ ਘਟਾਈਏ ਕਿੱਦਾਂ, ਤਾਂ ਕਿ ਸਾਨੂੰ ਫਿਊਲਸ ਦੀ ਲੋੜ ਘੱਟ ਪਵੇ। ਠੀਕ ਹੈ, ਐ ਨਹੀਂ ਕਿ ਲੋੜ ਖਤਮ ਹੋ ਜੇ, ਲੋੜ ਘੱਟ ਪਵੇ। ਉਹ ਇੱਕ ਵੱਖਰਾ ਟੌਪਿਕ ਆ। ਵੀ ਤੁਸੀਂ ਇੰਡੀਵਿਜੂਅਲ ਲੈਵਲ ਤੇ, ਸੋਸਾਈਟਲ ਲੈਵਲ ਤੇ, ਪੋਲੀਟੀਕਲ ਲੈਵਲ ਤੇ, ਜਾਂ ਪੋਲੀਟੀਕਲ ਬਾਉਂਡਰੀਜ਼ ਐਂਡ ਜੀਓਗ੍ਰਾਫਿਕ ਲੈਵਲ ਤੇ ਆਣ ਕੇ
ਆਪਣੀ ਐਨਰਜੀ ਕੰਜ਼ੰਪਸ਼ਨ ਕਿੱਦਾਂ ਘਟਾਉਂਦੇ ਜੇ, ਤੁਸੀਂ ਘਰਾਂ ਦੇ ਵਿੱਚ ਕਿੰਨੀ ਇਲੈਕਟ੍ਰੀਸਿਟੀ ਯੂਜ਼ ਕਰਦੇ ਜੇ, ਫਿਊਲ ਕਿਹੜਾ ਯੂਜ਼ ਕਰਦੇ ਜੇ, ਟਰਾਂਸਪੋਰਟ ਤੁਹਾਡੀ ਕਾਸਟ ਕਿੰਨੀ ਆ, ਕਿੱਦਾਂ ਦਾ ਫਿਊਲ ਯੂਜ਼ ਕਰਕੇ ਤੁਸੀਂ ਟਰਾਂਸਪੋਰਟ ਕਰਦੇ ਜੇ, ਕਿੰਨਾ ਮਟੀਰੀਅਲ ਤੁਸੀਂ ਕੰਜ਼ਿਊਮ ਕਰਦੇ ਜੇ, ਉਹ ਸਾਰੀਆਂ ਚੀਜ਼ਾਂ ਐਨਰਜੀ ਕੰਜ਼ੰਪਸ਼ਨ ਵਾਲੀ ਸਾਈਡ ਦੀਆਂ। ਠੀਕ ਹੈ। ਦੂਜੇ ਪਾਸੇ ਆ ਜਾਂਦੇ ਫਿਰ ਤੁਹਾਡੇ ਐਨਰਜੀ ਦੇ ਸੋਰਸਿਸ ਜਿਹੜੇ ਆ, ਵੀ ਤੁਸੀਂ ਫਿਊਲ ਕਿੱਥੋਂ ਲਿਆਉਂਦੇ ਜੇ, ਕਿਹੜਾ ਫਿਊਲ ਯੂਜ਼ ਕਰਦੇ ਜੇ, ਉਹ ਫਿਊਲ ਦਾ ਪੋਲਿਊਸ਼ਨ ਨੂੰ ਕੰਟਰੀਬਿਊਸ਼ਨ ਜਾਂ CO2 ਉਹਦਾ ਰੈਜ਼ੀਡਿਊ ਕਿੰਨਾ ਹੈ। ਹੁਣ ਨਿਊਕਲੀਅਰ ਆ, ਉਹਦਾ ਕਾਰਬਨ ਨਿਊਟਰੈਲਿਟੀ 'ਤੇ ਜਾਂ ਕਾਰਬਨ ਐਮਿਸ਼ਨਸ 'ਤੇ ਕੋਈ ਅਸਰ ਨਹੀਂ ਹੈਗਾ, ਪਰ ਉਹਦੇ ਆਪਣੀਆਂ ਪ੍ਰੋਬਲਮਸ ਨੇ। ਅਤੇ ਕਾਰਬਨ ਬੇਸਡ ਫਿਊਲ ਆ, ਉਹ ਜੇ ਤੁਸੀਂ ਕੋਲ ਐਂਡ ਪੈਟਰੋਲੀਅਮ ਜੇ ਯੂਜ਼ ਕਰਦੇ ਜੇ, ਕਿੱਦਾਂ ਯੂਜ਼ ਕਰੋ ਕਿ ਘੱਟੋ ਘੱਟ ਏਅਰ ਕੁਆਲਿਟੀ 'ਤੇ ਅਸਰ ਉਹਦਾ ਖਤਮ ਤਾਂ ਨਹੀਂ ਹੋਣਾ, ਪਰ ਘੱਟ ਜਾਵੇ। ਪੋਲਿਊਸ਼ਨ ਕੰਟਰੋਲ ਡਿਵਾਈਸਿਸ ਲਾਓ, ਛੋਟੀਆਂ ਵੱਡੀਆਂ ਮਸ਼ੀਨਾਂ ਦੇ ਵਿੱਚ, ਜਿੱਦਾਂ ਮੰਨ ਲਓ ਥਰਮਲ ਪਲਾਂਟ ਆ ਕੋਈ, ਉੱਥੇ ਐਸ਼ ਟਰੈਪ ਕਰਨ ਵਾਸਤੇ ਜਿਹੜੇ ਸਾਈਕਲੋਨ ਵਗੈਰਾ ਲੱਗਦੇ ਆ, ਕਿ ਹਵਾ ਦੇ ਵਿੱਚ ਸਸਪੈਂਡਡ ਪਾਰਟੀਕੂਲੇਟ ਮੈਟਰ ਜਿਹੜਾ ਆ ਉਹ ਘੱਟ ਜਾਵੇ ਜਾਂ ਨਾ ਜਾਵੇ। ਹੁਣ ਜਿਹਨੂੰ ਕਾਰਬਨ ਕੈਪਚਰ ਦੀ ਟੈਕਨੀਕ ਦੀ ਗੱਲ ਕਰਦੇ ਆ, ਕਿ ਜਿੱਥੇ ਇਹੋ ਜਿਹੇ ਵੱਡੇ ਸੋਰਸ ਨੇ, ਉੱਥੇ ਇੱਕ ਨਾਲ ਮਸ਼ੀਨ ਲਾ ਦਿੱਤੀ ਜਾਵੇ ਕਿ ਜਿਹੜੀ ਉਹ 'ਚੋਂ ਕਾਰਬਨ ਡਾਈਆਕਸਾਈਡ ਨਿਕਲ ਰਹੀ ਆ, ਉਹਨੂੰ ਉਸੇ ਵੇਲੇ ਕੈਪਚਰ ਕਰਕੇ ਟੈਂਕਾਂ ਦੇ ਵਿੱਚ ਜਾਂ ਅੰਡਰਗਰਾਊਂਡ ਜਾਂ ਕੰਕਰੀਟ ਦੇ ਵਿੱਚ ਜਾਂ ਸਮੁੰਦਰ ਦੇ ਵਿੱਚ ਕਿਤੇ ਵੀ ਉਹਨੂੰ ਸਟੋਰ ਕਰ ਲਿਆ ਜਾਵੇ। ਦੂਜੇ ਪਾਸੇ ਇਹ ਆ ਗਿਆ ਵੀ ਜਿਵੇਂ ਵਹੀਕਲਸ ਆ, ਛੋਟੇ ਸੋਰਸਿਸ ਐਨਰਜੀ ਦੇ, ਛੋਟੇ ਪੋਲਿਊਟੈਂਟਸ ਨੇ, ਹਾਂਜੀ, ਸਮਾਲ ਯੂਜ਼ਰ ਆ ਜਿੱਥੇ, ਉੱਥੇ ਫਿਊਲ ਬਦਲ ਲਓ, ਇਲੈਕਟ੍ਰੀਸਿਟੀ 'ਤੇ ਆ ਜਾਓ, ਜਾਂ ਉਹਨੂੰ ਘੱਟ ਚਲਾਓ, ਜਾਂ ਕਲੀਨ ਫਿਊਲ ਯੂਜ਼ ਕਰ ਲਓ, ਬਾਇਓਫਿਊਲਸ 'ਤੇ ਆ ਜਾਓ ਜਿਹੜੇ ਰੀਯੂਜ਼ੇਬਲ ਆ। ਜਾਂ ਸੋ ਇੱਦਾਂ ਹੌਲੀ ਹੌਲੀ ਕਰਕੇ ਸਾਰੀਆਂ ਚੀਜ਼ਾਂ ਨੂੰ ਵਿੱਚ ਰੱਖ ਕੇ, ਇਲੈਕਟ੍ਰੀਸਿਟੀ ਆ ਜੇ ਉਹ ਵੀ ਰੀਨਿਊਏਬਲ ਰਿਸੋਰਸਿਸ ਤੋਂ ਆਉਂਦੀ, ਭਾਵੇਂ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟਸ ਤੋਂ ਆ ਰਹੀ ਆ, ਡੈਮਾਂ ਤੋਂ ਆ ਰਹੀ ਆ, ਭਾਵੇਂ ਉਹ ਨਿਊਕਲੀਅਰ ਐਨਰਜੀ ਆ, ਤੇ ਭਾਵੇਂ ਉਹ ਵਿੰਡ ਟਰਬਾਈਨਸ ਤੋਂ ਆ ਰਹੀ ਆ, ਤੇ ਭਾਵੇਂ ਉਹ ਸੋਲਰ ਪੈਨਲਸ ਤੋਂ ਆ ਰਹੀ ਆ, ਭਾਵੇਂ ਜੀਓਥਰਮਲ ਐਨਰਜੀ ਆ। ਘਰਾਂ ਦੇ ਵਿੱਚ ਜੇ ਤੁਸੀਂ AC ਸਿਸਟਮ ਆ ਜਾਂ ਫਰਨੈਂਸਿਸ ਆ, ਉਹਨਾਂ ਦੀ ਥਾਂ 'ਤੇ ਜੇ ਤੁਸੀਂ ਹੀਟ ਪੰਪ ਵਗੈਰਾ ਯੂਜ਼ ਕਰ ਲੈਂਦੇ ਜੇ, ਤੁਹਾਡੀ ਟੈਕਨੋਲੋਜੀਕਲ ਐਡਵਾਂਸਮੈਂਟ ਇੱਦਾਂ ਦੀ ਹੋ ਗਈ ਕਿ ਤੁਹਾਡਾ ਕਾਰਬਨ ਫੁੱਟਪ੍ਰਿੰਟ ਘੱਟ ਗਿਆ। ਸੋ ਇੰਡੀਵਿਜੂਅਲੀ ਤੁਸੀਂ ਜੋ ਕਰਦੇ ਜੇ, ਉਹ ਐਡ ਅਪ ਹੋ ਜਾਂਦਾ ਸੋਸਾਇਟੀ ਲੈਵਲ 'ਤੇ। ਸੋ ਇਹਦਾ ਪੋਜ਼ੀਟਿਵ ਅਸਰ ਜਿਹੜਾ ਆ ਫਿਰ ਹੌਲੀ ਹੌਲੀ ਦਿਸਣ ਨੂੰ ਮਿਲਦਾ। ਇਵੈਂਚੁਅਲੀ ਡਾਕਟਰ ਯਾਰ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਬੰਦਾ ਅੰਡਰਲਾਈਨ ਇਫੈਕਟ ਜਿਹੜਾ ਉਹ ਦੇਖਦਾ ਵੀ ਮੇਰੀ ਜੇਬ 'ਚੋਂ ਕੀ ਜਾ ਰਿਹਾ, ਜਾਂ ਮੈਨੂੰ ਇਹ ਬਦਲ ਕੇ ਕੀ ਮਿਲ ਰਿਹਾ। ਬਹੁਤ ਸਾਰੀਆਂ ਸਬਸਿਡੀਜ਼, ਬਹੁਤ ਸਾਰੇ ਜਿਹੜੇ ਬਿਲਸ ਦੇ ਵਿੱਚ ਇੱਦਾਂ ਦੇ ਜਿਹੜੇ ਆ ਉਹ ਮਾਪਦੰਡ ਰੱਖੇ ਜਾਂਦੇ ਆ ਵੀ ਤੁਸੀਂ ਬਦਲੋ, ਤੁਹਾਨੂੰ ਅਸੀਂ ਸਹੂਲਤ ਪ੍ਰਦਾਨ ਜਿਹੜੀ ਉਹ ਕਰਾਂਗੇ। ਪਰ ਬੰਦਾ ਚੇਂਜ ਹੋਣ ਤੋਂ ਇਨਕਾਰੀ ਜਿਹਾ ਵੀ ਹੋ ਜਾਂਦਾ, ਥੋੜੀ ਪੋਲੀਟੀਕਲ ਵਿਲ ਵੀ ਇਹਦੇ ਵਿੱਚ ਨਾਲ ਆ ਜਾਂਦੀ ਹੈ ਜੇ ਵੱਡੇ ਪੱਧਰ ਦੇ ਉੱਤੇ ਦੇਖੀਏ। ਇਹ ਤਾਂ ਦੇਖੋ ਨੈਚੁਰਲ ਹਿਊਮਨ ਨੇਚਰ ਹੈ ਵੀ ਜਿਹੜਾ ਕੰਮ ਕਰਨ ਨੂੰ ਬੰਦਾ ਗਿੱਝਾ ਹੋਵੇ ਵੀ ਉਹ ਸੌਖਾ ਲੱਗਦਾ, ਤੇ ਨਵਾਂ ਕੰਮ ਸਿੱਖਣਾ ਔਖਾ ਲੱਗਦਾ, ਹਰੇਕ ਨੂੰ ਔਖਾ ਲੱਗਦਾ। ਪਰ ਕਈ ਥੋੜੇ ਜਿਹੇ ਉਦਮੀ ਹੁੰਦੇ, ਉਹ ਪੰਗੇ ਲੈ ਲੈਂਦੇ ਆ। ਸੋ ਇਹ ਜਿਹੜੀਆਂ ਸਬਸਿਡੀਜ਼ ਆ ਨਾ, ਇਹ ਉਹਨਾਂ ਉਦਮੀਆਂ ਵਾਸਤੇ ਆ ਵੀ ਤੁਸੀਂ ਪੰਗਾ ਲਓ, ਤੇ 10% ਲੋਕੀ ਤੁਸੀਂ ਕਰੋ ਇਹਨੂੰ ਅਰਲੀ ਅਡਾਪਸ਼ਨ, ਤੇ ਤੁਹਾਡੇ ਵੱਲ ਬਾਕੀ ਲੋਕ ਵੀ ਵੇਖ ਕੇ ਥੋੜੇ ਜਿਹੇ ਉਤਸ਼ਾਹਿਤ ਹੋਣ ਵੀ ਉਹ ਵੀ ਏਦਾਂ ਕਰਨ। ਦੂਜਾ ਨਾਲ ਇਹ ਹੁੰਦਾ ਹੈ ਜਿਹੜੀਆਂ ਸਬਸਿਡੀਜ਼ ਆ ਨਾ, ਨਵੀਂ ਟੈਕਨੋਲੋਜੀ ਨੂੰ ਕਮਰਸ਼ੀਅਲਾਈਜ਼ ਜਾਂ ਸਕੇਲ ਅਪ ਹੋਣ 'ਚ ਹੈਲਪ ਕਰ ਦਿੰਦੀਆਂ। ਕੋਈ ਵੀ ਚੀਜ਼ ਜਦੋਂ ਨਵੀਂ ਟੈਕਨੋਲੋਜੀ ਬਣਦੀ ਆ, ਕੋਈ ਨਵਾਂ ਪ੍ਰੋਡਕਟ ਮਾਰਕੀਟ 'ਚ ਆਉਂਦਾ ਆ, ਜਦ ਤੱਕ ਉਹ ਸੈਲਰ ਨੂੰ ਜਾਂ ਡਿਵੈਲਪਰ ਨੂੰ ਇਹ ਗਰੰਟੀ ਨਾ ਹੋਵੇ ਵੀ ਮੇਰਾ ਇੰਨਾ ਵਿਕਣਾ ਆ, ਮੇਰੇ ਕਾਸਟ, ਮੇਰੇ ਖਰਚੇ ਕਿੱਥੋਂ ਪੂਰੇ ਹੋਣੇ ਆ, ਉਹ ਸਕੇਲ ਅਪ ਨਹੀਂ ਕਰਦੇ। ਸੋ ਇਹੋ ਜਿਹੀਆਂ ਜਿਹੜੀਆਂ ਸਬਸਿਡੀ ਮੈਕੈਨਿਜ਼ਮ ਆ, ਉਹ ਜਾਂ ਸਪੋਰਟ ਮੈਕੈਨਿਜ਼ਮ ਆ, ਇਹ ਉਹ ਨਵੀਂ ਟੈਕਨੋਲੋਜੀ ਨੂੰ ਸਕੇਲ ਅਪ ਕਰਨ ਵਾਸਤੇ ਇਨਸੈਂਟਿਵਸ ਮਿਲ ਜਾਂਦੇ ਆ। ਉਹ ਫਿਰ ਜਦੋਂ ਇੱਕ ਵਾਰੀ ਉਹ ਕ੍ਰਿਟੀਕਲ ਮਾਸ ਉਹਦਾ ਉਨਾ ਕੁ ਹੋ ਜਾਂਦਾ, ਫਿਰ ਉਹ ਸੈਲਫ ਪਰਪੈਚੁਏਟ ਹੋਣ ਲੱਗ ਜਾਂਦਾ, ਆਪਣੇ ਆਪ ਚੱਲਣ ਲੱਗ ਜਾਂਦਾ ਹੈ। ਸੋ ਤੁਸੀਂ ਪੋਲੀਟੀਕਲ ਵਿਲ ਦੀ ਗੱਲ ਕੀਤੀ ਆ, ਦੇਖੋ ਭਾਵੇਂ ਕੋਈ ਬੰਦਾ ਪੋਲੀਟੀਕਲ ਸਪੈਕਟਰਮ ਦੇ ਰਾਈਟ ਤੇ ਬੈਠਾ, ਭਾਵੇਂ ਲੈਫਟ ਤੇ ਬੈਠਾ, ਤੇ ਭਾਵੇਂ ਸੈਂਟਰ 'ਚ ਬੈਠਾ ਆ, ਸਿੱਧੀ ਗੱਲ ਆਉਂਦੀ ਆ, ਜਿੱਦਾਂ ਮਰਜ਼ੀ ਇਹਨੂੰ ਕਟਾ ਲਈਏ, ਭਾਵੇਂ ਅਸੀਂ ਦਿਨਾਂ ਬੱਧੀ ਮਹੀਨਿਆਂ ਬੱਧੀ ਤੇ ਡਿਸਕਸ਼ਨ ਕਰ ਲਈਏ, ਸਾਂਝੀ ਮੱਝ ਨੂੰ ਪੱਠੇ ਕੋਈ ਨਹੀਂ ਪਾਉਂਦਾ। ਜਿੱਥੇ ਵੀ ਕਾਮਨ ਰਿਸੋਰਸਿਸ ਆ ਨਾ, ਉੱਥੇ ਨਾਲ ਟ੍ਰੈਜੇਡੀ ਆਫ ਕਾਮਨਸ ਆ। ਵੀ ਕੋਈ ਵੀ ਕੁਦਰਤੀ ਵਸੀਲਾ ਜਿਹੜਾ ਆ, ਉਹ ਸਾਰੇ ਆਪਣਾ ਮੰਨ ਕੇ ਚੱਲਦੇ ਆ, ਉਹਨੂੰ ਵਰਤਣ ਨੂੰ ਸਾਰੇ ਇੰਟਰਸਟਿਡ ਹੁੰਦੇ ਆ, ਉਹਦੀ ਸੰਭਾਲ ਕਰਨ ਨੂੰ ਇੰਟਰਸਟਿਡ ਕੋਈ ਨਹੀਂ ਹੁੰਦਾ। ਇਹ ਆਪਾਂ ਇਕਨੋਮਿਕ ਸਿਸਟਮਸ ਵੀ ਵੇਖਿਆ, ਕੈਪੀਟਲਿਜ਼ਮ ਵਰਸਸ ਸੋਸ਼ਲਿਜ਼ਮ। ਅਸੀਂ ਓਨਰਸ਼ਿਪ, ਪ੍ਰਾਈਵੇਟ ਓਨਰਸ਼ਿਪ ਆਫ ਪ੍ਰੋਪਰਟੀ ਦੇ ਕੇਸ 'ਚ ਵੀ ਵੇਖਿਆ ਆ ਕਿ ਕਮਿਊਨਲ ਸੋਰਸ ਜਿਹੜੇ ਆ, ਕਮਿਊਨਿਟੀ ਦਾ ਜਿਹੜਾ ਕੰਮ ਆ, ਉਹਦੇ ਵਿੱਚ ਹਰ ਕੋਈ ਬੰਦਾ ਐਫਰਟ ਪਾਉਣਾ ਹਿਸਾਬ ਦਾ ਹੀ ਪਾਉਂਦਾ ਆ। ਆਪਣੇ ਕੰਮ ਦੇ ਵਿੱਚ ਹਰ ਕੋਈ ਐਫਰਟ ਪਾਉਂਦਾ ਆ। ਸੋ ਇਸੇ ਚੀਜ਼ ਨੂੰ ਲੈ ਕੇ ਇਹ ਐਜ਼ ਏ ਹਿਊਮਨ ਸੋਸਾਇਟੀ ਸਾਨੂੰ ਸਮਝਣਾ ਪੈਣਾ ਵੀ ਇਹ ਜਿਹੜੀ ਹਵਾ ਆ, ਇਹ ਅਮਰੀਕਾ ਦੀ ਹਵਾ ਇਕੱਲੇ ਅਮਰੀਕਾ ਦੀ ਨਹੀਂ, ਜਾਂ ਜਿਹੜੀ ਸਮੁੰਦਰ ਤੇ ਹੈ, ਸਮੁੰਦਰ ਵਾਲੀ ਹਵਾ ਨਹੀਂ, ਇਹ ਕਮਿਊਨਿਟੀ ਰਿਸੋਰਸ ਆ।
ਜਦੋਂ ਚਾਈਨਾ 'ਚ ਪੋਲਿਊਸ਼ਨ ਜ਼ਿਆਦਾ ਹੁੰਦਾ ਤੇ ਹਵਾ ਦੇ ਨਾਲ ਉਹ ਪੋਲਿਊਸ਼ਨ ਯੂਐਸ ਤੇ ਵੀ ਆਉਂਦਾ। ਜਦੋਂ ਕੈਨੇਡਾ 'ਚ ਅੱਗਾਂ ਲੱਗਦੀਆਂ ਆ ਤੇ ਉਹਦਾ ਜਿਹੜਾ ਸਮੋਕ ਆ ਤਾਂ ਹੇਜ਼ ਆ ਉਹ ਯੂਐਸ 'ਚ ਵੀ ਆਉਂਦੀ ਆ, ਉਹ ਚਾਈਨਾ ਵੀ ਪਹੁੰਚਦੀ ਆ। ਅਫਰੀਕਾ ਦੇ ਜਿਹੜੇ ਸੈਂਡ ਸਟੋਰਮ ਆਉਂਦੇ ਆ ਉਹ ਕਿਤੇ ਤੇ ਕਿਤੇ ਜਿਹੜਾ ਆ ਉਹ ਰੇਤ ਲੈ ਕੇ ਜਾਂਦੇ ਆ। ਸੋ ਇਹ ਸਾਰਾ ਕੁਛ ਜਿੱਥੇ ਮੰਨ ਲਓ ਆਪਾਂ ਅੱਜ ਦੀ ਡੇਟ 'ਚ ਇਹ ਨਹੀਂ ਕਹਿ ਸਕਦੇ ਵੀ ਜੇ ਇੱਕ ਕੰਟਰੀ 'ਚ ਪੋਲਿਊਸ਼ਨ ਹੋ ਰਿਹਾ ਤੇ ਦੂਜਾ ਕੰਟਰੀ ਉਤੋਂ ਇਮਿਊਨ ਹੋ ਗਿਆ, ਵੀ ਆਪਾਂ ਪਾਣੀ ਵੀ ਵਰਤੀ ਜਾਈਏ, ਸੋਇਲ ਇਰੋਜਨ ਵੀ ਹੋਣ ਦੀ ਹੈ, ਐਗਰੀਕਲਚਰਲ ਪ੍ਰੈਕਟਿਸਿਸ ਸਾਡੀਆਂ ਇੰਨੀਆਂ ਨਹੀਂ ਕੰਜ਼ਰਵੇਸ਼ਨ ਓਰੀਐਂਟਡ ਹੈਗੀਆਂ, ਜਾਂ ਏਅਰ ਪੋਲਿਊਸ਼ਨ ਜਿਹੜਾ ਆ ਅਸੀਂ ਸਾਰਾ ਕੁਛ ਹੀ ਬਰਨ ਕਰੀ ਜਾਂਦੇ ਹਾਂ ਜਾਂ ਪੁਰਾਣੇ ਫਿਊਲਸ ਹੀ ਯੂਜ਼ ਕਰਦੇ ਹਾਂ ਬਾਇਓਮੈਸ ਬੇਸਡ, ਤੇ ਧੂੰਆਂ ਇੰਨਾ ਜ਼ਿਆਦਾ ਹੋ ਜਾਂਦਾ। ਤੇ ਇਹਦੇ ਨਾਲ ਇੱਦਾਂ ਥੋੜ੍ਹਾ ਵੀ ਉਹ ਧੂੰਆਂ ਜੇ ਮੇਰੇ ਕਾਰਨ ਕਰਕੇ ਧੂੰਆਂ ਹਵਾ ਦੇ ਵਿੱਚ ਗਿਆ ਤੇ ਉਹਦਾ ਅਸਰ ਇਕੱਲੇ ਮੈਨੂੰ ਹੀ ਪੈਣਾ, ਸਾਰਿਆਂ ਨੂੰ ਪੈਣਾ। ਸੋ ਇਹ ਚੀਜ਼ ਸਮਝਣ ਦੀ ਲੋੜ ਆ ਕਿ ਇਹ ਸਾਰੇ ਕੁਦਰਤੀ ਵਸੀਲੇ ਜਿਹੜੇ ਆ ਮਨੁੱਖਤਾ ਦੇ ਸਾਂਝੇ ਆ, ਇਹਨਾਂ ਨੂੰ ਸਾਰੇ ਰਲ ਮਿਲ ਕੇ ਸੰਭਾਲ ਕਰੀਏ। ਸੋ ਜਦੋਂ COP ਦੀ ਗੱਲ ਆਉਂਦੀ ਆ, ਕਈ ਕੰਟਰੀਜ਼ ਜਿਹੜੀਆਂ ਉਹਨਾਂ ਕੋਲ ਪੋਲੀਟੀਕਲ ਵਿਲ ਹੈਗੀ ਆ ਵੀ ਹਾਂਜੀ ਅਸੀਂ ਕੰਟਰੀਬਿਊਟ ਕਰਾਂਗੇ, ਕਈ ਜਿਹੜੇ ਉਹ ਫਿਰ ਜਾਂ ਤਾਂ ਐਗਰੀ ਨਹੀਂ ਕਰਦੇ ਜਾਂ ਫਿਰ ਐਗਰੀ ਕਰਕੇ ਬੈਕ ਟਰੈਕ ਕਰ ਜਾਂਦੇ ਆ। ਪਰ ਜੇ ਫਾਇਦਾ ਹੋਣਾ ਉਹ ਵੀ ਸਾਰਿਆਂ ਦਾ ਹੋਣਾ, ਜੇ ਨੁਕਸਾਨ ਹੋਣਾ ਉਹ ਵੀ ਸਾਰਿਆਂ ਦਾ ਹੋਣਾ। ਪਰ ਇਹ ਤੋਂ ਉਮੀਦ ਵਾਲੀ ਗੱਲ ਜ਼ਰੂਰ ਇਹ ਆ ਵੀ ਅੱਜ ਦੀ ਡੇਟ 'ਚ ਜੇ ਮੰਨ ਲਓ 10 ਕੰਟਰੀ ਕਹਿਣ ਡਏ ਆ ਕਿ ਅਸੀਂ ਆਪਣੀ ਕਾਰਬਨ ਐਮਿਸ਼ਨਸ ਘਟਾਵਾਂਗੇ ਜਾਂ ਘਟਾਉਣ ਵੱਲ ਐਫਰਟ ਕਰਾਂਗੇ, ਆਪਣੀ ਪਾਪੂਲੇਸ਼ਨ ਦੇ ਵਿੱਚ ਇਹੋ ਜਿਹੀਆਂ ਕੰਜ਼ਰਵੇਸ਼ਨ ਵਾਲੀਆਂ ਫਿਊਲਸ ਤੇ ਕੰਜ਼ਰਵੇਟਿਵ ਅਪਰੋਚਿਸ ਜਿਹੜੀਆਂ ਨੇ ਉਹ ਪ੍ਰਮੋਟ ਕਰਾਂਗੇ, ਹੋ ਸਕਦਾ ਕੱਲ੍ਹ ਨੂੰ 12 ਕਰ ਲੈਣ, 15-20 ਕਰਕੇ ਹੌਲੀ ਹੌਲੀ ਇਕੁਐਲਿਟੀ ਜਿਹੜੀ ਆ ਜਾਂ ਐਕੁਇਟੇਬਲ ਐਫਰਟ ਜਿਹੜਾ ਆ ਉਹ ਪੈਣ ਲੱਗ ਜਾਵੇ। ਜੀ ਬਿਲਕੁਲ। ਆਈ ਥਿੰਕ ਇੱਥੇ ਡਿਵੈਲਪਿੰਗ ਨੇਸ਼ਨਸ ਦਾ ਇਹ ਵੀ ਇੱਕ ਚਰਚਾ ਤੇ ਵਿਵਾਦ ਵੀ ਆ ਵੀ ਤੁਸੀਂ ਤਾਂ ਵੱਧ ਗਏ, ਹੁਣ ਸਾਨੂੰ ਵਧਣ ਲੱਗਿਆ ਤੁਸੀਂ ਰੋਕ ਰਹੇ ਹੈਗੇ ਆ, ਆਪ ਤੇ ਤੁਸੀਂ ਸਾਰਾ ਕੁਝ ਫੂਕ ਛੜਿਆ, ਹੁਣ ਸਾਡੀ ਵਾਰੀ ਆਈ ਤੇ ਹੁਣ ਕਹਿੰਦੇ ਵੀ ਏਦਾਂ ਨਾ ਕਰੋ। ਸੋ ਬਿਲਕੁਲ ਇਹ ਵੀ ਜਿਹੜਾ ਰੌਲਾ ਰੱਪਾ ਚੱਲ ਰਿਹਾ, ਪਰ ਚਲੋ ਹੋਪਫੁਲੀ ਸਾਰੇ ਜਣੇ ਇਸ ਚੀਜ਼ ਨੂੰ ਸਮਝਣ ਵੀ ਰਹਿਣਾ ਆਪਾਂ ਸਾਰਿਆਂ ਨੇ ਇਵੈਂਚੁਅਲੀ ਇੱਥੇ ਹੀ ਆ, ਇਕੱਠੇ ਹੀ ਆ, ਤੇ ਇਕੱਠੇ ਤਾਂ ਹੀ ਰਹਿ ਸਕਾਂਗੇ ਜੇ ਵਸੀਲਿਆਂ ਨੂੰ, ਇਹਨਾਂ ਰਿਸੋਰਸਿਸ ਨੂੰ ਸਾਂਝੇ ਤੌਰ ਦੇ ਉੱਤੇ ਆਪਾਂ ਵਰਤ ਸਕੀਏ। ਕਾਰਬਨ ਇਕੱਠੀ ਕਿੱਦਾਂ ਹੁੰਦੀ ਹੈ, ਐਗਰੀਕਲਚਰ ਦੇ ਨਾਲ ਕਲਾਈਮੇਟ ਚੇਂਜ ਕਿੱਦਾਂ ਜੁੜਿਆ, ਕਿਵੇਂ ਆ, ਉਸ ਦੀ ਗੱਲਬਾਤ ਜਿਹੜੀ ਆ ਉਹ ਆਪਾਂ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ। ਜੁੜੇ ਰਹਿਣਾ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਫਾਰਮਿੰਗ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਆਪਣੇ ਨਾਲ ਫ੍ਰੈਜ਼ਨੋ ਸਟੇਟ ਯੂਨੀਵਰਸਿਟੀ ਤੋਂ ਡਾਕਟਰ ਰਣਜੀਤ ਰਿਆੜ ਜੀ। ਡਾਕਟਰ ਸਾਹਿਬ ਜੀ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸੋ ਗੱਲਬਾਤ ਆਪਾਂ ਬ੍ਰੇਕ ਤੋਂ ਪਹਿਲਾਂ ਕਰ ਰਹੇ ਸੀਗੇ ਕਲਾਈਮੇਟ ਚੇਂਜ, COP28 ਤੇ ਹੋਰ ਸਾਰੀਆਂ ਇਸ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਦੀ ਗੱਲਬਾਤ ਕਾਰਬਨ ਸਿਕੁਐਸਟ੍ਰੇਸ਼ਨ ਦੇ ਉੱਤੇ ਵੀ ਕਰਾਂਗੇ। ਪਰ ਉਸ ਤੋਂ ਪਹਿਲਾਂ ਡਾਕਟਰ ਰਿਆੜ, ਜਿਹੜੀ ਇਸ ਟਾਈਮ ਐਗਰੀਕਲਚਰ ਇੰਡਸਟਰੀ ਨੂੰ ਅਕਸਰ ਖਤਰੇ ਜਿਹੜੇ ਆ ਉਹ ਬਣੇ ਰਹਿੰਦੇ ਆ, ਕਦੀ ਬਾਹਰੀ ਹਮਲੇ ਵੀ ਹੋ ਜਾਂਦੇ ਆ। ਹੁਣ ਕਹਿੰਦੇ ਵੀ ਮੱਖੀਆਂ ਮੁੱਖੀਆਂ ਦਾ ਬੜਾ ਜ਼ੋਰ ਚੱਲ ਰਿਹਾ ਆ, ਉਹਦੇ ਨਾਲ ਵੀ ਬੜੀ ਪ੍ਰੋਬਲਮ ਜਿਹੜੀ ਉਹ ਆ ਰਹੀ ਆ। 2-3 ਮੈਨੂੰ ਲੱਗਦਾ 3 ਮੱਖੀਆਂ ਦਾ ਇਸ ਟਾਈਮ ਜ਼ਿਆਦਾ ਜ਼ੋਰ ਆ। ਕੀ ਇਸ ਟਾਈਮ ਕੁਆਰੰਟੀਨ ਕੰਡੀਸ਼ਨਸ ਆ, ਕੀ ਚੱਲ ਰਿਹਾ ਹੈ? ਸੋ ਆਪਾਂ ਪਿਛਲੇ ਐਪੀਸੋਡ 'ਚ ਜਦੋਂ ਇੱਥੇ ਫੀਬੀ ਗਾਰਡਨ ਨਾਲ ਸੀਗੇ ਤਾਂ ਉਦੋਂ ਫਰੂਟ ਫਲਾਈਜ਼ ਦੀ ਗੱਲ ਚੱਲੀ ਸੀਗੀ ਕਿ ਫਰੂਟ ਫਲਾਈਜ਼ ਜਿਹੜੀਆਂ ਇੰਟਰੋਡਿਊਸ ਹੋਈਆਂ ਜਾਂ ਬਾਹਰੋਂ ਆਈਆਂ, ਡਿਟੈਕਟ ਹੋਈਆਂ ਨੇ, ਕਿੱਥੋਂ ਆਈਆਂ, ਕਿੱਦਾਂ ਆਈਆਂ, ਇਹਦੇ ਬਾਰੇ ਅਜੇ ਆਪਾਂ ਨੂੰ ਬਹੁਤੀ ਜਾਣਕਾਰੀ ਨਹੀਂ, ਪੁਸ਼ਟ ਜਾਣਕਾਰੀ ਨਹੀਂ ਕੀ ਆ। ਪਰ ਜਦੋਂ ਵੀ ਕੋਈ ਇੱਦਾਂ ਦਾ ਕੀੜਾ ਮਕੌੜਾ ਜਾਂ ਕੋਈ ਥ੍ਰੈਟ, ਬਾਇਓਲੋਜੀਕਲ ਥ੍ਰੈਟ, ਪੈਸਟ ਜਿਹਨੂੰ ਕਹਿੰਦੇ, ਭਾਵੇਂ ਕੋਈ ਵੀਡ ਹੋਵੇ, ਭਾਵੇਂ ਕੋਈ ਬਿਮਾਰੀ ਹੋਵੇ, ਜਾਂ ਇਸ ਕੇਸ 'ਚ ਇਨਸੈਕਟ ਆ, ਫਲਾਈ ਆ, ਮੱਖੀ, ਉਹ ਜਦੋਂ ਵੀ ਨਵਾਂ ਇੰਟਰੋਡਿਊਸ ਕਿਤੇ ਏਰੀਏ ਦੇ ਵਿੱਚ ਖਾਸ ਕਰਕੇ ਬਾਹਰੋਂ ਹੁੰਦਾ ਆ, ਉਹਦੇ ਵਾਸਤੇ ਸਭ ਤੋਂ ਵਧੀਆ ਅਪਰੋਚ ਇਹੋ ਹੀ ਆ ਕਿ ਉਹਨੂੰ ਉੱਥੇ ਨੱਪ ਦਿਓ। ਸੋ ਉਹਨੂੰ ਕੰਟਰੋਲ ਕਰਨ ਵਾਸਤੇ ਜਿਹੜੀਆਂ ਕੁਆਰੰਟੀਨ ਅਪਰੋਚਿਸ ਵਰਤੀਆਂ ਜਾਂਦੀਆਂ ਆ, ਤਾਂ ਕਿ ਫੈਲੇ ਨਾ, ਵਧੇ ਨਾ, ਤੇ ਹੋਰ ਇਲਾਕਿਆਂ ਦੇ ਵਿੱਚ ਨਾ ਪਹੁੰਚ ਜੇ, ਨਹੀਂ ਤੇ ਫਿਰ ਜਾ ਕੇ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਆ, ਜਾਂ ਫਿਰ ਐਸਟੈਬਲਿਸ਼ ਹੋ ਜਾਂਦਾ ਹੈ ਤੇ ਫਿਰ ਕਈ ਵਾਰੀ ਉਹ ਫਸਲ ਉਗਾਉਣੀ ਮੁਸ਼ਕਿਲ ਹੋ ਜਾਂਦੀ ਉੱਥੇ, ਜਾਂ ਇੰਪੋਸੀਬਲ ਹੋ ਜਾਂਦਾ। ਕਈ ਵਾਰੀ ਫਸਲਾਂ ਖਤਮ ਹੋ ਜਾਂਦੀਆਂ ਆ ਇਸ ਲੈਵਲ ਤੱਕ, ਇਹਨਾਂ ਦੇ ਜਿਹੜੇ ਆ ਇਨਵੇਸਿਵ ਪੈਸਟ ਜਿਹਨਾਂ ਨੂੰ ਕਹਿੰਦੇ ਆ, ਇਹਨਾਂ ਦਾ ਨੁਕਸਾਨ ਹੋ ਜਾਂਦਾ ਆ। ਸੋ USA ਦੇ ਵਿੱਚ ਇਹ ਜਿਹੜਾ ਫੋਰਨ ਕਮਰਸ ਆ, ਟ੍ਰੇਡ ਹੈ ਜਿਹੜਾ, ਉਹਦੇ ਨਾਲ ਜਦੋਂ ਵੀ ਕੋਈ ਇੱਦਾਂ ਬਾਇਓਲੋਜੀਕਲ ਪੈਥੋਜਨ ਜਾਂ ਪੈਸਟ ਆਉਂਦਾ ਆ, ਉਹਨੂੰ ਮੋਨੀਟਰ ਕਰਨ ਦਾ ਜਿੰਮਾ ਜਿਹੜਾ ਆ USDA ਦੀ ਇੱਕ ਏਜੰਸੀ ਆ, APHIS, ਐਨੀਮਲ ਐਂਡ ਪਲਾਂਟ ਹੈਲਥ ਇੰਸਪੈਕਸ਼ਨ ਸਰਵਿਸ। ਮੈਂ ਥੋੜਾ ਹੌਲੀ ਬੋਲ ਦਿੰਦਾ, APHIS। ਸੋ APHIS USDA
ਉਹਦੀ ਵੈਬਸਾਈਟ 'ਤੇ ਜਾ ਕੇ ਸਾਰੀ ਤੁਹਾਨੂੰ ਜਾਣਕਾਰੀ ਜਿਹੜੀ ਆ ਉਹ ਮਿਲ ਜੂਗੀ। ਸੋ ਹੁਣ ਕੈਲੀਫੋਰਨੀਆ ਦੇ ਵਿੱਚ ਇਸ ਵੇਲੇ 4 ਮੱਖੀਆਂ ਦੇ ਫਰੂਟ ਫਲਾਈਜ਼ ਦੇ ਕੁਆਰੰਟੀਨ ਚੱਲ ਰਹੇ ਆ। 4 ਵੱਖ-ਵੱਖ ਹਾਂਜੀ, ਇੱਕ ਹੈਗੀ ਆ ਮੈਡੀਟਰੇਨੀਅਨ ਫਰੂਟ ਫਲਾਈ, ਠੀਕ ਹੈ। ਜਿਹਨੂੰ ਮੈਡ ਫਲਾਈ ਵੀ ਕਹਿ ਦਿੰਦੇ ਆ, ਤੇ ਉਹਦਾ LA ਕਾਊਂਟੀ ਦੇ ਵਿੱਚ ਕੁਆਰੰਟੀਨ ਹੈ। ਸੋ ਉੱਥੇ ਉਹ ਡਿਟੈਕਟ ਹੋਈ ਆ। ਸੋ ਉੱਥੋਂ ਕੋਈ ਵੀ ਜਿਹੜਾ ਪ੍ਰੋਡਿਊਸ ਆ ਬਾਹਰ ਜਾਣਾ, ਉੱਤੇ ਇਹ ਕੁਆਰੰਟੀਨ ਦੀਆਂ ਸ਼ਰਤਾਂ ਜਿਹੜੀਆਂ ਲਾਗੂ ਹੋਣਗੀਆਂ, ਤਾਂ ਕਿ ਉੱਥੋਂ ਫਰੂਟ ਦੇ ਉੱਤੇ ਜਾਂ ਕਿਸੇ ਵੀ ਪ੍ਰੋਡਿਊਸ ਦੇ ਉੱਤੇ ਇਹ ਮੱਖੀ ਜਿਹੜੀ ਆ ਬਾਹਰ ਹੋਰਨਾਂ ਇਲਾਕਿਆਂ ਦੇ ਵਿੱਚ ਨਾ ਫੈਲ ਸਕੇ। ਠੀਕ ਹੈ। ਦੂਜਾ ਹੈਗਾ ਓਰੀਐਂਟਲ ਫਰੂਟ ਫਲਾਈ। ਇਹ ਥੋੜਾ ਪਹਿਲਾਂ ਦਾ ਚੱਲ ਰਿਹਾ ਆ, ਤੇ ਇਹ ਹੈ ਵੀ ਥੋੜਾ ਵਾਈਡ ਸਪਰੈਡ ਆ। ਇਹ ਕੌਂਟਰਾ ਕੋਸਟਾ, ਸੈਕਰਾਮੈਂਟੋ, ਸੈਨ ਬਰਨਡੀਨੋ, ਰਿਵਰਸਾਈਡ ਤੇ ਸੈਂਟਾ ਕਲਾਰਾ, ਇਹਨਾਂ ਕਾਊਂਟੀਜ਼ 'ਚ ਆ। ਠੀਕ ਹੈ। ਤੇ ਅਗਲਾ ਜਿਹੜਾ ਕੁਆਰੰਟੀਨ ਹੈ ਉਹ ਆਸਟ੍ਰੇਲੀਅਨ ਜਿਹੜੀ ਆ ਕੁਈਨਜ਼ਲੈਂਡ ਫਰੂਟ ਫਲਾਈ, ਉਹਦਾ ਚੱਲ ਰਿਹਾ ਆ। ਉਹ ਥਾਊਜ਼ੈਂਡ ਓਕਸ ਏਰੀਆ ਜਿਹੜਾ ਆ ਉੱਥੇ, ਤੇ ਵੈਂਚੂਰਾ ਕਾਊਂਟੀ, ਓਕੇ, ਇਹ ਉੱਥੇ ਡਿਟੈਕਟ ਹੋਈ ਆ। ਠੀਕ ਹੈ। ਤੇ ਉੱਥੇ ਇਹਦੇ ਤੇ ਕੁਆਰੰਟੀਨ ਲੱਗਿਆ ਹੋਇਆ ਹੈ। ਸੋ ਕੋਈ ਵੀ ਉੱਥੋਂ ਜਿਹੜਾ ਪ੍ਰੋਡਿਊਸ ਦੀ ਮੂਵਮੈਂਟ ਆ ਉਹ ਇਹਨਾਂ ਸ਼ਰਤਾਂ ਦੇ ਤਹਿਤ ਹੀ ਹੋਊਗੀ, ਕਿਉਂਕਿ ਉਹ ਤਾਂ ਕਿ ਇਹ ਕੁਈਨਜ਼ਲੈਂਡ ਫਰੂਟ ਫਲਾਈ ਹੈ ਜਿਹੜੀ ਇਹ ਬਾਹਰ ਨਾ ਨਿਕਲ ਜਾਏ। ਚੌਥਾ ਜਿਹੜਾ ਆ ਉਹ ਹੈਗਾ ਟਾਓ ਫਰੂਟ ਫਲਾਈ। ਸੋ ਇਹ ਜਿਹੜੀ ਆ ਇਹ ਵੀ LA ਕਾਊਂਟੀ 'ਚ ਤੇ ਸਟੀਵਨਸਨ ਰੈਂਚ ਏਰੀਆ ਜਿਹੜਾ ਆ, ਇਹਦਾ ਕੁਆਰੰਟੀਨ ਉਸ ਜਗ੍ਹਾ ਤੇ ਆ। ਸੋ ਬਾਕੀ ਜੇ ਸਰੋਤਿਆਂ ਨੇ ਹੋਰ ਇਹਦੇ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ USDA ਦੀ APHIS ਵੈਬਸਾਈਟ ਤੇ ਜਾਂ ਗੂਗਲ ਕਰ ਲੈਣ APHIS USDA ਫਰੂਟ ਫਲਾਈ ਕੁਆਰੰਟੀਨ, ਤੇ ਉਹਦੇ ਨਾਲ ਇਹਦੇ ਸਾਰੇ ਮੈਪ ਤੇ ਇਹਦੇ ਬਾਰੇ ਹੋਰ ਜਾਣਕਾਰੀ ਜਿਹੜੀ ਆ ਉਹ ਐਕਸੈਸ ਕਰ ਸਕਦੇ ਆ। ਸੋ ਬਿਲਕੁਲ ਕਾਫੀ ਕਈ ਵਾਰੀ ਖਤਰਾ ਹੋ ਜਾਂਦਾ ਹੈ ਵੀ ਮਿਲੀਅਨਸ ਤੋਂ ਬਿਲੀਅਨਸ ਡਾਲਰ ਦੀ ਜਿਹੜੀ ਇੰਡਸਟਰੀ ਆ, ਬਹੁਤ ਸਾਰੇ ਲੋਕਾਂ ਦੀ ਜੌਬ ਆ, ਰੋਜੀ ਰੋਟੀ ਆ, ਵਾਈਪ ਆਊਟ ਹੋ ਸਕਦੀ, ਵਾਈਪ ਆਊਟ ਜਿਹੜੀ ਉਹ ਹੋ ਸਕਦੀ ਆ। ਆਈ ਥਿੰਕ ਇਦਾਂ ਦੀਆਂ ਚੀਜ਼ਾਂ ਓਬਵੀਅਸਲੀ ਆਹੀ ਹੈ, ਕਿਤੇ ਨਾ ਕਿਤੇ ਤੱਕ ਪਹੁੰਚੀਆਂ ਹੀ ਆ, ਤਾਂ ਉਹਦੇ ਨਾਲ ਨੁਕਸਾਨ ਹੁੰਦਾ ਹੀ ਆ। ਦੇਖੋ ਪੈਸਟ ਇਦਾਂ ਆ, ਜਿੱਥੇ ਤਾਂ ਹੋਵੇ ਨਾ ਨੇਟਿਵ ਪੈਸਟ, ਉੱਥੇ ਹੋਰ ਉਹਦੇ ਪ੍ਰੈਡੇਟਰ ਵੀ ਹੁੰਦੇ ਆ, ਨੈਚੁਰਲ ਪ੍ਰੈਡੇਟਰ, ਉੱਥੇ ਉਹਨੂੰ ਕੰਟਰੋਲ ਕਰਨ ਵਾਲੀਆਂ ਹੋਰ ਤਾਕਤਾਂ ਸ਼ਕਤੀਆਂ ਵੀ ਹੁੰਦੀਆਂ ਨੇ। ਤੇ ਉੱਥੇ ਦੀਆਂ ਜਿਹੜੀਆਂ ਫਸਲਾਂ ਵੀ ਆ, ਜਿਹੜੇ ਬੂਟੇ ਵੀ ਆ, ਉਹ ਵੀ ਉਹਨਾਂ ਨੂੰ ਅਡੈਪਟ ਕੀਤੇ ਹੋਏ ਹੁੰਦੇ ਆ, ਉਹ ਵੀ ਚੱਲ ਜਾਂਦੇ ਆ, ਇੰਨੀ ਮਾਰ ਨਹੀਂ ਖਾਂਦੇ। ਹੁਣ ਨਿਊ ਵਰਲਡ ਹੈ ਅਮਰੀਕਾ ਦੇ ਵਿੱਚ ਅਸੀਂ ਬੈਠੇ ਆ, ਆਪਾਂ ਇਹ ਦੇਖਦੇ ਹਾਂ ਵੀ ਜਿੰਨੀਆਂ ਵੀ ਕੈਲੀਫੋਰਨੀਆ ਦੇ ਵਿੱਚ ਕ੍ਰੌਪਸ ਆ ਆਲਮੋਸਟ ਸਾਰੀਆਂ ਜਿਹੜੀਆਂ ਉਹ ਇੰਟਰੋਡਿਊਸਡ ਨੇ। ਇੱਥੇ ਇਹਨਾਂ ਦਾ ਕੋਈ ਪੈਸਟ ਹੈ ਨਹੀਂ ਗਾ। ਸੋ ਜਦੋਂ ਕਿਤੇ ਪੈਸਟ ਬਾਹਰੋਂ ਆ ਗਿਆ, ਪੈਸਟ ਨੇ ਇਕੱਲੇ ਨੇ ਆਉਣਾ, ਉਹਨੇ ਨਾਲ ਆਪਣੇ ਪ੍ਰੈਡੇਟਰ ਥੋੜਾ ਲੈ ਕੇ ਆਉਣੇ। ਸੋ ਇੱਥੇ ਬਫੇ ਲੱਗਾ ਹੋਇਆ ਉਹਦੇ ਵਾਸਤੇ, ਤੇ ਉਹਦੇ ਉੱਤੇ ਕੁੰਡਾ ਕੋਈ ਨਹੀਂ। ਸੋ ਉਹਨੇ ਤਾਂ ਜੰਗਲ ਦੀ ਅੱਗ ਵਾਂਗੂ, ਜਿਹਨੂੰ ਵਾਈਲਡ ਫਾਇਰ ਵਾਂਗੂ ਫੈਲਣ ਵਾਲੀ ਗੱਲ ਆ, ਉਹ ਐਪੀਡੈਮਿਕ ਹੋਣਾ ਆ। ਤੇ ਉਹ ਕੁਛ ਮਹੀਨਿਆਂ 'ਚ, ਕੁਛ ਸਾਲਾਂ 'ਚ ਉਹਦੀ ਪੋਪੂਲੇਸ਼ਨ ਪੈਸਟ ਦੀ ਇੰਨੀ ਕੁ ਜ਼ਿਆਦਾ ਵੱਧ ਜਾਣੀ ਆ, ਬਿਨਾਂ ਕਿਸੇ ਕੰਟਰੋਲ ਆਰਗੇਨਿਜ਼ਮ ਦੀ ਹਾਜ਼ਰੀ ਦੇ, ਤੇ ਉਹਨੇ ਤਾਂ ਜਿਹੜਾ ਹੋਸਟ ਕ੍ਰੌਪ ਹੈ ਉਹਨੂੰ ਤਾਂ ਵਾਈਪ ਆਊਟ ਹੀ ਕਰ ਦੂਗਾ। ਸੋ ਜਿਹੜੀ ਕੈਲੀਫੋਰਨੀਆ ਦੀ ਐਡਵਾਂਟੇਜ ਆ ਉਹ ਖਤਮ ਹੋ ਜਾਣੀ ਹੈ। ਸੋ ਇਸੇ ਕਰਕੇ ਜਦੋਂ ਵੀ ਤੁਸੀਂ ਬਾਰਡਰ ਤੇ ਡਰਾਈਵ ਕਰਦੇ ਜੇ, ਬਾਈ ਰੋਡ ਆਉਂਦੇ ਜੇ ਕਿਸੇ ਦੂਸਰੀ ਸਟੇਟ ਤੋਂ ਇੰਟਰਸਟੇਟ ਤੇ, ਉੱਥੇ ਇਹਨਾਂ ਦੇ CDFA ਵਾਲਿਆਂ ਦੇ ਜਿਹੜੇ ਇੰਸਪੈਕਸ਼ਨ ਸਟੇਸ਼ਨ ਨੇ, ਏਅਰਪੋਰਟਾਂ ਤੇ CBP ਵਾਲਿਆਂ ਦੇ ਆ ਇੰਸਪੈਕਸ਼ਨ, APHIS ਵਾਲਿਆਂ ਦੇ ਬੰਦੇ ਉੱਥੇ ਹੁੰਦੇ ਆ। ਇਸੇ ਕਰਕੇ ਸਾਰਾ ਤੁਹਾਡਾ ਫਰੂਟ ਜਾਂ ਵੈਜੀਟੇਬਲਸ, ਕੁਛ ਵੀ ਜਿਹੜਾ ਫਰੈਸ਼ ਪ੍ਰੋਡਿਊਸ ਹੈ ਜਾਂ ਮੀਟ ਹੈ, ਉਹ ਚੈੱਕ ਵੀ ਕਰਦੇ, ਜਾਂ ਤੁਹਾਨੂੰ ਲਿਆਉਣ ਨਹੀਂ ਦਿੰਦੇ ਕਈ ਆਈਟਮਸ, ਸਟਾ ਦਿੰਦੇ ਉੱਥੇ, ਮੁੜ ਕੇ ਇਨਸਿਨਰੇਟ ਕਰਦੇ ਆ, ਸਾੜ ਦਿੰਦੇ ਆ, ਤਾਂ ਕਿ ਜਾਣੇ ਅਣਜਾਣੇ ਉਹਦੇ ਵਿੱਚ ਕੋਈ ਵੀ ਇਦਾਂ ਦਾ ਪੈਥੋਜਨ ਜਾਂ ਪੈਸਟ ਨਾ ਆ ਜਾਵੇ। ਸੋ ਬਿਲਕੁਲ, ਸੋ ਬਹੁਤ ਸਾਰੀਆਂ, ਸੋ ਇਹ ਫੈਲਦੀਆਂ। ਇੱਕ ਤਾਂ ਚਲੋ ਇਹ ਹੋ ਗਿਆ ਵੀ ਕੋਈ ਨੈਚੁਰਲ ਪ੍ਰੈਡੇਟਰ ਨਹੀਂ ਆ, ਫਲਾਈਜ਼, ਮੱਖੀਆਂ ਜ਼ਿਆਦਾਤਰ ਗੰਦਗੀ ਵਾਲੀ ਜਾਂ ਆਰਗੈਨਿਕ ਮੈਟਰ, ਜਾਂ ਜੇ ਆਪਾਂ ਚੰਗੀ ਤਰ੍ਹਾਂ ਸਾਫ਼ ਸਫਾਈ ਸੈਨੀਟੇਸ਼ਨ ਨਹੀਂ ਰੱਖਦੇ ਤਾਂ ਉਦੋਂ ਇਹਨਾਂ ਦੇ ਵਧਣ ਦੇ ਚਾਂਸਸ ਹੋਰ ਵੱਧ ਜਾਂਦੇ ਆ। ਦੇਖੋ ਜੀ, ਨੈਚੁਰਲ ਈਕੋਸਿਸਟਮ 'ਚ ਤਾਂ ਜਿੱਥੇ ਵੀ ਇਹ ਜਿਹੜੀਆਂ ਫਲਾਈਜ਼ ਆ, ਜਦੋਂ ਵੀ ਕਿਸੇ ਪ੍ਰੋਡਿਊਸ ਨੂੰ ਖਾਂਦੀਆਂ ਆ, ਜਾਂ ਕੋਈ ਵੀ ਡੀਕੰਪੋਜ਼ਰ ਆ, ਉਹ ਇੱਕ ਇੰਟੈਗਰਲ ਕੰਪੋਨੈਂਟ ਹੈ ਈਕੋਸਿਸਟਮ ਦਾ, ਐਨਰਜੀ ਫਲੋ ਦਾ। ਨਹੀਂ ਤਾਂ ਉੱਦਾਂ ਤਾਂ ਜੇ ਇਹ ਨਾ ਹੋਣ ਤਾਂ ਬਾਇਓਮਾਸ ਗਲੇ ਹੀ ਨਾ। ਸਹੀ ਗੱਲ ਆ। ਸੋ ਜਿਹੜਾ ਗਲਣਾ ਸੜਨਾ ਹੈ ਜਾਂ ਰੂੜੀ ਵੀ ਬਣਨੀ ਹੈ ਜਿਹੜੀ, ਉਹ ਵੀ ਮਾਈਕਰੋਬਸ ਨਾਲ ਹੀ ਬਣਨੀ ਹੈ। ਬਿਲਕੁਲ, ਮਾਈਕਰੋਬਸ ਤੋਂ ਪਹਿਲਾਂ ਜਿਹੜੀਆਂ ਮੱਖੀਆਂ ਆ ਉਹ ਖਾਂਦੀਆਂ ਇਹੋ ਜਿਹੀਆਂ ਚੀਜ਼ਾਂ ਨੂੰ, ਬ੍ਰੇਕ ਡਾਊਨ ਕਰਦੀਆਂ, ਫਿਰ ਉਹਨਾਂ ਦੀ ਆਪ ਜਦੋਂ ਕਾਰਕਸ ਰੀਸਾਈਕਲ ਹੁੰਦਾ ਆ, ਉਹਨਾਂ ਨੂੰ ਮਾਈਕਰੋਬਸ ਵਗੈਰਾ ਖਾਂਦੇ ਆ। ਸੋ ਇਹ ਪੋਪੂਲੇਸ਼ਨਸ ਜਿਹੜੀਆਂ ਇਕੋਸਿਸਟਮ ਦੇ ਡਾਇਨਾਮਿਕਸ ਦੇ ਨਾਲ ਚੱਲਦੀਆਂ ਆ। ਜਦੋਂ ਇੱਦਾਂ ਦੀ ਕੋਈ ਇੰਟਰੋਡਕਸ਼ਨ ਹੁੰਦੀ ਆ, ਉਦੋਂ ਜ਼ਿਆਦਾ ਪੰਗਾ ਇਸ ਕਰਕੇ ਪੈਂਦਾ ਕਿ ਨਾ ਇਹਨਾਂ ਦਾ ਫੂਡ ਚੇਨ ਦਾ ਅਗਲਾ, ਨਾ ਇਹਨਾਂ ਦਾ ਪਿਛਲਾ ਕੰਪੋਨੈਂਟ ਇੱਥੇ ਹੁੰਦਾ। ਸੋ ਉਹਨਾਂ ਨੂੰ ਫਿਰ ਜਿੱਥੋਂ ਵੀ ਐਨਰਜੀ ਲੱਭਣੀ ਆ, ਜਿੱਥੋਂ ਵੀ ਉਹਨਾਂ ਨੂੰ ਫੂਡ ਮਿਲਣਾ, ਉਹਨਾਂ ਨੂੰ ਉੱਧਰ ਹੋਣਾ। ਤੇ ਜਦੋਂ ਉਹਨਾਂ ਨੂੰ ਕੋਈ ਫੂਡ ਸੋਰਸ ਐਸਟੈਬਲਿਸ਼ ਹੋ ਜਾਂਦਾ, ਉਹਨਾਂ ਦੀ ਪਾਪੂਲੇਸ਼ਨ ਵਧਣ ਲੱਗ ਜਾਂਦੀ ਹੈ, ਕਿਉਂਕਿ ਪਾਪੂਲੇਸ਼ਨ ਕੰਟਰੋਲ ਕਰਨ ਵਾਸਤੇ ਕੋਈ ਹੋਰ ਉਹਦੇ ਉੱਤੇ ਫੂਡ ਚੇਨ ਦਾ ਕੰਪੋਨੈਂਟ ਹੈ ਨਹੀਂਗਾ। ਜੀ ਜੀ, ਬਿਲਕੁਲ। ਸੋ ਇਹ ਕੁਆਰੰਟੀਨਸ ਦਾ ਜਿਹੜਾ ਜੀ ਤੁਸੀਂ ਵੀ ਧਿਆਨ ਰੱਖੋ। ਤੁਹਾਨੂੰ ਵੀ ਕੋਈ ਇੱਦਾਂ ਦੀ ਕੋਈ ਪੈਸਟ, ਕੋਈ ਇਨਸੈਕਟ, ਕੋਈ ਇੱਦਾਂ ਦੀ ਚੀਜ਼ ਨਜ਼ਰ ਆਉਂਦੀ ਹੈ ਤਾਂ ਫਿਰ ਇਹ
ਯੂਨੀਵਰਸਿਟੀ ਨਾਲ ਕੰਟੈਕਟ ਕਰ ਸਕਦੇ ਆ, USDA ਨਾਲ ਕਿੱਥੇ ਕੰਟੈਕਟ ਕਰਨਾ ਸਭ ਤੋਂ ਚਾਹੀਦਾ? ਜੇ ਗਰੋਅਰ ਕੋਈ ਇਦਾਂ ਦੀ ਪੈਸਟ ਜਾਂ ਕੋਈ ਇਨਸੈਕਟ ਜਾਂ ਵੀਡ ਨੋਟਿਸ ਕਰਦਾ ਆ ਆਪਣੇ ਖੇਤ ਦੇ ਵਿੱਚ, ਤਾਂ ਸਭ ਤੋਂ ਪਹਿਲਾ ਪੁਆਇੰਟ ਆਫ ਕੰਟੈਕਟ ਤਾਂ ਉਹਨਾਂ ਦਾ ਕੋਆਪਰੇਟਿਵ ਐਕਸਟੈਂਸ਼ਨ ਹੋਊਗਾ। ਠੀਕ ਹੈ। ਜਾਂ ਫਿਰ CDFA ਜਾਂ ਐਕਸਟੈਂਸ਼ਨ ਜਿਹੜਾ ਤੁਹਾਡਾ ਫਾਰਮ ਐਡਵਾਈਜ਼ਰ ਆ, ਉਹ ਤੁਹਾਡਾ ਫਸਟ ਪੁਆਇੰਟ ਆਫ ਕੰਟੈਕਟ ਆ। ਜੇ ਤੁਹਾਨੂੰ ਹੋਰ ਏਜੰਸੀਆਂ ਬਾਰੇ ਨਹੀਂ ਵੀ ਪਤਾ, ਤਾਂ ਤੁਹਾਡਾ ਫਾਰਮ ਐਡਵਾਈਜ਼ਰ ਤੁਹਾਨੂੰ ਉਹਦੇ ਬਾਰੇ ਦੱਸ ਕੇ ਤੁਹਾਨੂੰ ਸਹੀ ਰਾਹ 'ਤੇ ਪਾ ਦੇਗਾ। ਚਲੋ, ਬਿਲਕੁਲ। ਅਗਲੀ ਆਪਾਂ ਗੱਲ ਕਰੀਏ ਡਾਕਟਰ ਰਿਆੜ, ਐਗਰੀਕਲਚਰ, ਕਲਾਈਮੇਟ ਚੇਂਜ, ਗਲੋਬਲ ਫਿਨੋਮੀਨਾ ਆਪਾਂ ਕਲਾਈਮੇਟ ਚੇਂਜ ਦਾ ਜਿਹੜਾ ਦੇਖ ਰਹੇ ਹਾਂ। ਐਗਰੀਕਲਚਰ 'ਤੇ ਵੀ ਅਕਸਰ ਉਂਗਲਾਂ ਜਿਹੜੀਆਂ ਉਹ ਚੱਕ ਹੁੰਦੀਆਂ ਆ, ਕਾਰਬਨ ਨੂੰ ਜਿਹੜਾ ਉਹ ਲੈ ਕੇ, ਚਾਹੇ ਇਕੱਲਾ ਫਸਲ ਉਗਾਉਣ ਨੂੰ ਲੈ ਕੇ ਆ, ਚਾਹੇ ਐਨੀਮਲ ਵਾਲਾ, ਲਾਈਫ ਸਟਾਕ ਵਾਲਾ ਆ, ਉਸ ਦੇ ਨਾਲ ਜਿਹੜਾ ਜੁੜ ਕੇ ਇਹ ਕਿੱਦਾਂ ਸਾਈਕਲ ਆ, ਕਿੱਦਾਂ ਚੱਲ ਰਿਹਾ, ਕਿੱਦਾਂ ਕੰਟਰੀਬਿਊਸ਼ਨ ਆ ਐਗਰੀਕਲਚਰ ਦੀ ਹੈਗੀ ਆ? ਜੇ ਹੈਗੀ ਆ ਤਾਂ ਕਿੰਨੀ ਕੁ ਹੈਗੀ ਆ? ਤਾਂ ਦੇਖੋ ਜੀ, ਐਗਰੀਕਲਚਰ ਦੇ ਉੱਤੇ ਐਗਰੀਕਲਚਰ ਦਾ ਤੇ ਈਕੋਸਿਸਟਮ ਦਾ ਇੱਕ ਬੜਾ ਇੰਟੈਗਰੇਟਿਡ ਸਿਸਟਮ ਆ। ਕਿਉਂਕਿ ਐਗਰੀਕਲਚਰ ਇਟਸੈਲਫ, ਅਸੀਂ ਬੂਟੇ ਉਗਾਉਂਦੇ ਹਾਂ। ਬੂਟੇ ਨਾਰਮਲੀ ਜਿਹੜੀ ਆ ਨੈਚੁਰਲ ਵੈਜੀਟੇਸ਼ਨ ਵਿੱਚ ਤਾਂ ਉਹੀ ਆ ਨਾ। ਅਸੀਂ ਸਿਰਫ ਉਹ ਸਿਸਟਮ ਬਣਾ ਲਿਆ ਕਿ ਅਸੀਂ ਬੂਟਿਆਂ ਦੀ ਚੋਇਸ ਬਦਲਤੀ, ਵੀ ਅਸੀਂ ਇੱਕ ਖੇਤ ਦੇ ਵਿੱਚ ਨਾਰਮਲੀ ਜਿੱਦਾਂ ਨੈਚੁਰਲ ਵੈਜੀਟੇਸ਼ਨ ਆ, 100-150 ਤਰ੍ਹਾਂ ਦੀਆਂ ਸਪੀਸ਼ੀਜ਼ ਹੋਣਗੀਆਂ, ਪ੍ਰਜਾਤੀਆਂ ਹੋਣਗੀਆਂ, ਅਸੀਂ 100-150 ਖਤਮ ਕਰਕੇ ਉੱਥੇ ਇੱਕ ਕਰਤੀ, ਪਰ ਬੇਸਿਕ ਕਨਸੈਪਟ ਉਹੀ ਆ। ਸੋ ਐਗਰੀਕਲਚਰ ਦੇ ਵਿੱਚ ਐਕਚੁਅਲੀ ਪਿਛਲੇ 25-30 ਸਾਲ ਦੇ ਵਿੱਚ ਹੀ ਇਹ 'ਤੇ ਫੋਕਸ ਹੋਣ ਲੱਗਿਆ ਆ ਕਿ ਇਹਨੂੰ ਬਲੇਮ ਕਰਨ ਲੱਗੇ ਆ ਕਲਾਈਮੇਟ ਚੇਂਜ ਵਾਸਤੇ। ਪਹਿਲਾਂ ਨਹੀਂ ਸੀ ਕਰਦੇ। ਓਕੇ। ਪਹਿਲਾਂ ਇੱਦਾਂ ਸੀ ਕਿ ਇਹਨੂੰ ਐਜ਼ ਏ ਸੋਲੂਸ਼ਨ ਹੀ ਪੋਰਟਰੇ ਕੀਤਾ ਜਾਂਦਾ ਸੀਗਾ। ਹੁਣ ਪਤਾ ਨਹੀਂ ਉਹ 'ਚ ਲੌਬਿੰਗ ਦਾ ਕੋਈ ਅਸਰ ਸੀਗਾ, ਜਾਂ ਉਦੋਂ ਐਗਰੀਕਲਚਰਲ ਲੈਂਡ ਇੰਨੀ ਹੈ ਨਹੀਂ ਸੀ, ਕਿਉਂਕਿ ਉਦੋਂ ਪਾਪੂਲੇਸ਼ਨ ਇੰਨੀ ਨਹੀਂ ਸੀ। ਪਿਛਲੇ 25-30 ਸਾਲਾਂ 'ਚ ਤੁਸੀਂ ਗਲੋਬਲ ਪਾਪੂਲੇਸ਼ਨ ਦੇਖਦੇ ਜੇ, ਤੇ ਪਾਪੂਲੇਸ਼ਨ ਕਿੰਨੀ ਵਧੀ ਆ। ਉਹਦੇ ਨਾਲ ਐਗਰੀਕਲਚਰਲ ਪ੍ਰੋਡਕਸ਼ਨ ਜਿਹੜੀ ਆ, ਏਰੀਆ ਅੰਡਰ ਪ੍ਰੋਡਕਸ਼ਨ ਵੀ ਵਧਿਆ, ਹਰ ਥਾਂ 'ਤੇ ਵਧਿਆ। ਜੰਗਲ ਕੱਟੇ ਆ। ਐਮਾਜ਼ੋਨ ਦਾ ਤਾਂ ਇੱਕ ਐਗਜ਼ਾਮਪਲ ਹੈ ਨਾ। ਹਰ ਥਾਂ 'ਤੇ ਹੈ ਵੀ ਜਿਹੜੀ ਬੇਆਬਾਦ ਪਈ ਜ਼ਮੀਨ ਸੀਗੀ, ਵਿਹਲੀ ਜ਼ਮੀਨ ਪਈ, ਉਹਨੂੰ ਪੱਧਰਿਆਂ ਕਰਕੇ ਤੇ ਉੱਥੇ ਖੇਤੀ ਸ਼ੁਰੂ ਕੀਤੀ। ਉਸ ਦੇ ਨਾਲ ਜਿਹੜਾ ਆ ਥੋੜ੍ਹਾ ਜਿਹਾ ਫੋਕਸ ਇਹ 'ਤੇ ਹੋਇਆ ਕਿ ਡੀਫੋਰੈਸਟੇਸ਼ਨ ਜਿਹੜੀ ਆ, ਉਹ ਜਦੋਂ ਜੰਗਲ ਕੱਟੇ, ਉਹ ਲੱਕੜ ਆਖਰ ਜ਼ਮੀਨ 'ਚ ਤਾਂ ਨਹੀਂ ਨਾ ਦੱਬੀ, ਉਹ ਵੀ ਬਾਲੀ ਨਾ। ਸੋ ਉਸ ਲੱਕੜ ਦੇ ਵਿੱਚ ਜਿਹੜਾ ਕਾਰਬਨ ਸਟੋਰਡ ਸੀਗਾ, ਉਹ ਰਿਲੀਜ਼ ਕੀਤਾ, ਤੇ ਮੁੜ ਕੇ ਸਾਈਕਲਿਕ ਜਿਹੜਾ ਆ, ਸਾਲ ਦੇ ਵਿੱਚ 2 ਫਸਲਾਂ ਲੈਣ ਵਾਸਤੇ ਤੁਸੀਂ ਇੱਕ ਫਸਲ ਬੀਜੀ, ਉਹਨੂੰ ਵੱਢਿਆ, ਉਹਦੀ ਰਹਿੰਦ ਖੂੰਹਦ ਸਾੜੀ, ਤੇ ਵਾਹ ਕੇ ਤੇ ਫਿਰ ਅਗਲੀ ਫਸਲ ਬੀਜੀ, ਤੇ ਫਿਰ ਉਹ ਸਾਈਕਲ ਸਾਲ 'ਚ 2 ਵਾਰੀ ਰਿਪੀਟ ਹੁੰਦਾ ਆ। ਪਰਾਲੀ ਸਾੜਨ ਦਾ ਵੀ ਉੱਥੇ ਹੀ ਆ। ਬਿਲਕੁਲ ਉੱਥੇ ਗੱਲ ਆ ਜਾਂਦੀ। ਸੋ ਕਿੱਥੇ ਉਹ ਜੰਗਲ ਸੀਗਾ ਜਿਹੜਾ ਹਰਾ ਰਹਿੰਦਾ ਸੀ ਸਾਰਾ ਸਾਲ, ਤੇ ਉਹ 'ਚੋਂ ਬਹੁਤ ਘੱਟ ਕਾਰਬਨ ਨਿਕਲਦੀ ਸੀਗੀ, ਤੇ ਖੇਤੀਬਾੜੀ ਨੇ ਉਸ ਜੰਗਲ ਨੂੰ ਖਤਮ ਕਰਕੇ ਜਿੰਨਾ ਕਾਰਬਨ ਸੀਗਾ ਸਟੋਰ ਹੋਇਆ ਪਿਆ, ਉਹ ਵੀ ਰਿਲੀਜ਼ ਕਰ ਦਿੱਤਾ। ਪਲੱਸ ਹਰ ਸਾਲ ਮੁੜ ਕੇ ਜਿੰਨਾ ਕਾਰਬਨ ਪੁੱਲ ਕਰਦੀ ਵੀ ਆ ਫਸਲ, ਉਹਦਾ ਇੱਕ ਲਾਰਜ ਪਰਸੈਂਟੇਜ ਜਿਹੜਾ ਆ, ਉਹ ਰਹਿੰਦ ਖੂੰਹਦ ਦੇ ਬਾਲਣ ਨਾਲ, ਉਹਨੂੰ ਸਾੜਨ ਨਾਲ ਦੁਬਾਰਾ ਜਿਹੜਾ ਆ ਹਵਾ ਦੇ ਵਿੱਚ ਰਿਲੀਜ਼ ਹੋ ਜਾਂਦਾ। ਸੋ ਉਸ ਕਰਕੇ ਜਿਹੜੀ ਐਗਰੀਕਲਚਰ ਦੀ ਕਾਰਬਨ ਨਿਊਟਰੈਲਿਟੀ ਆ ਨਾ, ਉਹ 'ਤੇ ਕੁਐਸਚਨ ਹੋ ਜਾਂਦਾ। ਕ੍ਰੌਪ ਪ੍ਰੋਡਕਸ਼ਨ ਸਿਸਟਮਸ ਦਾ ਇੱਦਾਂ ਹੀ ਐਨੀਮਲਸ ਆ ਜਿਹੜੇ, ਬਈ ਹੈ ਤਾਂ ਐਨੀਮਲਸ ਦਾ ਇੰਟੈਗਰਲ ਕੰਪੋਨੈਂਟ ਇਹਦੇ ਵਿੱਚ ਇਹ ਆ ਵੀ ਜਿੱਥੇ ਤੁਸੀਂ ਉੱਦਾਂ ਫਸਲਾਂ ਨਹੀਂ ਉਗਾ ਸਕਦੇ। ਕੈਲੀਫੋਰਨੀਆ ਦਾ ਐਗਜ਼ਾਮਪਲ ਦੇਖ ਲਓ ਤੁਸੀਂ, ਰੇਂਜ ਲੈਂਡਸ ਦੇ ਵਿੱਚ ਪਹਾੜੀ ਆ, ਉੱਚਾ ਨੀਵਾਂ ਥਾਂ ਆ, ਪਾਣੀ ਦਾ ਕੋਈ ਪ੍ਰਬੰਧ ਨਹੀਂ ਗਾ। ਜਦੋਂ ਮੀਂਹ ਪੈਂਦਾ, ਉਸ ਮੀਂਹ ਦੇ ਨਾਲ ਉਹ ਵੈਜੀਟੇਸ਼ਨ ਉੱਥੇ ਹੁੰਦੀ, ਹਰਾ ਹਰਾ ਹੁੰਦਾ, ਸਾਰੀਆਂ ਪਹਾੜੀਆਂ ਹਰੀਆਂ ਹੋ ਜਾਣੀਆਂ ਗਾ ਸਪਰਿੰਗ ਦੇ ਵਿੱਚ। ਕੋਈ ਮਸ਼ੀਨਰੀ ਤਾਂ ਉੱਥੇ ਚੱਲਣੀ ਨਹੀਂ। ਸੋ ਡੰਗਰ ਜਿਹੜੇ ਆ, ਗਾਈਆਂ ਜਿਹੜੀਆਂ ਆ, ਉਸ ਬਾਇਓਮੈਸ ਨੂੰ ਹਾਰਵੈਸਟ ਕਰਦੀਆਂ, ਤੇ ਉਹ ਤੋਂ ਸਾਨੂੰ ਇਕਨੋਮਿਕ ਐਕਟੀਵਿਟੀ ਮਿਲਦੀ ਆ, ਭਾਵੇਂ ਮੀਟ ਮਿਲਦਾ ਆ, ਸਕਿਨ ਮਿਲਦੀ ਆ, ਬੋਨ ਮਿਲਦੀ ਆ, ਜੋ ਵੀ ਆ। ਸੋ ਹੁਣ ਉਹ ਤਾਂ ਹੋ ਗਿਆ ਨੈਚੁਰਲ ਸਿਸਟਮ। ਪਰ ਜਦੋਂ ਤੁਸੀਂ ਇਹਨਾਂ ਨੂੰ ਅੱਡ ਕਰ ਦਿੰਦੇ ਜੇ, ਬਈ ਜੰਗਲ ਖਤਮ ਕਰਕੇ ਉੱਥੇ ਫਸਲਾਂ ਉਗਾਉਣ ਲੱਗ ਗਏ, ਡੰਗਰ ਇਕੱਠੇ ਕਰਕੇ ਵਾੜੇ 'ਚ ਪਾ ਤੇ, ਕੰਸਨਟਰੇਟਡ ਐਨੀਮਲ ਫੀਡ ਆਪਰੇਸ਼ਨਸ, ਤੇ ਮੱਕੀ ਜਾਂ ਹੋਰ ਦਾਣੇ ਜਿਹੜੇ ਆ, ਉਹ ਉੱਥੇ ਉਹਨਾਂ ਨੂੰ ਪਾਉਣ ਲੱਗ ਗਏ। ਤੁਸੀਂ ਇੱਕ ਚੰਗਾ ਭਲਾ ਪਰਫੈਕਟ ਸਿਸਟਮ ਜਿਹੜਾ ਸੀਗਾ ਕੁਦਰਤੀ ਤਰੀਕੇ ਵਾਲਾ, ਉਹਨੂੰ ਤੋੜ ਕੇ ਤੇ 2 ਹਿੱਸਿਆਂ 'ਚ ਕਰਕੇ, ਤੇ ਦੋਨੇ ਪਾਸੇ ਇੱਧਰ ਤੁਹਾਨੂੰ ਫਰਟੀਲਾਈਜ਼ਰ ਪਾਉਣਾ ਪੈ ਰਿਹਾ ਆ, ਉੱਧਰ ਤੁਹਾਤੋਂ ਮਨਿਓਰ ਨਹੀਂ ਸਾਂਭੀ ਜਾ ਰਹੀ, ਉਹਦੇ ਕਰਕੇ ਪੋਲਿਊਸ਼ਨ ਹੋ ਰਿਹਾ ਤੇ ਮੈਥਨ ਐਮਿਸ਼ਨਸ ਹੋ ਰਹੇ ਆ। ਪਰ ਇੱਥੇ ਇਹ ਵੀ ਆ ਵੀ ਜਿੱਦਾਂ ਹੁਣ ਆਬਾਦੀ, ਜਿੱਦਾਂ ਤੁਸੀਂ ਕਿਹਾ ਵੀ ਵੱਧ ਰਹੀ ਆ, ਉਹਨੂੰ ਖਵਾਉਣਾ ਵੀ, ਉਹਦਾ ਢਿੱਡ ਵੀ ਰਜਾਉਣਾ, ਉਹ ਸਾਰਾ ਕੁਛ ਆ। ਜੇ ਨਾ ਹੋਊਗਾ ਤੇ ਉਹ ਵੀ ਕੰਮ ਨਹੀਂ ਚੱਲਣਾ। ਸੋ ਕਿਹੜੀਆਂ ਪ੍ਰੈਕਟਿਸਿਸ ਆ, ਕਿੱਦਾਂ ਜਿਹੜੀ ਕਾਰਬਨ ਨਿਊਟਰਲ ਐਗਰੀਕਲਚਰ ਨੂੰ ਕਿੱਦਾਂ ਰੱਖਿਆ ਜਾ ਸਕਦਾ? ਦੇਖੋ,
ਮੈਂ ਫਿਰ ਉਸੇ ਗੱਲ ਤੇ ਆਊਂਗਾ ਕਿ ਰਿਸੋਰਸਿਸ ਜਿਹੜੇ ਆ ਉਹ ਫਾਈਨਾਈਟ ਆ। ਜਿਹੜੀ ਹਮ। ਪਾਪੂਲੇਸ਼ਨ ਹੁਣ ਤੱਕ ਇੰਨੀ ਵੱਧ ਗਈ ਆ ਨਾ, ਹਮ। ਉਹਦੇ ਵਿੱਚ ਵੀ ਐਗਰੀਕਲਚਰ ਦਾ ਪੋਜ਼ਿਟਿਵ ਰੋਲ ਆ। ਹਮ। ਜੇ ਐਗਰੀਕਲਚਰਲ ਐਡਵਾਂਸਮੈਂਟ ਨਾ ਹੁੰਦੀ, ਹਮ। ਟੈਕਨੋਲੋਜੀ ਵਾਈਜ਼, ਬਰੀਡਿੰਗ ਦਾ, ਐਗਰੋਨਮੀ ਦਾ ਐਡਵਾਂਸਮੈਂਟਸ ਨਾ ਹੁੰਦੀ, ਹਿਊਮਨ ਰਿਸੋਰਸਿਸ ਦੀ ਐਡਵਾਂਸਮੈਂਟ ਨਾ ਹੁੰਦੀ, ਜਾਂ ਏਕੜੇਜ ਨਾ ਵੱਧਦੀ, ਤੇ ਪਾਪੂਲੇਸ਼ਨ ਵੀ ਨਹੀਂ ਇੰਨੀ ਸੀ ਵਧਣੀ। ਅਕਾਲ ਪੈਣੇ ਸੀ, ਤੇ ਜਦੋਂ ਫੂਡ ਘੱਟ ਹੁੰਦਾ ਆ ਉਦੋਂ ਪਾਪੂਲੇਸ਼ਨ ਆਪੇ ਡਾਊਨ ਹੋ ਜਾਂਦੀ ਹੈ। ਰਿਪਰੋਡਕਸ਼ਨ ਰੇਟ ਜਿਹੜੇ ਆ ਉਹ ਵੀ ਘੱਟ ਜਾਂਦੇ ਆ। ਸੋ ਫੂਡ ਇੰਡਸਟਰੀਅਲਾਈਜੇਸ਼ਨ ਹੋਈ, ਉਹਦੇ ਨਾਲ ਫੂਡ ਪ੍ਰੋਡਕਸ਼ਨ ਵੀ ਵਧੀ, ਉਹਦੀ ਪ੍ਰੋਸੈਸਿੰਗ ਵੀ ਵਧੀ, ਉਹਦੀ ਸਟੋਰੇਜ ਵੀ ਐਕਸਪੈਂਡ ਹੋਈ, ਉਹਦੀ ਰੀਚ ਵੀ ਐਕਸਪੈਂਡ ਹੋਈ। ਉਹਦੇ ਕਰਕੇ ਲੋਕਾਂ ਨੂੰ ਰੱਜਵਾਂ ਖਾਣਾ ਮਿਲਣ ਲੱਗਾ ਤੇ ਆਬਾਦੀ ਵੱਧਦੀ ਰਹੀ। ਹੁਣ ਇੱਕ ਪੁਆਇੰਟ ਇਦਾਂ ਦਾ ਆਉਣਾ ਆ, ਅਜੇ ਆਇਆ ਨਹੀਂ ਪਰ ਨੇੜੇ ਹੀ ਆ, ਕਿ ਤੇ ਆਪਾਂ ਕੁਛ ਹੱਦ ਤੱਕ ਪੈਂਡੈਮਿਕ ਦੇ ਦੌਰਾਨ ਦੇਖ ਵੀ ਲਿਆ ਆ। ਸਾਨੂੰ ਜਿਸ ਸਿਸਟਮ ਦੀ ਪਿਛਲੇ 25-30 ਸਾਲਾਂ 'ਚ ਆਦਤ ਪਈ ਆ, ਇੱਕ ਬਿਮਾਰੀ ਨੇ ਉਹ ਸਾਰਾ ਸਿਸਟਮ ਡਿਸਰਪਟ ਕਰ ਦਿੱਤਾ, ਹਿਲਾ ਕੇ ਰੱਖਤਾ। ਸਾਰੇ ਫਰੋਜ਼ਨ ਸ਼ੈਲਫਸ ਜਿਹੜੇ, ਆਇਲਸ ਜਿਹੜੇ ਆ ਸਟੋਰਾਂ ਦੇ ਵੱਡੇ ਵੱਡੇ ਦੇ ਖਾਲੀ ਹੋ ਗਏ ਸੀ। ਭਾਵੇਂ ਕਹਿ ਲਓ ਵੀ ਉਹ ਲੇਬਰ ਜਿਹੜੀ ਆ ਉਹਨਾਂ ਫੈਕਟਰੀਆਂ 'ਚ ਕੰਮ ਕਰਨ ਵਾਲੀ, ਤੇ ਭਾਵੇਂ ਟਰਾਂਸਪੋਰਟ ਚੇਨ ਦੀ ਜਿਹੜੀ ਸਪਲਾਈ ਚੇਨ ਦੀ ਡਿਸਟਰਪਸ਼ਨ ਹੋਈ ਆ। ਹੁਣ ਤੁਸੀਂ ਇਸ ਚੀਜ਼ ਨੂੰ ਕੰਟਰਾਸਟ ਕਰਕੇ ਲੈ ਲਓ ਵੀ ਜੇ ਤੁਸੀਂ ਪਿੰਡ 'ਚ ਬੈਠੇ ਹੋਵੋਗੇ ਤੇ ਤੁਹਾਡਾ ਲੋਕਲ ਸਾਰਾ ਪ੍ਰੋਡਿਊਸ ਹੋ ਰਿਹਾ ਆ, ਉੱਥੇ ਪ੍ਰੋਡਿਊਸ ਹੋ ਰਿਹਾ, ਉੱਥੇ ਕੰਜ਼ਿਊਮ ਹੋ ਰਿਹਾ ਆ, ਤੁਹਾਨੂੰ ਤਾਂ ਸਾਰੀ ਚੀਜ਼ ਦੀ ਸਪਲਾਈ ਅਸ਼ੋਰਡ ਆ ਨਾ। ਸੋ ਇਹ ਅਰਬਨਾਈਜੇਸ਼ਨ ਤੇ ਬਾਕੀ ਹੋਰ ਹਿਊਮਨ ਮੂਵਮੈਂਟ, ਮਾਈਗ੍ਰੇਸ਼ਨ ਤੇ ਡਿਵੈਲਪਮੈਂਟ ਤੇ ਇੰਡਸਟਰੀਅਲਾਈਜੇਸ਼ਨ, ਇਹ ਸਾਰੀਆਂ ਚੀਜ਼ਾਂ ਇੰਟਰਲਿੰਕਡ ਆ। ਆਪਾਂ ਇਕੱਲੇ ਐਗਰੀਕਲਚਰ ਨੂੰ ਇਸ ਚੀਜ਼ ਵਾਸਤੇ ਬਲੇਮ ਨਹੀਂ ਕਰ ਸਕਦੇ। ਐਗਰੀਕਲਚਰ ਇਹਦਾ ਸੋਲੂਸ਼ਨ ਜ਼ਰੂਰ ਪ੍ਰੋਵਾਈਡ ਕਰ ਸਕਦੀ ਹੈ। ਉਹ ਕਿੱਦਾਂ? ਜਿੰਨਾ ਕਾਰਬਨ ਡਾਈਆਕਸਾਈਡ ਹਵਾ 'ਚ ਆ, ਆਪਾਂ ਨੂੰ ਹਵਾ ਵਾਲੀ ਨਾਲ ਪ੍ਰੋਬਲਮ ਹੈ ਨਾ, ਉਹ ਤੋਂ ਕਿਤੇ ਜ਼ਿਆਦਾ ਕਾਰਬਨ ਜਿਹੜਾ ਉਹ ਸੋਇਲ 'ਚ ਆ, ਧਰਤੀ 'ਚ, ਮਿੱਟੀ 'ਚ ਆ। ਸੋ ਜਦੋਂ ਆਪਾਂ ਕੋਈ ਵੀ ਫਸਲ ਲਗਾਉਂਦੇ ਆ, ਫਸਲ ਦੀ ਜਿਹੜੀ ਗਰੋਥ ਹੈ, ਜਿਹੜਾ ਵਾਧਾ ਆ, ਜਾਂ ਫਸਲ ਦਾ ਜਿੰਨਾ ਵੀ ਝਾੜ ਆ, ਫਸਲ 'ਚੋਂ ਜੋ ਵੀ ਚੀਜ਼ ਪੈਦਾ ਹੁੰਦੀ ਆ, ਅਸੀਂ ਇੱਕ ਛੋਟਾ ਜਿਹਾ ਬੀਜ ਉਗਾਉਂਦੇ ਆ, ਉਹ ਕਿੱਡਾ ਵੱਡਾ ਬੂਟਾ ਬਣ ਜਾਂਦਾ। ਉਹ ਸਾਰਾ ਕਾਰਬਨ ਡਾਈਆਕਸਾਈਡ ਹੀ ਆ ਜਿਹੜਾ ਉਹਨੇ ਹਵਾ 'ਚੋਂ ਖਿੱਚਿਆ। ਤੇ ਸਿਰਫ ਬੂਟੇ ਹੀ ਕਰ ਸਕਦੇ ਆ, ਉਹਦੇ ਵਾਸਤੇ ਉਹਨਾਂ ਨੂੰ ਪਾਣੀ ਤੇ ਧੁੱਪ ਚਾਹੀਦੀ ਆ। ਸੋ ਤੁਸੀਂ ਮਿੱਟੀ ਆ, ਕਿਤੇ ਵੀ ਥਾਂ ਖਾਲੀ ਤੁਹਾਡੇ ਕੋਲ ਪਈ ਆ, ਤੁਸੀਂ ਉੱਥੇ ਕਿਸੇ ਵੀ ਬੂਟੇ ਦਾ ਬੀਜ ਲਾ ਦਿਓ, ਉੱਥੇ ਮੀਂਹ ਦਾ ਪਾਣੀ ਆ ਜੇ ਥੋੜਾ ਬਹੁਤਾ, ਹਵਾ ਤੋਂ ਉਹਨੇ ਕਾਰਬਨ ਡਾਈਆਕਸਾਈਡ ਖਿੱਚ ਲੈਣੀ ਹੈ, ਸੂਰਜ ਤੋਂ ਉਹਨੇ ਧੁੱਪ ਦੀ ਐਨਰਜੀ ਲੈ ਕੇ ਉਹ ਕਾਰਬਨ ਡਾਈਆਕਸਾਈਡ ਨੂੰ ਆਪਣਾ ਬਾਇਓਮੈਸ ਬਣਾ ਲੈਣਾ, ਆਪਣਾ ਉਹਦਾ ਜਿੰਨਾ ਵੀ ਵਾਧਾ ਹੈ ਉਹਨੇ ਕਾਰਬਨ ਖਿੱਚ ਲੈਣਾ, ਉਹਨੇ ਆਰਗੈਨਿਕ ਮੈਟਰ ਬਣਾ ਲੈਣਾ ਉਹਦਾ। ਤੇ ਜਿੰਨੀ ਦੇਰ ਤੱਕ ਤੁਸੀਂ ਉਸ ਚੀਜ਼ ਨੂੰ ਅੱਗ ਨਹੀਂ ਲਾਉਂਦੇ, ਉਨੀ ਦੇਰ ਤੱਕ ਉਹਦੇ ਵਿੱਚ ਹੀ। ਜਦੋਂ ਤੁਸੀਂ ਉਹਨੂੰ ਮਿੱਟੀ 'ਚ ਰਲਾ ਦਿੰਦੇ ਜੇ, ਉਦੋਂ ਉਹ ਡੀਕੰਪੋਜ਼ ਹੋਣਾ ਸ਼ੁਰੂ ਹੁੰਦਾ ਮਾਈਕਰੋਬਸ ਦੇ ਨਾਲ, ਤੇ ਉਹਨੂੰ ਐਜ਼ ਏ ਫੂਡ ਸੋਰਸ ਟਰੀਟ ਕਰਕੇ ਮਾਈਕਰੋਬਸ ਦੀ ਪਾਪੂਲੇਸ਼ਨ ਵੱਧਦੀ ਆ। ਜਿੰਨੀ ਦੇਰ ਤੱਕ ਉਹ ਮਾਈਕਰੋਬਸ, ਬੈਕਟੀਰੀਆ ਜੀਂਦੇ ਆ, ਫੰਗਸ ਜੀਂਦਾ ਆ, ਉਨੀ ਦੇਰ ਤੱਕ ਉਹ ਕਾਰਬਨ ਉਹਨਾਂ 'ਚ ਕੈਦ ਆ। ਜਦੋਂ ਫਿਰ ਉਹ ਡੀਕੰਪੋਜ਼ ਹੁੰਦੇ ਆ, ਉਦੋਂ ਉਹ 'ਚੋਂ ਜਿਹੜੀ ਕਾਰਬਨ ਦੀ ਸਟੇਬਲ ਫਾਰਮ ਆ ਉਹ ਸੋਇਲ ਦੇ ਵਿੱਚ ਰਹਿੰਦੀ ਆ, ਤੇ ਉਹ ਬਹੁਤ ਸਲੋਲੀ, ਬਹੁਤ ਹੌਲੀ ਡੀਕੰਪੋਜ਼ ਹੁੰਦੀ ਆ। ਸੋ ਜਦੋਂ ਵੀ ਆਪਾਂ ਉਸ ਆਰਗੈਨਿਕ ਮੈਟਰ ਨੂੰ ਸੋਇਲ ਦੇ ਉੱਤੇ ਜਾਂ ਸੋਇਲ ਦੇ ਵਿੱਚ ਜਮ੍ਹਾਂ ਕਰ ਦਿੰਦੇ ਆ, ਤੇ ਉੱਥੇ ਪੱਕਾ ਹੋ ਜਾਂਦਾ। ਸੋ ਇਹਦੇ ਵਿੱਚ ਫਸਲਾਂ ਦੀ ਰਹਿੰਦ ਖੂੰਦ ਨੂੰ ਸਾੜਨ ਦਾ ਜਿਹੜਾ ਕੰਮ ਆ, ਉਹ ਇੱਕ ਨੈਗੇਟਿਵ ਚੀਜ਼ ਆ। ਆਪਾਂ ਹੁਣ ਅੱਜ ਦੇ ਜ਼ਮਾਨੇ ਵਿੱਚ ਸਾੜਨ ਸੁੜਨ ਵਾਲਾ ਕੰਮ ਤਾਂ ਘੱਟ ਹੀ ਦੇਖਦੇ ਆ। ਇੱਥੇ ਤਾਂ ਘੱਟ ਦੇਖਦੇ ਆ। ਇੱਥੇ ਤੇ ਹੁਣ ਡੰਡਾ ਚੜਿਆ ਆ ਕਾਫੀ, ਤੇ ਕੈਰਟ ਐਂਡ ਸਟਿਕ ਅਪਰੋਚ ਹੈ ਨਾ, ਬਈ ਤੁਸੀਂ ਨਾ ਸਾੜੋ, ਤੁਹਾਨੂੰ ਆਹ ਇਨਸੈਂਟਿਵ ਦੇ ਦਾਂਗੇ, ਤੁਸੀਂ ਸਾੜੋ ਤੇ ਤੁਹਾਨੂੰ ਆ ਜੁਰਮਾਨਾ ਕਰ ਦਾਂਗੇ, ਜਾਂ ਤੁਹਾਨੂੰ ਪਰਮਿਟ ਲੈਣਾ ਪਊਗਾ ਜਿਹੜਾ ਅਸੀਂ ਤੁਹਾਨੂੰ ਕਦੇ ਦੇਣਾ ਹੀ ਨਹੀਂ। ਦਿੱਲੀ ਵਾਲੇ ਤਾਂ ਹੀ ਰੋਂਦੇ ਰਹਿੰਦੇ ਆ। ਦਿੱਲੀ ਵਾਲੇ ਤਾਂ ਰੋਂਦੇ ਆ ਕਿਉਂਕਿ ਉਹ 'ਚ ਦਿੱਲੀ ਵਾਲਿਆਂ ਦਾ ਵੀ ਕੰਟਰੀਬਿਊਸ਼ਨ, ਉਹਨਾਂ ਦਾ ਆਪਣਾ ਰੋਲ ਹੈਗਾ। ਤੁਸੀਂ ਇਹ ਵੇਖੋ ਪਿਛਲੇ 20 ਸਾਲਾਂ 'ਚ ਦਿੱਲੀ ਦੀ ਪਾਪੂਲੇਸ਼ਨ ਕਿੰਨੀ ਵਧੀ ਆ। ਸੋ 97-98 ਦੇ ਗੇੜ 'ਚ ਮੈਨੂੰ ਦਿੱਲੀ ਜਾਣ ਦਾ ਮੌਕਾ ਮਿਲਿਆ। ਇੱਕ ਵਾਰੀ CNG ਲਾਗੂ ਹੋਣ ਤੋਂ ਪਹਿਲਾਂ, ਤੇ ਇੱਕ ਵਾਰੀ ਮੁੜ ਕੇ CNG ਲਾਗੂ ਹੋਣ ਤੋਂ ਬਾਅਦ, ਤੇ ਜ਼ਮੀਨ ਅਸਮਾਨ ਦਾ ਫਰਕ ਸੀਗਾ ਉਦੋਂ ਏਅਰ ਕੁਆਲਿਟੀ ਦਾ। ਠੀਕ ਹੈ। ਤੇ ਹੁਣ ਦੇਖ ਲਓ, ਉਦੋਂ ਬਾਅਦ 'ਚ ਵਹੀਕਲਸ ਦੀ ਗਿਣਤੀ ਕਿੰਨੀ ਵਧੀ ਆ, ਉਦੋਂ ਬਾਅਦ 'ਚ ਪਾਪੂਲੇਸ਼ਨ ਕਿੰਨੀ ਵਧੀ ਆ। ਜਿੰਨੇ ਘਰ ਨੇ, ਕਿੰਨੇ ਘਰ ਬਣੇ ਆ, ਹਰੇਕ ਘਰ ਦੇ ਵਿੱਚ ਚੁੱਲ੍ਹਾ ਆ। ਤੇ ਅੱਜ ਦੀ ਡੇਟ 'ਚ ਵੀ ਤੁਸੀਂ ਵੇਖ ਲਓ, ਈਵਨ ਦਿੱਲੀ ਦੇ ਆਲੇ ਦੁਆਲੇ ਦੇ ਇਲਾਕਿਆਂ 'ਚ ਵੀ ਹਰ ਘਰ 'ਚ ਤੁਹਾਨੂੰ ਗੈਸ ਨਹੀਂ ਮਿਲੂਗੀ, ਤੁਹਾਨੂੰ ਰੈਗੂਲਰ ਚੁੱਲ੍ਹਾ ਪਾਥੀਆਂ ਵਾਲਾ ਜਾਂ ਲੱਕੜ ਵਾਲਾ ਵੀ ਲੱਭੂਗਾ। ਲੋਕੀ ਸਿਆਲ 'ਚ ਧੂਣੀਆਂ ਵੀ ਲਾਉਂਦੇ ਆ। ਹੁਣ ਉਹਨਾਂ ਲੋਕਾਂ ਦਾ ਕਸੂਰ ਵੀ ਤੇ ਹੈ ਨਾ ਉਹਦੇ 'ਚ, ਉਹਨਾਂ ਦੀ ਵੀ ਤੇ ਕੰਟਰੀਬਿਊਸ਼ਨ ਹੈਗੀ ਆ। ਉਹ ਹਰਿਆਣੇ ਪੰਜਾਬ ਵਾਲੇ ਕਿਸਾਨਾਂ ਤੇ ਬਲੇਮ ਲਾਈ ਜਾਂਦੇ ਆ ਵੀ ਤੁਸੀਂ ਪਰਾਲੀ ਸਾੜਦੇ ਜੇ। ਤੁਸੀਂ ਆਪਣੀਆਂ ਕਾਰਾਂ ਦਾ ਪੋਲੂਸ਼ਨ, ਆਪਣੇ ਟਰੱਕਾਂ ਦਾ, ਆਪਣੀਆਂ ਵਹੀਕਲਸ ਦਾ ਪੋਲੂਸ਼ਨ ਦੇਖੋ, ਤੇ ਇਹ ਚੀਜ਼ ਕੋਇਨਸਾਈਡ ਹੁੰਦੀ ਆ ਦੀਵਾਲੀ ਦੁਸਹਿਰੇ ਦੇ ਨਾਲ। ਤੁਸੀਂ ਆਪਣੇ ਤਿਉਹਾਰਾਂ ਦਾ ਤੇ ਆਪਣੀਆਂ ਡੇਲੀ ਐਕਟੀਵਿਟੀਜ਼ ਦਾ ਰੋਲ ਵੀ ਵੇਖੋ। ਚਲੋ ਹਵਾ ਸਾਹ ਲੈਣ ਨੂੰ ਜ਼ਰੂਰੀ, ਤੁਸੀਂ ਉਸ ਤੋਂ ਬਿਨਾਂ ਸਰਵਾਈਵ ਨਹੀਂ ਕਰ ਸਕਦੇ। ਪਾਣੀ ਜ਼ਰੂਰੀ ਆ, ਫੂਡ ਜ਼ਰੂਰੀ ਆ, ਤੁਸੀਂ ਖਾਏ ਬਿਨਾਂ ਸਰਵਾਈਵ ਨਹੀਂ ਕਰ ਸਕਦੇ। ਪਟਾਕੇ ਵੀ ਜ਼ਰੂਰੀ ਆ। ਮੈਂ ਤਾਂ ਕਹਿੰਦਾ ਵੀ ਕੋਈ ਥਿੰਕਰ ਕਿਸੇ ਨੂੰ ਕਵੇ ਜਾ ਕੇ ਉੱਥੇ, ਜਾਂ ਲੋਕ
ਇਸ ਚੀਜ਼ ਨੂੰ ਐਜ਼ ਅ ਚੈਲੰਜ ਲੈਣ ਵੀ ਅਸੀਂ 2 ਸਾਲ 4 ਸਾਲ ਇੱਕ ਵੀ ਪਟਾਕਾ ਨਹੀਂ ਚਲਾਉਣਾ, ਇੱਕ ਵੀ ਪੁਤਲਾ ਨਹੀਂ ਸਾੜਨਾ ਜਿਹਦੇ ਵਿੱਚ ਧੂੰਆਂ ਜਿਹੜਾ ਨਾਨ ਐਸੈਂਸ਼ੀਅਲ ਐਕਟੀਵਿਟੀਜ਼ ਨਾਲ ਜਿਹੜਾ ਧੂੰਆਂ ਆ ਉਹ ਨਾ ਕਰੋ। ਫਿਰ ਦੇਖੋ ਏਅਰ ਕੁਆਲਿਟੀ ਤੇ ਕਿੰਨਾ ਕੁ ਫਰਕ ਪੈਂਦਾ ਹੈ। ਆਖਰ ਉਸੇ ਹਵਾ 'ਚ ਸਾਧ ਵੀ ਤਾਂ ਤੁਸੀਂ ਲੈਣਾ ਨਾ, ਕਿਸੇ ਹੋਰ ਨੇ ਤੇ ਤੁਹਾਨੂੰ, ਤੁਸੀਂ ਕਿਸੇ ਹੋਰ ਜਗ੍ਹਾ ਤੇ ਨਹੀਂ ਨਾ ਚੱਲ ਜਾਣਾ, ਜਾਂ ਕਿਸੇ ਹੋਰ ਨੇ ਆਣ ਕੇ ਤੁਹਾਡੀ ਥਾਂ ਤੇ ਹਵਾ ਤੋਂ ਸਾਫ਼ ਤੇ ਨਹੀਂ ਨਾ ਕਰ ਦੇਣੀ। ਸੋ ਇਹ ਈਕੋਸਿਸਟਮ ਦੇ ਵਿੱਚ ਜੋ ਕੁਛ ਹੋ ਰਿਹਾ ਆ, ਇਹ 'ਚ ਐਗਰੀਕਲਚਰ ਦਾ ਪੋਜ਼ੀਟਿਵ ਰੋਲ ਆ, ਤੇ ਡਿਪੈਂਡਿੰਗ ਔਨ ਪੋਲੀਟੀਕਲ ਵਿਲ ਤੇ ਪੋਲੀਟੀਕਲ ਐਨਵਾਇਰਨਮੈਂਟ ਵੀ ਤੁਸੀਂ ਕਿੱਥੇ ਬੈਠੇ ਜੇ, ਹੱਲ ਇਹਦੇ ਹੈਗੇ ਆ। ਸਿਰਫ ਤੁਹਾਨੂੰ ਕਰਨ ਵਾਸਤੇ ਥੋੜ੍ਹਾ ਜਿਹਾ ਸੋਚਣ ਦੀ, ਲੌਜੀਕਲੀ ਸੋਚਣ ਦੀ ਲੋੜ ਆ ਕਿ ਕਿਹੜੀ ਚੀਜ਼ ਨਾਲ ਇਸ ਚੀਜ਼ ਦਾ ਹੱਲ ਹੁੰਦਾ। ਸੋ ਆਪਣੇ ਡਿਫਰੈਂਸਿਸ ਜਿਹੜੇ ਆ ਉਹਨਾਂ ਨੂੰ ਪਾਸੇ ਰੱਖੋ, ਕਿਉਂਕਿ ਕਾਮਨ ਸ਼ੇਅਰਡ ਰਿਸੋਰਸ ਆ, ਸਾਰਿਆਂ ਨੂੰ ਇਹਦੀ ਲੋੜ। ਕਾਮਨ ਗੁੱਡ ਦੇ ਵੱਲ ਨੂੰ ਜਿਹੜਾ ਆਪਾਂ ਨੂੰ ਵਧਣਾ ਬਿਲਕੁਲ। ਚਾਹੀਦਾ। ਕਾਰਬਨ ਸਿਕੁਐਸਟ੍ਰੇਸ਼ਨ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਵੀ ਸੋਇਲ ਦੇ ਵਿੱਚ ਰਹਿੰਦੀ ਆ, ਪਰ ਆਪਾਂ ਅਕਸਰ ਇਹ ਦੇਖਦੇ ਹਾਂ ਵੀ ਆਪਾਂ ਨੂੰ ਵਾਹੁਣ ਦੀ ਆਦਤ ਆ, ਗੋਡੀ ਜ਼ਿਆਦਾ ਕਰਨੀ, ਉਹ ਸਾਰੀਆਂ ਚੀਜ਼ਾਂ ਕਰਨੀਆਂ। ਕੀ ਉੱਦਾਂ ਕਰਨ ਦੇ ਨਾਲ ਕਾਰਬਨ ਜ਼ਿਆਦਾ ਰਿਲੀਜ਼ ਹੁੰਦਾ ਹੈ ਫਿਰ? ਦੇਖੋ ਜੀ, ਕਾਰਬਨ ਸੋਇਲ ਦੇ ਵਿੱਚੋਂ ਜਿਹੜੀ ਰਿਲੀਜ਼ ਹੋਣੀ ਆ ਹਵਾ ਦੇ ਵਿੱਚ ਦੁਬਾਰਾ, ਉਹ ਡਿਕੰਪੋਜੀਸ਼ਨ ਆਫ ਆਰਗੈਨਿਕ ਮੈਟਰ ਦੇ ਨਾਲ ਹੋਣੀ ਆ। ਠੀਕ ਹੈ। ਸੋ ਜਿਹੜੀ ਵੀ ਚੀਜ਼ ਉਸ ਚੀਜ਼ ਨੂੰ ਸਪੀਡ ਅਪ ਕਰਦੀ ਆ, ਟਿਲੇਜ, ਜਿੰਨਾ ਵੀ ਆਪਾਂ ਮਿੱਟੀ ਨੂੰ, ਜ਼ਮੀਨ ਨੂੰ ਵਾਵਾਂਗੇ, ਡਿਸਟਰਬ ਕਰਾਂਗੇ, ਉਹਨਾਂ ਚੋਂ ਕਾਰਬਨ ਵੱਧ ਨਿਕਲੂਗਾ। ਜੇ ਉਹਨੂੰ ਆਪਾਂ ਕਵਰ ਕਰਕੇ ਰੱਖਾਂਗੇ, ਡਿਸਟਰਬੈਂਸ ਉਹਦੀ ਜੇ ਘੱਟ ਰੱਖਾਂਗੇ, ਫਿਰ ਉਹ 'ਚ ਕਾਰਬਨ ਜਿਹੜਾ ਉਹ ਜ਼ਿਆਦਾ ਦੇਰ ਸਟੇਬਲ ਫਾਰਮ 'ਚ ਰਹੂਗਾ। ਸੋ ਜਿਹੜਾ ਨੋ ਟਿਲ ਮੈਥਡਸ ਆ ਅੱਜ ਕੱਲ੍ਹ, ਕੀ ਇਹ ਕਮਰਸ਼ੀਅਲ ਸਕੇਲ ਦੇ ਉੱਤੇ ਵੀ ਕਾਮਯਾਬ ਨੇ? ਦੇਖੋ ਜੀ, ਤੁਸੀਂ ਈਸਟ ਕੋਸਟ ਤੇ ਚਲੇ ਜਾਓ, ਠੀਕ ਹੈ, ਉੱਥੇ ਕੋਈ ਵੀ ਫਾਰਮਰ ਪੈਲੀ ਨਹੀਂ ਵਾਹੁੰਦਾ। ਠੀਕ ਹੈ। ਸਵਾਏ ਟਬਾਕੂ ਗਰੋਅਰਸ ਜਿਹੜੇ ਤੰਬਾਕੂ ਬੀਜਦੇ ਹੈਗੇ ਨੇ, ਸਿਰਫ ਉਹਨਾਂ ਨੂੰ ਵਾਹੁਣੀ ਪੈਂਦੀ ਕਿਉਂਕਿ ਉਹਨਾਂ ਨੇ ਬੈੱਡ ਬਣਾਉਣੇ ਹੁੰਦੇ ਆ। ਇੱਥੇ ਹੁਣ ਚੈਲੰਜ ਇਹ ਆ ਕਿ ਜਿਹੜੀ ਵੀ ਤੁਹਾਡੀ ਫਸਲ ਵਾਸਤੇ ਤੁਹਾਨੂੰ ਕਲੀਨ ਤੇ ਬੈੱਡ ਚਾਹੀਦਾ ਆ, ਉਹਦੇ ਵਿੱਚ ਅਜੇ ਇੰਨੀ ਇਨੋਵੇਸ਼ਨ ਆਈ ਨਹੀਂ ਕਿ ਤੁਸੀਂ ਨੋ ਟਿਲ ਉਹ 'ਚ ਇਨਕੋਰਪੋਰੇਟ ਕਰ ਲਓ। ਠੀਕ ਹੈ। ਪਰ ਜਿਹੜੀ ਵੀ ਫਸਲ ਤੁਸੀਂ ਨੋ ਟਿਲ ਬੀਜ ਸਕਦੇ ਜੇ, ਇੱਥੇ ਬਹੁਤ ਰੂਮ ਹੈਗਾ ਇੰਪਰੂਵਮੈਂਟ ਵਾਸਤੇ। ਇੱਥੇ ਜਿੰਨਾ ਵੀ ਡੇਅਰੀ ਫਾਰਮ ਏਰੀਆ ਹੈਗੇ ਨੇ, ਡੇਅਰੀਜ਼ ਦਾ ਏਰੀਆ ਆ, ਜਿੱਥੇ ਕਣਕ ਬੀਜਦੇ ਆ ਸਿਆਲ ਦੇ ਵਿੱਚ, ਵਿੰਟਰ ਫੋਰੇਜ, ਉਹ ਵੀ ਤੁਸੀਂ ਨੋ ਟਿਲ ਨਾਲ ਬੀਜ ਸਕਦੇ ਜੇ। ਤੇ ਜਿਹੜੀ ਮੱਕੀ ਬੀਜਦੇ ਆ ਸਪਰਿੰਗ ਦੇ ਵਿੱਚ, ਉਹ ਵੀ ਨੋ ਟਿਲ ਨਾਲ ਬੀਜ ਸਕਦੇ ਜੇ। ਪਰ ਮੈਂ ਅਜੇ ਤੱਕ ਕੋਈ ਨਹੀਂ ਦੇਖਿਆ। ਮੈਂ ਜਦੋਂ ਵੀ ਕਿਤੇ ਡਰਾਈਵ ਕਰਦੇ ਆ, ਆਉਂਦੇ ਜਾਂਦੇ ਕਿਤੇ, ਕੋਈ ਵੀ ਜ਼ਿਮੀਂਦਾਰ ਜਿਹੜਾ ਪੈਲੀ ਵਾਹ ਰਿਹਾ ਹੁੰਦਾ, ਮੈਨੂੰ ਇਹੋ ਸੋਚ ਕੇ ਹੁੰਦਾ ਵੀ ਇਹਨੂੰ ਕੀ ਲੋੜ ਪਈ ਆ ਵਾਹੁਣ ਦੀ। ਜਿੰਨਾ ਟਾਈਮ ਇਹਨੂੰ ਵਾਹੁਣ ਤੇ ਲਾਉਣ ਡਿਆ, ਨੋ ਟਿਲ ਇਕੁਇਪਮੈਂਟ ਦੇ ਨਾਲ ਇਹਨੂੰ ਡਰਿਲ ਕਰਦੇ ਜਾਂ ਪਲਾਂਟ ਕਰਦੇ, ਅਗਲੀ ਫਸਲ ਤੇ ਇਹ ਬਿਨਾਂ ਵਾਹਿਆਂ ਹੀ ਹੋ ਜਾਣੀ ਆ, ਤੇ ਰੈਜ਼ੀਡਿਊ ਉੱਦਾਂ ਦਾ ਉੱਦਾਂ ਉੱਤੇ ਪਿਆ ਰਹਿਣ ਦਿਓ, ਤੇ ਅਗਲੀ ਫਸਲ ਜਿਹੜੀ ਆ ਸਾਰਾ ਬਾਇਓਮੈਸ ਤਾਂ ਸਾਈਲੇਜ ਬਣ ਜਾਣਾ ਜਾਂ ਵਿੰਟਰ ਫੋਰੇਜ ਬਣ ਜਾਣੀ ਆ। ਵਾਹੁਣ ਦੀ ਤੇ ਲੋੜ ਹੀ ਨਹੀਂ ਉਹਨਾਂ ਨੂੰ। ਕੀ ਯੂਨੀਵਰਸਿਟੀਜ਼ ਫਿਰ ਇਦਾਂ ਦੇ ਪ੍ਰੋਜੈਕਟਸ ਵਗੈਰਾ ਕਰ ਰਹੀ ਆ ਜਿਹੜੇ ਕਵਰ ਕ੍ਰੌਪਸ ਆ, ਕੀ ਉਹ ਇਸੇ ਦਾ ਹੀ ਪਾਰਟ ਹੁੰਦੀਆਂ? ਦੇਖੋ, ਕਵਰ ਕ੍ਰੌਪ ਤਾਂ ਔਰਚਰਡ ਸਿਸਟਮ ਦੇ ਵਿੱਚ ਜਾਂ ਫੈਲੋ ਲੈਂਡ ਦੇ ਵਿੱਚ ਆ, ਕਿ ਜ਼ਮੀਨ ਖਾਲੀ ਪਈ ਆ ਜਿਹੜੀ, ਉਸ ਨੂੰ ਯੂਟੀਲਾਈਜ਼ ਕਰ ਲਿਆ ਜਾਵੇ, ਵੀ ਜਿਹੜੀ ਧੁੱਪ ਉੱਥੇ ਪੈਣੀ ਆ, ਉਹ ਧੁੱਪ ਬੂਟਾ ਯੂਜ਼ ਕਰਕੇ ਕਾਰਬਨ ਡਾਈਆਕਸਾਈਡ ਨੂੰ ਫਿਕਸ ਕਰਕੇ ਤੇ ਕਾਰਬਨ ਹਵਾ ਦੇ ਵਿੱਚੋਂ ਖਿੱਚ ਕੇ ਮਿੱਟੀ 'ਚ ਲੈ ਆਵੇ, ਆਪਣੀ ਬੋਡੀ 'ਚ ਲੈ ਆਵੇ ਜਾਂ ਮਿੱਟੀ 'ਚ ਲੈ ਆਵੇ। ਤੇ ਨੋ ਟਿਲ ਜਿਹੜਾ ਆ, ਉਹ ਐਨੂਅਲ ਕ੍ਰੌਪਿੰਗਸ ਜਿਹੜੀਆਂ ਕਿ ਨਹੀਂ, ਉਹਦੇ ਵਿੱਚ ਕੰਪੋਨੈਂਟ ਬਣ ਸਕਦਾ। ਕਵਰ ਕ੍ਰੌਪ ਉਹ 'ਚ ਵੀ ਬਣ ਸਕਦਾ ਆ, ਪਰ ਜੇ ਤੁਸੀਂ ਕਵਰ ਕ੍ਰੌਪ ਨੂੰ ਟਰਮੀਨੇਟ ਕਰਕੇ ਤੇ ਅਗਲੀ ਫਸਲ ਜਿਹੜੀ ਆ ਉੱਥੇ ਬੀਜ ਲੈਣੀ ਆ, ਬਿਨਾਂ ਖੇਤ ਨੂੰ ਵਾਹਿਆਂ। ਪਰ ਜੇ ਤੁਸੀਂ ਕੋਈ ਸਬਜ਼ੀ ਇੱਦਾਂ ਦੀ ਬੀਜਦੇ, ਤੁਹਾਨੂੰ ਪੱਧਰਾ ਸਾਫ਼ ਸੀਡ ਬੈੱਡ ਚਾਹੀਦਾ, ਉੱਥੇ ਤਾਂ ਚਲੋ ਨਹੀਂ ਹੋ ਸਕਦਾ, ਪਰ ਡੇਅਰੀ ਸਿਸਟਮ ਦੇ ਵਿੱਚ ਤਾਂ ਬੜਾ ਸੌਖਾ ਹੋ ਸਕਦਾ। ਸੋ ਉਹ ਗੱਲ ਆ ਜਾਂਦੀ ਆ, ਸਾਰੇ ਸੋਲੂਸ਼ਨ ਹਰ ਥਾਂ ਤੇ ਨਹੀਂ ਹੋਣੇ, ਸਾਰਾ ਕੰਪਲੀਟ ਸੋਲੂਸ਼ਨ ਨਹੀਂ ਲੱਭਣਾ, ਪਰ ਜਿੱਥੇ ਵੀ ਤੁਹਾਨੂੰ ਸੋਲੂਸ਼ਨ ਲੱਭਦਾ, ਤੁਸੀਂ ਉਹ ਤਾਂ ਵਰਤੋ। ਤੇ ਕੋਈ ਇਸ ਟਾਈਮ ਪ੍ਰੋਜੈਕਟ ਚੱਲ ਰਹੇ ਨੇ ਇਦਾਂ ਨੋ ਟਿਲੇਜ ਨੂੰ ਜਿਹੜਾ ਉਹ ਲੈ ਕੇ, ਜਿਹਨੂੰ ਦੇਖ ਕੇ ਜਿਹੜੇ ਕਿਸਾਨ ਆ ਉਹ ਵੀ ਪ੍ਰਭਾਵਿਤ ਵੀ ਹੋਣ ਤੇ ਉਤਸ਼ਾਹਿਤ ਵੀ ਹੋਣ ਵੀ ਹਾਂਜੀ ਇੱਥੇ ਕਾਮਯਾਬੀ ਮਿਲੀ ਆ ਤੇ ਆਪਾਂ ਵੀ ਇਹ ਚੀਜ਼ ਕਰੀਏ? UC ਕੋਆਪਰੇਟਿਵ ਐਕਸਟੈਂਸ਼ਨ ਤੇ UC ANR ਦੇ ਵਿੱਚ ਡਾਕਟਰ ਜੈਫ ਮਿਚਲ ਆ, ਕਾਫੀ ਸਾਲਾਂ ਤੋਂ ਉਹ ਕੰਮ ਕਰ ਰਹੇ ਨੋ ਟਿਲ ਤੇ। ਠੀਕ ਹੈ। ਤੇ ਕੁਝ ਲੋਕਾਂ ਨੇ ਟਰਾਈ ਕੀਤੀ ਵੀ ਆ, ਮੈਨੂੰ ਹੁਣ ਜ਼ਿਆਦਾ ਉਹਦਾ ਡਿਟੇਲ ਨਹੀਂ ਪਤਾ, ਪਰ ਉਹ ਜ਼ਿਆਦਾ ਅਜੇ ਸਕਸੈਸਫੁਲ ਹੈ ਨਹੀਂ। ਟੈਕਨੀਕ ਹੈਗੀ ਆ, ਜਾਣਕਾਰੀ ਵੀ ਹੈਗੀ ਆ। ਮੈਂ ਈਸਟ ਕੋਸਟ ਤੇ ਕਾਫੀ ਕੰਮ ਕੀਤਾ ਆ ਨੋ ਟਿਲ ਸਿਸਟਮਸ ਦੇ ਨਾਲ। ਇੱਥੇ ਚਲੋ ਅਜੇ ਮੇਰਾ ਉਹਦੇ ਨਾਲ ਵਾਹ ਨਹੀਂ ਪਿਆ, ਕਿਉਂਕਿ ਮੇਰੀ ਜੌਬ ਡਿਸਕ੍ਰਿਪਸ਼ਨ ਥੋੜੀ ਡਿਫਰੈਂਟ ਆ, ਪਰ ਇੱਥੇ ਬੜੇ ਆਰਾਮ ਨਾਲ ਹੋ ਸਕਦਾ ਤੇ ਫਾਇਦੇਮੰਦ ਵੀ ਆ। ਸਿਰਫ ਗਰੋਅਰਸ ਨੂੰ ਇਹ ਰਿਅਲਾਈਜ਼ ਕਰਨ ਦੀ ਲੋੜ ਆ ਕਿ ਉਹਨਾਂ ਵਾਸਤੇ ਇਕਨੋਮਿਕ ਤਿਆਰ ਕਰਨਾ ਚਾਹੀਦਾ ਹੈ ਕਿਸੇ ਗਰੋਵਰ ਨੂੰ। ਮੈਂ ਤੇ ਕਹਿੰਦਾ ਕਿ ਕੋਈ ਮੇਰੇ ਕੋਲ ਆਵੇ, ਮੈਨੂੰ ਪੁੱਛ ਲੈ ਤੇ ਮੈਂ ਤਾਂ, ਹਾਂਜੀ, ਮੈਂ ਤਾਂ ਆਪਣੇ ਵੱਲੋਂ ਸਾਰੀ ਹੈਲਪ ਕਰਨ ਨੂੰ ਤਿਆਰ ਹਾਂ। ਠੀਕ ਹੈ। ਸੋ ਬਿਲਕੁਲ, ਸੋ ਡਾਕਟਰ ਯਾਰ ਦੇ ਨਾਲ ਜੇ ਕੰਟੈਕਟ ਕਰਨਾ ਫਿਰ ਈਮੇਲ ਦੇ ਜ਼ਰੀਏ ਕਰਨ, ਕਿੱਦਾਂ ਕਰਨ? ਗੂਗਲ ਕਰ ਲਓ, ਈਮੇਲ ਲੱਭ ਜਾਣੀ ਆ, ਫ੍ਰੈਜ਼ਨੋ ਸਟੇਟ ਵੈਬਸਾਈਟ ਤੇ ਲੱਭ ਸਕਦਾ ਆ, ਜਸਟ ਮੇਰਾ ਨਾਮ ਪਾ ਲਓ। ਠੀਕ ਹੈ। ਤੇ ਕੰਟੈਕਟ ਕਰੋ। ਸੋ ਦੇਖੋ ਜੀ, ਜੇ ਕੋਈ ਗਰੋਵਰ ਸੋਚ ਰਿਹਾ ਹੈ ਵੀ ਤੁਸੀਂ ਇਹ ਐਕਸਪੈਰੀਮੈਂਟ ਕਰੋਗੇ
ਤੁਸੀਂ ਫਿਰ ਚਾਨਣ ਮੁਨਾਰੇ ਹੋ ਜਾਣੇ, ਫਿਰ ਪੱਕਾ ਕਿਤਾਬਾਂ 'ਚ ਨਾਂ ਲਿਖਿਆ ਜਾਣਾ ਹੈ ਵੀ ਤੁਸੀਂ ਸ਼ੁਰੂਆਤ ਕੀਤੀ ਸੀ। ਦੇਖੋ ਜੀ, ਕਿਤਾਬਾਂ 'ਚ ਨਾਂ ਨਾਲ ਜਾਂ ਨਾਂ ਕਿਤੇ ਵੀ ਆਉਣ ਨਾਲ ਉਹਦੇ 'ਚ ਮੇਰਾ ਕੋਈ ਇੰਟਰਸਟ ਨਹੀਂ ਹੈਗਾ। ਮੈਨੂੰ ਤਾਂ ਸਿਰਫ ਇਹੋ ਆ ਵੀ ਜੇ ਮੇਰੀ ਜਾਣਕਾਰੀ ਦਿੱਤਿਆਂ ਕਿਸੇ ਦਾ ਇੰਡੀਵਿਜੂਅਲ ਲੈਵਲ 'ਤੇ ਸੁਸਾਇਟੀ ਲੈਵਲ 'ਤੇ ਕੋਈ ਇੰਪਰੂਵਮੈਂਟ ਹੋ ਜਾਂਦੀ ਆ, ਤੇ ਮੇਰੇ ਵਾਸਤੇ ਉਹ ਮੇਨ ਚੀਜ਼। ਮੇਨ ਚੀਜ਼। ਜੀ ਚਲੋ, ਬਹੁਤ ਸ਼ੁਕਰੀਆ ਡਾਕਟਰ ਰਿਆੜ। ਅੱਜ ਦੇ ਇਸ ਪ੍ਰੋਗਰਾਮ ਦਾ ਸਮਾਂ ਵੀ ਸਮਾਪਤ ਆ। ਬੜੀ ਮਿਹਰਬਾਨੀ, ਕਰਦੇ ਹਾਂ ਅਗਲੀ ਵਾਰੀ ਫਿਰ ਗੱਲਬਾਤ। ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ।